ਹਾਂਜੀ, ਅਸੀਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਜੀ ਆਇਆਂ ਨੂੰ ਕਹਿੰਦੇ। ਇੰਟਰਨੈਸ਼ਨਲ ਸੈਂਟਰ ਫॉर ਪੰਜਾਬ ਸਟੱਡੀਜ਼ ਸਰਗੋਦਾ ਯੂਨੀਵਰਸਿਟੀ ਦਾ ਇੱਕ ਬਹੁਤ ਬੜਾ ਕੰਮ, ਔਰ ਸੈਂਟਰ ਹਲੇ ਬਿਲਕੁਲ ਇਬਤਦਾਈ ਮਰਾਹਿਲ 'ਚ ਹੈ। ਅਸੀਂ ਅੱਜ ਤੋਂ ਇਹ ਸੀਰੀਜ਼ ਸ਼ੁਰੂ ਕਰ ਰਹੇ ਹਾਂ ਲੈਕਚਰ ਦੀ ਕਿ ਡਿਜੀਟਲ ਏਜ ਦੇ ਵਿੱਚ ਉਹਦੇ ਫਾਇਦੇ ਲੈਣੇ ਚਾਹੀਦੇ ਨੇ। ਸੋ ਅਸੀਂ ਇਹ ਸੋਚਿਆ ਕਿ ਜਿਹੜੇ ਵੀ ਮੁਖਤਲਿਫ ਮੌਜ਼ੂਆਤ ਨੇ ਜਿਹੜੇ ਪੰਜਾਬੀ ਅਦਬ ਦੇ ਵਿੱਚ ਜਿਨ੍ਹਾਂ ਦੇ ਉੱਤੇ ਗੱਲਬਾਤ ਦੀ ਜ਼ਰੂਰਤ ਹੈ, ਉਸ ਹਵਾਲੇ ਨਾਲ ਅਸੀਂ ਮੁਖਤਲਿਫ ਜਿਹੜੇ ਦਾਨਿਸ਼ਵਰ ਨੇ, ਮੁਖਤਲਿਫ ਸਾਡੇ ਸੂਝਵਾਨ ਨੇ, ਉਹਨਾਂ ਨੂੰ ਅਸੀਂ ਸੁਣ ਸਕਦੇ ਹਾਂ। ਤੇ ਕੋਵਿਡ ਦੇ ਦੌਰਾਨ ਜ਼ਾਹਿਰ ਹੈ ਸਾਡੇ ਕੋਲ ਇਸ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਕਿ ਅਸੀਂ ਉਹਨਾਂ ਨੂੰ ਆਨਲਾਈਨ ਆਪਣੇ ਜਿਹੜੇ ਸੋਸ਼ਲ ਮੀਡੀਆ ਦੇ ਚੈਨਲ ਉਹਨਾਂ ਰਾਹੀਂ ਗੱਲਬਾਤ ਸ਼ੁਰੂ ਕਰੀਏ। ਅੱਜ ਅਸੀਂ ਇਹਦਾ ਆਗਾਜ਼ ਜਿਹੜਾ ਉਹ ਕਰ ਰਹੇ ਹਾਂ। ਪਹਿਲੇ ਸਾਡੇ ਜਿਹੜੇ ਇਸ ਸਿਲਸਿਲੇ ਦੇ ਅੱਜ ਮਹਿਮਾਨ ਨੇ, ਮਹਿਮਾਨ ਸਾਹਿਬ ਨੇ, ਸ਼ਾਇਰ ਨੇ, ਬਹੁਤ ਖੂਬਸੂਰਤ, ਬਹੁਤ ਮੁਖਤਲਿਫ ਸ਼ਾਇਰ। ਉਹਨਾਂ ਚੰਦ ਸ਼ਾਇਰਾਂ ਚੋਂ ਜਿਹੜੇ ਧਰਤੀ ਨਾਲ ਜੁੜੇ ਹੋਏ ਔਰ ਧਰਤੀ ਦੀ ਗੱਲ ਕਰਨ ਵਾਲੇ ਸ਼ਾਇਰ, ਔਰ ਸਾਡੇ ਐਲੂਮਨਾਈ ਵੀ ਨੇ ਗਵਰਨਮੈਂਟ ਕਾਲਜ ਸਰਗੋਦਾ ਤੋਂ। ਤਾਲੀਮ ਇਹਨਾਂ ਦੀ ਤਾਲੁਕ ਬੁਨਿਆਦੀ ਤੌਰ ਤੇ ਵਾਦੀ ਸੂਣ ਨਾਲ, ਔਰ ਮੌਜੂਦਾ ਇਹ ਸੈਟਲ ਨੇ ਆਇਰਲੈਂਡ ਦੇ। ਔਰ ਰਾਤ, ਸਮੁੰਦਰ ਖੇਡ, ਪੀਣੀ ਵਿਖਿਆ ਦਿਨ, ਸੇਜਲ ਵਰਗੀਆਂ ਸ਼ਾਨਦਾਰ ਕਿਤਾਬਾਂ ਜਿਹੜੀਆਂ ਕਿ ਪੰਜਾਬੀ ਅਦਬ ਦੇ ਵਿੱਚ ਬਹੁਤ ਸ਼ਾਨਦਾਰ ਵਾਧਾ ਇਸ ਗੱਲੋਂ ਹੈ ਕਿ ਆਮ ਰਵਾਇਤੀ ਜਦੋਂ ਅਸੀਂ ਸ਼ਾਇਰ ਜਾਂ ਸ਼ਾਇਰੀ ਦਾ ਲਫ਼ਜ਼ ਸੁਣਦੇ ਹਾਂ ਤੇ ਸਾਡੇ ਜ਼ਿਹਨ 'ਚ ਇੱਕ ਬੜਾ ਮੁਖਤਲਿਫ ਜਿਹਾ ਆਉਂਦਾ ਹੈ ਕਨਸੈਪਟ, ਜਿਹੜਾ ਕੋਈ ਸ਼ਾਇਦ ਇਹਨਾਂ ਚੰਗਾ। ਲੇਕਿਨ ਅਸਲ ਜਿਹੜੀ ਜ਼ਰੂਰਤ ਹੈ ਸ਼ਾਇਰ ਦੀ ਜਾਂ ਸ਼ਾਇਰੀ ਦੀ, ਉਹ ਬੁਨਿਆਦੀ ਤੌਰ ਤੇ ਇਹ ਹੈ ਕਿ ਮੁਆਸ਼ਰੇ ਦੇ ਵਿੱਚ ਜਿਹੜੀਆਂ ਚੀਜ਼ਾਂ ਜਿਨ੍ਹਾਂ ਦੇ ਜ਼ਰੀਏ ਤਬਦੀਲੀ ਔਰ ਮੁਸਬਤ ਤਬਦੀਲੀ ਆਪ ਗੱਲ ਕਰੇ। ਔਰ ਅਗਰ ਤੁਸੀਂ ਨੋਸਟੈਲਜਿਕ ਕੋਈ ਚੀਜ਼ਾਂ ਕਰਨੀਆਂ ਨੇ ਤਾਂ ਬੜੇ ਸੋਹਣੇ ਤਰੀਕੇ ਨਾਲ। ਸੋ ਇਹ ਸਾਰੀਆਂ ਕੁਆਲਿਟੀਆਂ ਮਹਿਮੂਦ ਅਵਾਨ ਸਾਹਿਬ 'ਚ ਨੇ। ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਬਹੁਤ ਸ਼ੁਕਰੀਆ ਮਹਿਮੂਦ ਅਵਾਨ ਸਾਹਿਬ, ਤੁਸੀਂ ਸਾਨੂੰ ਟਾਈਮ ਦਿੱਤਾ ਅੱਜ। ਮਿਹਰਬਾਨੀ ਡਾਕਟਰ ਸਾਹਿਬ, ਇੱਥੇ ਘਰ ਆਉਣ ਬਹੁਤ ਸ਼ੁਕਰੀਆ। ਮਹਿਮੂਦ ਅਵਾਨ ਸਾਹਿਬ ਦਾ ਇੱਕ ਜਿਹੜਾ ਇਸ ਤੋਂ ਇਲਾਵਾ ਬਹੁਤ ਭਰਪੂਰ ਜਿਹੜਾ ਤਾਰਫ ਹੈ, ਮੈਂ ਸਿਰਫ ਸ਼ਾਇਰ ਦੀ ਗੱਲ ਉਹਨਾਂ ਦੀ ਕੀਤੀ। ਦ ਨਿਊਜ਼ ਦੇ ਵਿੱਚ ਕਾਲਮ ਉਹਨਾਂ ਦਾ ਜਿਹੜਾ ਬਾਕਾਇਦਗੀ ਨਾਲ ਛਪਦਾ ਹੈ, ਔਰ ਪੰਜਾਬੀ ਦਾਨਿਸ਼ਵਰਾਂ ਦੇ ਵਿੱਚੋਂ ਅੰਗਰੇਜ਼ੀ ਲਿਖਣ ਵਾਲੇ ਬਹੁਤ ਘੱਟ ਲੋਕ ਨੇ, ਔਰ ਉਹਨਾਂ ਦੇ ਵਿੱਚ ਅਵਾਨ ਸਾਹਿਬ ਸ਼ਾਮਲ ਨੇ। ਔਰ ਬਹੁਤ ਸ਼ਾਨਦਾਰ ਇਹਨਾਂ ਦੇ ਜਿਹੜੇ ਕਾਲਮਸ ਨੇ ਉਹ ਹੈ ਨੇ। ਹਿਸਟਰੀ ਦੇ ਉੱਤੇ ਬੜੀ ਡੂੰਘੀ ਨਜ਼ਰ ਹੈ, ਔਰ ਕਿਉਂਕਿ ਬਾਹਰ ਬੈਠੇ ਨੇ, ਇਹਨਾਂ ਦਾ ਐਂਗਲ ਜਿਹੜਾ ਹੈ ਉਹ ਚੀਜ਼ਾਂ ਨੂੰ ਦੇਖਣ ਦਾ ਗਲੋਬਲਾਈਜ਼ ਹੈ। ਬਿਲਕੁਲ ਜਿਸ ਤਰ੍ਹਾਂ ਇੱਕ ਆਲਮੀ ਸਤਹ ਦਾ ਦਾਨਿਸ਼ਵਰ ਜਿਹੜਾ ਉਹ ਚੀਜ਼ਾਂ ਨੂੰ ਦੇਖਦਾ ਹੈ, ਅਵਾਨ ਸਾਹਿਬ ਬਿਲਕੁਲ ਉਸੇ ਤਰ੍ਹਾਂ ਦੇਖਦੇ ਨੇ। ਬਨਿਸਬਤ ਜਿਹੜੇ ਅਸੀਂ ਮੁਕਾਮੀ ਜਿਹੜੇ ਸਾਡੇ ਦਾਨਿਸ਼ਵਰ ਨੇ ਉਹਨਾਂ ਦਾ, ਕਿਉਂਕਿ ਉਸ ਤਰ੍ਹਾਂ ਵਿਜ਼ਨ ਜਿਹੜਾ ਉਹ ਉਹਨਾਂ ਬਰਾਡ ਨਹੀਂ ਹੈ, ਉਹਨਾਂ ਖੁੱਲ੍ਹਾ ਨਹੀਂ। ਤੇ ਉਹ ਅਸੀਂ ਅੱਜ ਫਿਰ ਇਹਨਾਂ ਨੂੰ ਦਰਖਾਸਤ ਕੀਤੀ ਹੈ ਕਿ ਕਿਉਂਕਿ ਇਹਨਾਂ ਦਾ ਕੰਮ ਹੈ ਫੋਕਲੋਰ ਦੇ ਉੱਤੇ, ਲੋਕ ਤਵਾਰੀਖ ਦੇ ਉੱਤੇ ਕੰਮ ਹੈ, ਤਾਂ ਅੱਜ ਅਸੀਂ ਉਹਨਾਂ ਨੂੰ ਇਹ ਦਰਖਾਸਤ ਕੀਤੀ ਹੈ ਕਿ ਉਹ ਇਸ ਹਵਾਲੇ ਨਾਲ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਮੈਂ ਸਿਰਫ ਤਾਰਫ ਕਰਵਾ ਕੇ ਤੇ ਮੈਂ ਉਹਨਾਂ ਦੇ ਹਵਾਲੇ ਕਰਾਂਗਾ ਸਕਰੀਨ। ਔਰ ਮੌਜੂ ਜਿਹੜਾ ਉਹ ਤੁਸੀਂ ਸਾਰਿਆਂ ਨੇ ਦੇਖ ਲਿਆ ਹੋਏਗਾ ਕਿ ਜਿਹੜਾ ਪੰਜਾਬ ਦਾ ਇੱਕ ਮੁਸਤਕਿਲ ਕਿਸਮ ਦਾ ਰਿਸ਼ਤਾ ਹੈ, ਪੰਜਾਬ ਦੇ ਫੋਕਲੋਰ ਦੇ ਵਿੱਚ ਫੌਜ ਦਾ ਬੜਾ ਜ਼ਿਕਰ ਹੈ। ਉਹਦੀ ਕੀ ਮੁਹਰਕਾਤ ਨੇ, ਔਰ ਖਾਸ ਤੌਰ ਤੇ ਜਿਹੜੀ ਵਰਲਡ ਵਾਰ 1 ਹੈ ਜਿਹੜੀ ਉਸ ਦੇ ਵਿੱਚ, ਕਿਉਂਕਿ ਬਹੁਤ ਲੋਕ ਅਦਬ ਤਖਲੀਕ ਕੀਤਾ ਗਿਆ, ਤੇ ਉਸ ਹਵਾਲੇ ਨਾਲ ਅਵਾਨ ਸਾਹਿਬ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। तो मैं बिना किसी ताखीर दे मैं चाहूँगा कि महमूद अवान साहब अपनी गलबात जी वो शुरू कर। जी अवान साहब। बड़ी मेहरबानी डॉक्टर साहब ते सारे सजना बेलियां वीरां सारे सलाम जी। जिक्को डॉक्टर साहब दसिया मैं मेरी जंपल पधराड़ दी है, पैल पधराड़ दी उस कह सकते ते मैं मैट्रिक की जामिया स्कूल कॉम्प्रीहेंसिव हाई स्कूल खुले साडा राह गवर्नमेंट कॉलेज सरगोदा दे नाल खुला हुंदा है, बंद है। ते उस तो बाद एसएससी 92 तो 94 दा सैशन है एयरमैन दा, ते सरगोदा वास्ते मैं को एफएससी प्री इंजीनियरिंग सिल्वर मेडल भी। उस तो बाद मैं इंजीनियरिंग की लाहौर तो बाद मैं आयरलैंड काफी अर्से 2006 बड़ी खुशी की गल है पहले ते कि सरगोदा यूनिवर्सिटी जी साड़ी अपनी अलमा मैटर जिन्होंने आखते हैं, मेरी जी अपनी जी तरबियत है लिखन पढ़न की, सरगोदा यूनिवर्सिटी का बड़ा हथ है। शाद साहब साढ़े होंगे उस टाइम से, अल्लाह पाक ना जिन्हें नसीब करे, उन्होंने बड़ा हथ है ऐसा लोगों
ਆਪਣੀ ਪੜ੍ਹਾਈ, ਹਾਲਾਂਕਿ ਅਸੀਂ ਤਾਂ ਇੰਜੀਨੀਅਰਿੰਗ ਦੇ ਸਾਇੰਸ ਦੇ ਸਟੂਡੈਂਟਸ ਐਸੇ, ਉਹਦੇ ਨਾਲ ਆਪਣੀ ਜਿਹੜੀ ਲੋਕਾਈ ਹੈ, ਜਿਹੜਾ ਆਪਣਾ ਰਹਿਣ ਸਹਿਣ ਹੈ ਸਾਡਾ, ਜਿਸ ਮਿੱਟੀ ਦੇ ਜਿੱਥੋਂ ਦੇ ਅਸੀਂ ਹੈ ਉਹਦੇ ਨਾਲ ਜੋੜਨ ਵਿੱਚ ਉਸਤਾਦ ਸਾਹਿਬ ਦਾ ਬੜਾ ਹੱਥ ਹੈ। ਤੇ ਉਹ ਵੱਧ ਐਸੀ ਉਹਨਾਂ ਜਾਗ ਲਾਈ ਕਿ ਉਹਦੀ ਕੰਮ ਚੱਲਦਾ ਹੀ ਰਿਹਾ। ਤੇ ਇਹ ਜਿਹੜਾ ਇੰਟਰਨੈਸ਼ਨਲ ਸੈਂਟਰ ਫॉर ਪੰਜਾਬ ਸਟੱਡੀ ਬਣਿਆ ਆਪਣਾ, ਕਿਉਂਕਿ ਇਹ ਕੰਮ ਦੀ ਬੜੀ ਲੋੜ ਹੈ ਪੰਜਾਬ ਵਿੱਚ। ਵੇਖੋ ਨਾ, ਜਿੱਥੇ ਪੰਜਾਬ ਦੀ ਵਜ਼ੀਰ ਆਜ਼ਮ ਆਖਰੀ ਸਰਗੋਧੇ ਦਾ ਹੋਵੇ, ਜਿਲੇ ਕਿ ਪੰਜਾਬ ਇਕੱਠਾ ਹੈ, ਅਨਡਿਵਾਈਡਡ ਹੈ ਬਿਫੋਰ ਪਾਰਟੀ, ਤੇ ਉਸ ਯਾਦ ਦੇ ਉੱਤੇ ਕੋਈ ਪੰਜਾਬ ਦਾ ਸੈਂਟਰ ਹੀ ਨਾ ਹੋਵੇ ਜਾਂ ਪੰਜਾਬ ਸਟੱਡੀਜ਼ ਦਾ, ਤੁਸੀਂ ਵੇਖ ਲਓ ਕਿ ਕਿੰਨੀ ਆਰਟ ਹੀ ਹੁੰਦੀ। ਤੇ ਇਹ ਬੜੀ ਮੁਬਾਰਕਬਾਦ ਮੁਸਤਹਿਕ ਡਾਕਟਰ ਸਾਹਿਬ ਵੀ ਔਰ ਡਾਕਟਰ ਤਿਆਗ ਸਾਹਿਬ ਵੀ ਕਿ ਕੰਮ ਸ਼ੁਰੂ ਹੋਇਆ ਔਰ ਉਮੀਦ ਹੈ ਕਿ ਇਹ ਕੰਮ ਕਰਾ ਅਸੀਂ ਜ਼ਿਲ੍ਹੇ ਵਿੱਚ ਦਰਸਾਇਆ ਕੋਲ ਉਹਦਾ ਕੋਈ ਯੂਨੀਵਰਸਿਟੀ ਉਹਦਾ ਬਣਨ ਦਾ। ਤੇ ਮੈਂ ਇੱਕ ਵਾਰ ਗਿਆ ਤੇ ਮੈਂ ਇੱਕ ਨਜ਼ਮ ਲਿਖੀ ਜਿਹਦਾ ਨਾਂ ਹੈ ਮੌਲਾ ਬਖਸ਼ ਆਡੀਟੋਰੀਅਮ ਖਾਲੀ ਪਿਆ। ਬੜਾ ਦੁੱਖ ਵਾਲੀ ਨਜ਼ਮ ਹੈ ਕਿਉਂਕਿ ਜੋ ਆਦਤ ਯੂਨੀਵਰਸਿਟੀ ਦੀ ਹੈ ਔਰ ਪਿਛਲੇ ਕੁਝ ਅਰਸੇ ਬੜੇ ਚੰਗੇ ਤਰੀਕੇ ਨਾਲ ਯੂਨੀਵਰਸਿਟੀ ਜਿਹੜੀ ਹੈ ਉਹ ਵਾਪਸ ਆਈ ਹੈ ਜਿੱਥੇ ਉਸ ਆਉਣਾ ਚਾਹੀਦਾ ਹੈ, ਜਿੱਥੇ ਖੁੱਲੇ ਜਿਹੜੇ ਅਸੀਂ ਪੜ੍ਹਦੇ ਹੁੰਦੇ ਚਾਹੀਦੇ, ਬਲਕਿ ਉਸ ਤੋਂ ਵੀ ਅੱਗੇ ਨਿਕਲ ਗਈ ਹੈ। ਤੇ ਹੁਣ ਮੌਲਾ ਬਖਸ਼ ਆਡੀਟੋਰੀਅਮ ਜਿਹੜਾ ਉਹ ਭਰੀ ਗਿਆ, ਜਿਲੇ ਅਸੀਂ ਵੇਖਿਆ ਉਸ ਟਾਈਮ 2006-7 ਦੀ ਗੱਲ ਹੈ। ਸੋ ਇਹ ਬੜੀ ਖੁਸ਼ੀ ਦੀ ਗੱਲ ਹੈ। ਅੱਜ ਦਾ ਜਿਹੜਾ ਸਬਜੈਕਟ ਹੈ ਸਾਡਾ, ਉਹਦੇ ਵਿੱਚ ਅਸੀਂ ਪੰਜਾਬ ਦਾ ਬੜਾ ਤਾਲੁਕ ਹੈ ਫੌਜੀ ਨੌਕਰੀ ਦੇ ਨਾਲ ਵੀ ਔਰ ਜ਼ਮੀਨਾਂ ਦੇ ਨਾਲ ਵੀ ਔਰ ਭਰਤੀ ਦੇ ਨਾਲ ਵੀ, ਔਰ ਉਹ ਜਿਹੜੀ ਪੋਲਿਟਿਕਸ ਹੈ ਔਰ ਜਿਹੜਾ ਸਿਵਲ ਮਿਲਟਰੀ ਰਿਲੇਸ਼ਨਸ਼ਿਪ ਹੈ ਔਰ ਜਿਵੇਂ ਪੰਜਾਬ ਇਵੋਲਵ ਹੋਇਆ ਇਸ ਫੌਜੀ ਨੌਕਰੀ ਦੀ ਦੌਰ ਸਪੈਸ਼ਲੀ ਕਾਨੂੰਨੀਗਿਰੀ ਆ ਉਸ ਦੇ ਵਿੱਚ ਜਿਵੇਂ ਵਧਿਆ ਕਿਉਂ ਰਿਹਾ ਔਰ ਉਹਦੇ ਕੋਈ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ, ਉਹਦਾ ਫਾਇਦਾ ਹੋਇਆ, ਨਫਾ ਹੋਇਆ, ਨੁਕਸਾਨ ਹੋਇਆ, ਉਸ ਦੇ ਉੱਤੇ ਅਸੀਂ ਗੱਲ ਕਰ ਸਕਦੇ। ਔਰ ਬਾਤ ਫੋਕ ਲੋਕ ਜਿਵੇਂ ਯਾਦ ਕੀਤਾ ਗਿਆ, ਸਾਡੇ ਫੌਜੀਆਂ, ਸਾਡੇ ਲੋਕਾਂ ਦਾ ਰਿਐਕਸ਼ਨ ਕੀ ਰਿਹਾ ਉਸ ਅੰਗਰੇਜ਼ੀ ਭਰਤੀ ਦੇ ਉੱਤੇ ਔਰ ਅੰਗਰੇਜ਼ ਨਾਲ ਤਾਲੁਕ। ਉਹ ਕੋਸ਼ਿਸ਼ ਹੈ ਕਿ ਅਸੀਂ 40-45 ਮਿੰਟ ਮੈਂ ਆਪਣਾ ਖਤਮ ਕਰਕੇ ਵੱਧਾ 15 ਮਿੰਟ ਅਸੀਂ ਤੁਹਾਡੇ ਸਵਾਲ ਗਿਣੀਏ ਤੇ ਉਹਨਾਂ ਦੇ ਜਵਾਬ ਦੇ ਵੀ, ਤੇ ਉਹ ਲੰਮਾ ਨਾ ਕਰਸਾਂ ਜੀ ਗੱਲ, ਆਪਣੀ ਪੰਜਾਬੀ ਕਰਸਾਂ, ਖੁੱਲ ਕੇ ਗੱਲ ਕਰਸਾਂ। ਕੋਈ ਉਹ ਜਿਹੜਾ ਕਲਾਸਾਂ ਦਾ ਲੈਕਚਰ ਹੈ ਉਹ ਨਹੀਂ, ਬੜੇ ਕੈਜੂਅਲ ਤਰੀਕੇ ਨਾਲ ਗੱਲ ਟੂ ਦੀ ਪੁਆਇੰਟ ਰੱਖਦੇ ਹਾਂ ਅਸੀਂ ਅੱਗੇ ਟੁਰਦੇ ਰਸਾਂ। ਜਿਲੇ ਆਪਣੀ ਜ਼ਬਾਨ ਵਿੱਚ ਬੰਦਾ ਗੱਲ ਕਰਦਾ, ਦੇਖੋ ਨਾ ਕਾਨੂੰਨੀਗਿਰੀ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਕਿ ਉਹ ਪਹਿਲੇ ਤੁਹਾਡੇ ਕੋਲ ਤੁਹਾਡੀ ਜ਼ਬਾਨ ਖੋ ਗਈ, ਜਿਹੜੇ ਸਾਡੇ ਕੋਲ ਤੁਹਾਡੀ ਜ਼ਬਾਨ ਖੋ ਗਈ ਨਾ, ਜਿਹੜੀ ਉਹ ਸਾਨੂੰ ਪੁੱਛਦੇ ਨਾ ਆਰਟੀਕੂਲੇਸ਼ਨ ਤੇ ਕਮਿਊਨੀਕੇਸ਼ਨ, ਉਹ ਤਾਂ ਸਾਡੇ ਕੋਲ ਗੱਲ ਕਰਨ ਦੀ ਜਾਚ ਹੀ ਖੋ ਗਈ। ਜਿਵੇਂ ਸਾਡੇ ਦਾਰਿਆਂ ਤੇ ਪਰੇ ਚ ਬਹਿ ਕੇ ਜਿਵੇਂ ਗੱਲ ਕਰਦੇ ਨੇ ਲੋਕ, ਉਹ ਜੇ ਉਹਨਾਂ ਕਿਸੇ ਨਾਲ ਅੰਗਰੇਜ਼ੀ ਜਾਂ ਉਰਦੂ ਦੀ ਗੱਲ ਕਰਨੀ ਪਵੇ ਤਾਂ ਉਹਨਾਂ ਦੀ ਗੱਲ ਹੀ 10% ਰਹਿ ਜਾਂਦੀ, ਪੂਰੀ ਗੱਲ ਸਮਝਾ ਹੀ ਨਹੀਂ। ਸੋ ਜ਼ਬਾਨ ਦਾ ਬੜਾ ਰੋਲ ਹੈ ਕਿ ਕਿਵੇਂ ਤੁਸੀਂ ਤੁਹਾਡੀ ਆਪਣੀ ਪਰਸਨੈਲਿਟੀ ਜ਼ਬਾਨ ਇਸਤੇਮਾਲ ਕਰਦੇ ਸਾਡੇ ਗੱਲ ਤੇ ਪੈ ਕੇ ਅੰਗਰੇਜ਼ੀ ਵਾਲਾ ਗੱਲ ਕਰਦੇ ਸਾਡੇ ਬਾਪੇ ਉਸ ਨਾਲ ਗੱਲ ਹੀ ਨਹੀਂ ਕਰਨ ਦਿੰਦੇ, ਉਹ ਜਿਹੜੀ ਆਰਟੀਕੂਲੇਸ਼ਨ ਹੈ ਉਹਨਾਂ ਦੇ ਕੋਲੋਂ ਤੇ ਗੱਲ ਕਰਨ ਦੀ ਜਿਹੜੀ ਜਾਚ। ਸੋ ਐਨੀਵੇ ਅਸੀਂ ਪੰਜਾਬੀ ਦੀ ਗੱਲ ਕਰਸਾਂ, ਖੁੱਲ ਕੇ ਗੱਲ ਕਰਸਾਂ ਔਰ ਗੱਲ ਕਰਸਾਂ ਸਮਝ ਸਾਹਮਣੇ ਆਵੇ। ਮੈਂ ਵੀ ਕੋਈ ਇਜ਼ਾਫਾ ਬਦਲ ਨਹੀਂ। ਅੱਛਾ, ਇੱਕ ਗੱਲ ਇਹ ਵੀ ਕਿ ਜਿਹੜਾ ਸਾਡਾ ਆਪਣਾ ਲਿਟਰੇਚਰ ਹੈ, ਕਲਾਸਿਕਲ ਲਿਟਰੇਚਰ ਹੈ, ਉਹਦੇ ਵਿੱਚ ਹਿੰਦ ਤੇ ਪੰਜਾਬ ਵੱਖਰਾ ਕਰਕੇ ਵੇਖਿਆ ਗਿਆ। ਸੋ ਪਹਿਲੇ ਪੰਜਾਬ ਡਿਫਾਈਨ ਕਰਨਾ ਜ਼ਰੂਰੀ ਹੈ। ਜਿਹੜੀ ਗੰਗੀ ਜਮਨੀ ਸਿਵਲਾਈਜੇਸ਼ਨ ਹੈ, ਜਿਹੜਾ ਉਹ ਬ੍ਰਾਹਮਣਵਾਦ ਦੀ ਸਾਧ ਨੇ, ਜਿਹੜਾ ਬ੍ਰਾਹਮਣਿਜ਼ਮ ਹੈ, ਤੇ ਜਿਹੜਾ ਉਹ ਰਿਲੀਜੀਅਸ ਕਲਾਸ ਸਿਸਟਮ ਹੈ ਬ੍ਰਾਹਮਣਿਜ਼ਮ ਦਾ, ਉਹਦਾ ਪੰਜਾਬ ਨਾਲ ਉਸ ਤਰ੍ਹਾਂ ਦਾ ਲਿੰਕ ਨਹੀਂ ਹੈ। ਸਾਡੇ ਕੋਲ ਵੀ ਇੱਕ ਲੀਟਿਜ਼ਮ ਹੈ ਕਲਾਸ ਸਿਸਟਮ ਦਾ, ਲੇਕਿਨ ਉਹ ਰਿਲੀਜੀਅਸ ਬੇਸਡ ਨਹੀਂ ਹੈ, ਉਹ ਬ੍ਰਾਹਮਣਿਜ਼ਮ ਨਹੀਂ ਹੈ। ਸੋ ਜਦੋਂ ਸਾਡੇ ਬਾਬਿਆਂ ਲਿਖਿਆ ਤੇ ਉਹਨਾਂ ਪੰਜਾਬ ਤੇ ਹਿੰਦਾਂ ਵੱਖਰਾ ਕਰਕੇ ਲਿਖਿਆ। ਹੁਣ ਵਾਰਿਸ ਸ਼ਾਹ ਦੀ ਇੱਕ ਲਾਈਨ ਹੈ ਹੀਰ ਵਾਰਿਸ ਸ਼ਾਹ ਦੇ ਵਿੱਚ, ਉਹਦੇ ਜਿਹੜਾ ਲਾਈਨ ਹੋਵੇ ਕਿ ਸਜਲਾ ਨੈਣਾ ਦੀ ਧਾਰ ਵਿੱਚ ਆਪਣੇ ਪੰਜਾਬ ਦੇ ਕਿ ਹੀਰ ਦੀਆਂ ਅੱਖਾਂ ਦੇ ਵਿੱਚ ਐਵੇਂ ਫੱਬ ਰਿਹਾ ਜਿਵੇਂ ਕਟਕ ਲਸ਼ਕਰ ਹੁੰਦਾ, ਜਿਵੇਂ ਪੰਜਾਬ ਦਾ ਲਸ਼ਕਰ ਹਿੰਦੁਸਤਾਨ ਉੱਤੇ ਚੜ੍ਹ ਦੌੜਿਆ। ਸੋ ਹਿੰਦ ਤੇ ਪੰਜਾਬ ਨੂੰ ਵੱਖਰਾ ਕਰਕੇ ਲਿਖਿਆ ਗਿਆ ਹਮੇਸ਼ਾ। ਜੀਓਗ੍ਰਾਫਿਕਲੀ ਜਿਹੜਾ ਪੰਜਾਬ ਦਾ ਕਲੋਨੀਅਲ ਐਕਸਪੀਰੀਅੰਸ ਹੈ ਉਹ ਹਿੰਦੁਸਤਾਨ ਦੇ ਕਲੋਨੀਅਲ ਐਕਸਪੀਰੀਅੰਸ ਤੋਂ ਵੱਖਰਾ ਹੈ, ਉਹ ਬੰਗਾਲ ਦੇ ਯੂਪੀ ਸੀਪੀ ਮੱਧ ਪ੍ਰਦੇਸ਼ ਦੇ ਐਕਸਪੀਰੀਅੰਸ ਤੋਂ ਵੱਖਰਾ ਹੈ। ਇਸ ਵਜ੍ਹਾ ਤੋਂ ਅਸੀਂ ਉਸ ਨਾਲ ਵੱਖਰਾ ਹੋ ਕੇ ਉਸ ਵੱਖਰੇ ਕੰਟੈਕਸਟ ਵਿੱਚ ਆ। ਅੱਛਾ, ਦੂਜੀ ਗੱਲ ਜਿਹੜੀ ਫੈਕਟ ਹੈ ਉਹ ਇਹ ਕਿ ਬੰਗਾਲ ਤੇ ਕਬਜ਼ਾ ਕਰਕੇ ਤੇ ਗੋਰਿਆਂ 1857 ਦੇ ਵਿੱਚ, ਤੇ ਪੰਜਾਬ ਤੇ ਆ ਕੇ ਕਬਜ਼ਾ ਹੁੰਦਾ ਪਿਆ ਵੇ 1849 ਦੇ ਵਿੱਚ। ਸੋ 92 ਸਾਲ ਗੋਰਾ ਪੰਜਾਬ ਤੇ ਕਬਜ਼ਾ ਨਹੀਂ ਕਰ ਸਕਿਆ। ਦੇਖੋ ਨਾ ਕਿ ਜਿਹੜੇ ਰਾਬਰਟ ਲਾਈਨ ਕਰਨੈਲ ਹੈ ਇੱਕ ਈਸਟ ਇੰਡੀਆ ਕੰਪਨੀ ਦੇ, ਉਹ 3000 ਬੰਦੇ ਗਿਣ ਕੇ ਸਰਾਜ ਦੌਲਾ ਕੁੱਤੀ ਬੈਠੇ ਆ 1757 ਵਿੱਚ। ਤੁਸੀਂ ਜਾਣਦੇ ਹੋ
ਤੇ ਅਦੇ ਕਿ 50,000 ਫੌਜ ਜੀ ਦੌਲਤ ਦੀ ਤੇ 3,000 ਨਾਲ ਰਾਬਰਟ ਕਲਾਈਵ ਸਾਨੂੰ ਗਿਣਤ ਪਏ ਤੇ ਪੰਜਾਬ ਬੰਗਾਲ ਦਾ ਗਵਰਨਰ ਬਣ ਗਿਆ ਤੇ ਮੀਰ ਜਾਫਰ ਨੇ ਬਣਾਈ ਰੱਖਿਆ ਲੰਮੀ ਕਹਾਣੀ ਪਰ 92 ਸਾਲ ਈਸਟ ਇੰਡੀਆ ਕੰਪਨੀ ਜਾਂ ਗੋਰਾ ਪੰਜਾਬ ਨਹੀਂ ਆ ਸਕਿਆ ਕਬਜ਼ਾ ਨਹੀਂ ਕਰ ਸਕਿਆ ਸੋ ਉਹਦਾ ਵੀ ਇੱਕ ਅਸਰ ਹੁੰਦਾ ਕਿ ਕਿਵੇਂ ਵੇਖਿਆ ਗੋਰੇ ਨੂੰ ਪੰਜਾਬ ਦੀ ਐਨੈਕਸੇਸ਼ਨ ਹੁੰਦੀ ਪਈ ਹੈ 1849 ਦੇ ਜਿਹੜੇ ਪੰਜਾਬ ਤੇ ਈਸਟ ਇੰਡੀਆ ਕੰਪਨੀ ਕਬਜ਼ਾ ਕਰ ਗਿਆ ਉਸ ਐਨੈਕਸੇਸ਼ਨ ਤੋਂ ਪਹਿਲੇ ਜਿਹੜੀ ਫੌਜ ਹੈ ਉਹ ਬ੍ਰਿਟਿਸ਼ ਇੰਡੀਅਨ ਆਰਮੀ ਨਹੀਂ ਹੈ ਬਲਕਿ ਉਹ 1757 ਤੱਕ ਉਹ ਪ੍ਰੈਜ਼ੀਡੈਂਸੀਆਂ ਦੀ ਆਰਮੀ ਹੈ ਪ੍ਰੈਜ਼ੀਡੈਂਸੀ ਹੁੰਦੀਆਂ ਈਸਟ ਇੰਡੀਆ ਕੰਪਨੀ ਦੀਆਂ ਉਹਦੇ ਵਿੱਚ ਬੰਗਾਲ ਪ੍ਰੈਜ਼ੀਡੈਂਸੀ ਦੀ ਆਪਣੀ ਫੌਜ ਹੈ ਮਦਰਾਸ ਪ੍ਰੈਜ਼ੀਡੈਂਸੀ ਦੀ ਆਪਣੀ ਫੌਜ ਹੈ ਬੰਬੇ ਪ੍ਰੈਜ਼ੀਡੈਂਸੀ ਮੁੰਬਈ ਵਾਲੀ ਉਹਦੀ ਆਪਣੀ ਫੌਜ ਔਰ ਇਹਦੇ ਵਿੱਚ ਕੋਈ ਪੰਜਾਬੀ ਰੈਜੀਮੈਂਟ ਨਹੀਂ ਹੈ ਹੁਣ 1857 ਦੇ ਵਿੱਚ ਜਿਹੜੀ ਨੰਬਰਸ ਹਨ ਮੇਰੇ ਕੋਲ ਉਹਦੇ ਵਿੱਚ ਕੈਵਲਰੀ ਰੈਜੀਮੈਂਟਸ ਬੰਗਾਲ ਪ੍ਰੈਜ਼ੀਡੈਂਸੀ ਦੀਆਂ 41 ਇਨਫੈਂਟਰੀ 108 ਮਦਰਾਸ ਦੀਆਂ 13 ਤੇ ਇਨਫੈਂਟਰੀ 61 ਮੁੰਬਈ ਦੀਆਂ 8 ਕੈਵਲਰੀ ਹੈ ਘੋੜਸਵਾਰ ਰੈਜੀਮੈਂਟ ਜਿਹੜੀ ਹੁੰਦੀ ਤੇ 32 ਇਨਫੈਂਟਰੀ ਪੈਦਲ ਰੈਜੀਮੈਂਟ ਸੋ ਇਹਦੇ ਵਿੱਚ ਕੋਈ ਪੰਜਾਬੀ ਰੈਜੀਮੈਂਟ ਨਹੀਂ ਲੇਕਿਨ ਜਿਹੜੇ 1857 ਦੇ ਵਿੱਚ ਉੱਥੇ ਜੰਗੇ ਆਜ਼ਾਦੀ ਉਸ ਆਖੋ ਜਾਂ ਮਿਊਟਨੀ ਆਖੋ ਉਹ ਜਿਹੜੀ ਜੰਗੇ ਆਜ਼ਾਦੀ ਦੀ ਤਹਿਰੀਕ ਚੱਲੀ ਹੈ ਕਿਉਂਕਿ ਸੈਂਟਰਲ ਯੂਪੀ ਤੇ ਐਮਪੀ ਦੇ ਵਿੱਚ ਤੇ ਪੰਜਾਬੀ ਤੇ ਉਹਦੇ ਵਿੱਚ ਨੁਮਾਇੰਦਗੀ ਕੋਈ ਨਹੀਂ ਹੈ ਸੋ ਉਸ ਤੋਂ ਬਾਅਦ ਵੰਜ ਕੇ ਗੋਰੇ ਸੋਚਣਾ ਸ਼ੁਰੂ ਕੀਤਾ ਵੇ ਕਿ ਅਸੀਂ ਹੁਣ ਇਸ ਤਰ੍ਹਾਂ ਰੀਆਰਗੇਨਾਈਜ਼ ਕਰਨਾ ਕਿਉਂਕਿ ਬੜਾ ਮੈਸਿਵ ਸੈਟਬੈਕ ਹੈ ਗੋਰੇ ਵਾਸਤੇ ਦੂਜੀ ਗੱਲ ਇਹ ਵੀ ਪੰਜਾਬੀ ਹੋਣ ਦੇ ਨਾਤੇ ਦੱਸਣੀ ਜ਼ਰੂਰੀ ਹੈ ਕਿ ਪੰਜਾਬ ਦਾ ਤਾਲੁਕ ਦਿੱਲੀ ਦਰਬਾਰ ਨਾਲ ਜਾਂ ਮੁਗਲ ਅੰਪਾਇਰ ਨਾਲ ਟੁੱਟ ਗਿਆ ਬੜੇ ਲੰਬੇ ਅਰਸੇ ਦਾ ਰਣਜੀਤ ਸਿੰਘ ਤੋਂ ਪਹਿਲੇ ਦਾ ਵੀ ਸੋ ਜਿਹੜੀ ਇਹ ਜੰਗ ਆਜ਼ਾਦੀ ਦੀ ਲੜਾਈ ਹੈ ਇਹਦੇ ਵਿੱਚ ਪੰਜਾਬ ਦਾ ਰੋਲ ਐਸ ਦੱਸਣੀ ਜਿਹੜੀ ਪੰਜਾਬ ਦੀ ਸਾਡੀ ਰਾਇਮੰਦ ਖਾਨ ਖਰਲ ਦੀ ਔਰ ਸਾਡੀ ਜਿਹੜੀ ਲੋਕਲ ਰੈਜ਼ਿਸਟੈਂਸ ਹੈ ਉਹ ਲੋਕਲ ਰੈਜ਼ਿਸਟੈਂਸ ਫੋਰਨ ਰੂਲ ਦੇ ਤਹਿਤ ਫੋਰਨ ਬੰਦਾ ਰੂਲ ਕਿਉਂ ਕਰਿਆ ਸਾਡੇ ਉੱਤੇ ਉਹ ਜਿਹੜੀ ਆਕੜ ਹੈ ਗੋਰੇ ਦੀ ਉਸ ਆਕੜ ਦਾ ਇੱਕ ਰਿਸਪੌਂਸ ਹੈ ਉਹ ਔਰ ਉਹ ਲੋਕਲ ਰਿਸਪੌਂਸ ਹੈ ਉਹ ਕੋਈ ਮੁਗਲ ਅੰਪਾਇਰ ਵਾਸਤੇ ਜਾਂ ਬਹਾਦਰ ਸ਼ਾਹ ਜ਼ਫਰ ਵਾਸਤੇ ਨਹੀਂ ਹੈ ਔਰ ਸਾਰੀ ਜਿਹੜੀ ਹਿਸਟੋਰੀਕਲ ਡੇਟਾ 1850 ਦਾ ਇਕੱਠਾ ਹੋਇਆ ਉਹਦੇ ਵਿੱਚ ਤਾਂ ਹੀ ਤੁਸੀਂ ਜ਼ਿਕਰ ਨਜ਼ਰ ਵੀ ਨਹੀਂ ਆਉਂਦਾ ਪੰਜਾਬ ਬਟ ਐਨੀਵੇ ਉਸ ਤੋਂ ਬਾਅਦ ਜਿਹੜੀ ਇਹ ਪੰਜਾਬਾਈਜ਼ੇਸ਼ਨ ਜਿਸ ਤਰ੍ਹਾਂ ਰਜਤ ਮਜ਼ੂਮਦਾਰ ਆਖਦਾ ਕਿ ਪੰਜਾਬਾਈਜ਼ੇਸ਼ਨ ਆਫ ਇੰਡੀਅਨ ਆਰਮੀ ਉਸ ਤੋਂ ਬਾਅਦ ਸ਼ੁਰੂ ਹੋਈ ਹੈ 1857 ਅੱਛਾ 1861 ਤੋਂ ਬਾਅਦ 1861 ਦੇ ਵਿੱਚ ਪਹਿਲੀ ਵਾਰ ਪੰਜਾਬੀ ਰੈਜੀਮੈਂਟ ਖੜੀ ਕੀਤੀ ਉਹਨਾਂ 17 ਪੰਜਾਬੀ ਰੈਜੀਮੈਂਟ ਐਡ ਹੋਈਆਂ ਹਿੰਦੁਸਤਾਨੀ ਰੈਜੀਮੈਂਟ ਸਾਂ ਕਾਊਂਟਰ ਵੇਟ ਕਰਨ ਵਾਸਤੇ ਉਹਨਾਂ ਦੇ ਰਿਸਪੌਂਸ ਵਿੱਚ ਔਰ ਉਸ ਟਾਈਮ ਤੇ ਉਹ ਰਿਲੇਸ਼ਨਸ਼ਿਪ ਸ਼ੁਰੂ ਹੋਇਆ ਅੱਛਾ ਉਸ ਤੋਂ ਬਾਅਦ ਇੱਕਦਮ ਵੱਧ ਭਰਤੀ ਸ਼ੁਰੂ ਹੋਈ ਹੈ ਪੰਜਾਬੀਆਂ ਦੀ 1857 ਤੋਂ ਬਾਅਦ ਔਰ ਇਹ ਅਸਾਂ ਗੱਲ ਕਰਨੀ ਆਪਸ ਵਿੱਚ ਸਾਡੇ ਸਾਰੇ ਦੇ ਕੋਈ ਨਾ ਕੋਈ ਜਾਣਨ ਵਾਲਾ ਫੌਜ ਚ ਰਿਹਾ ਮੇਰਾ ਪੜਦਾਦਾ ਵਰਲਡ ਵਾਰ 1 ਵਿੱਚ ਗਿਆ ਮੈਂ ਦਾਦਾ ਵਰਲਡ ਵਾਰ 2 ਦੇ ਵਿੱਚ ਨਜ਼ਰਾਬਾਦ ਰਿਹਾ ਬਰਮਾ ਦੇ ਵਿੱਚ ਤੇ ਉਹ ਰਿਐਲਿਟੀ ਕੀ ਰਹੀ ਹੈ ਉਸ ਤੋਂ ਬਾਅਦ ਸਾਡੀ ਭਰਤੀ ਦੀ ਔਰ ਕਲੋਨੀਅਲਿਜ਼ਮ ਅਸਾਂ ਕੀ ਕੋਣ ਇੰਪੈਕਟ ਕੀਤਾ ਸੋ 1861 ਵਿੱਚ ਪਹਿਲੀ ਵਾਰ ਪੰਜਾਬੀ ਰੈਜੀਮੈਂਟਸ ਪਾਰਟ ਬਣ ਰਹੀਆਂ ਹਨ ਨਵੇਂ ਬ੍ਰਿਟਿਸ਼ ਇੰਡੀਅਨ ਆਰਮੀ ਬਣੀ ਹੈ ਪ੍ਰੈਜ਼ੀਡੈਂਸੀ ਦੀ ਫੌਜ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਵੇ ਇੱਕ ਉਹ ਮਾਰਸ਼ਲ ਰੇਸਿਸ ਦੇ ਕਨਸੈਪਟ ਇਹ ਜਿਹੜਾ ਪਹਿਲਾ CNC ਹੈ ਜਿਹੜਾ ਚੀਫ ਆਫ ਆਰਮੀ ਸਟਾਫ ਹੈ ਉਹਦਾ ਨਾਮ ਹੈ ਫਰੈਡਰਿਕ ਲੀ ਰਾਬਰਟਸ ਉਹ 1885 ਤੋਂ ਗਿਣ ਕੇ 1893 ਤੱਕ ਰਿਹਾ ਉਹਨੇ ਇੱਕ ਇੰਸਟੀਟਿਊਸ਼ਨਲਾਈਜ਼ ਕੀਤਾ ਜਿਹੜਾ ਵਿਕਟੋਰੀਅਨ ਕਨਸੈਪਟ ਹੈ ਵਿਕਟੋਰੀਅਨ ਕਨਸੈਪਟ ਆਫ ਰੇਸਿਜ਼ਮ ਉਸਾਦ ਹੈ ਕਿ ਬਈ ਕੁਝ ਨਸਲਾਂ ਜਿਹੜੀਆਂ ਉਹ ਹਮੇਸ਼ਾ ਤੋਂ ਜ਼ਿਆਦਾ ਵਾਰ ਲਾਈਕ ਰਹੀਆਂ ਉਹ ਜ਼ਿਆਦਾ ਤੁਸੀਂ ਸਮਝ ਲਵੋ ਕਿ ਉਹ ਜੰਗਜੂ ਨਸਲਾਂ ਹਨ ਔਰ ਉਹਨਾਂ ਨਸਲਾਂ ਦੇ ਵਿੱਚੋਂ ਅਸਾਂ ਭਰਤੀ ਕਰਨੀ ਚਾਹੀਦੀ ਉਹਦੀ ਮੈਂ ਲਾਈਨ ਸਾਂ ਪੜ੍ਹ ਕੇ ਸੁਣਾ ਕਿ ਉਹਦੇ ਮਿੰਟਸ ਐਂਡ ਨੋਟਸ ਦੇ ਵਿੱਚ ਹੋਇਆ ਪਹਿਲੇ 1893 ਉਹਦੇ ਵਿੱਚ ਉਹ ਆਦਾ ਕਿ I have no hesitation myself in stating that except Gorkhas, Dogras, Sikhs, the pick of Punjabi Mohammedans, Hindustanis of the Jat and Rangar caste and certain classes of Pathans, there are no native soldiers in our service whom we could venture with safety to place in the field against Russians. 1893 ਜੋ ਆਦਾ ਪਿਆ ਕਿ ਜਿਹੜੀ ਫੌਜ ਸਾਡੇ ਕੋਲ ਯੂਪੀ ਤੇ ਸੀਪੀ ਤੇ ਐਮਪੀ ਵਾਲਿਆਂ ਦੀ ਹੈ ਇਹ ਰਸ਼ੀਅਨ ਦਾ ਮੁਕਾਬਲਾ ਨਹੀਂ ਕਰ ਸਕੇ ਕਿਉਂਕਿ ਉਹਨਾਂ ਹਮੇਸ਼ਾ ਡਰ ਰਿਹਾ ਕਿ ਅਫਗਾਨਿਸਤਾਨ ਦੇ ਥਰੂ ਰਸ਼ੀਅਨ ਆ ਰਹੇ ਸਨ ਰਸ਼ੀਅਨ ਅੰਪਾਇਰ ਜਿਹੜੀ ਉਹ ਇਨਵੇਡ ਕਰੇ ਸੀ ਕਿ ਸਾਡੇ ਪੀਸੀਆਈ ਇੰਡੀਆ ਦੇ ਕਬਜ਼ਾ ਕੀਤੀ ਬੈਠੇ ਹਨ ਔਰ ਉਹ ਆਦਾ ਵੇ ਕਿ ਸਾਡੇ ਕੋਲ ਇਹ ਜਿਹੜੀਆਂ ਕੁਝ ਪਾਸਟ ਹੈ ਨੇ ਉਹਨਾਂ ਤੋਂ ਬਗੈਰ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਰਸ਼ੀਅਨ ਦਾ ਅਸਾਂ ਹੁਣ ਆਪਣੀ ਮਰਜ਼ੀ ਬਦਲਣੀ ਪਊ ਸੋ ਰਾਬਰਟਸ ਤੋਂ ਪਹਿਲੇ ਇੱਕ ਕਰਨਲ ਹੈ ਜੌਨ ਮੈਲਕਮ ਜਿਹੜਾ 1812 ਜਿਸ ਇੱਕ ਲੂਜ਼ ਜਿਹਾ ਕਨਸੈਪਟ ਦਿੱਤਾ ਹੈ ਬਈ ਜਿਸ ਟਾਈਮ ਪੰਜਾਬ ਵਿੱਚ ਰਿਹਾ
ਕਿਹੜੇ ਜਿਹੜੇ ਨੂੰ ਜੰਗਜੂ ਹਨ, ਕਿਹੜੇ ਮਾਊਂਟੇਨ ਵਿੱਚ ਰਹਿੰਦੇ ਨੇ। ਵੇਖੋ ਨਾ ਸਾਡੀ ਸਾਰੀ ਭਰਤੀ ਸਾਲਟ ਰੇਂਜ ਤੋਂ ਹੁੰਦੀ ਪਈ ਹੈ, ਕਿਉਂ ਹੁੰਦੀ ਪਈ ਹੈ? ਉਹਦੀ ਵੀ ਇੱਕ ਰੀਜ਼ਨ ਹੈ। ਤੇ ਰਾਬਰਟਸ ਤੋਂ ਬਾਅਦ ਭਾਦਰਾ ਮਿਲ ਗਿਆ ਲੋਕਲ ਫੌਜੀ, ਉਸ ਤੋਂ ਬਾਅਦ ਕਿਚਨਰ ਜਿਹੜਾ 1902 ਤੋਂ ਗਿਣ ਕੇ 1909 ਤੱਕ CNC ਰਿਹਾ। ਇਸ ਇੰਸਟੀਟਿਊਸ਼ਨਲਾਈਜ਼ ਕੀਤਾ ਉਸ ਮਾਰਸ਼ਲ ਰੇਸਿਸ ਦੇ ਕਨਸੈਪਟ, ਜਿਹੜਾ ਕਿ ਇੱਕ ਗੱਲ ਦੱਸਣੀ ਜ਼ਰੂਰੀ ਹੈ ਕਿ ਅਸੀਂ ਸੁਣਦੇ ਤਾਂ ਪੰਜਾਬੀ ਉਸ, ਲੇਕਿਨ ਉਹ ਬੇਸਿਕਲੀ ਰੇਸਿਜ਼ਮ ਦਾ ਕਨਸੈਪਟ ਹੈ ਕਿ ਕੁਝ ਰੇਸ ਚੰਗੀ ਹੈ ਤੇ ਕੁਝ ਰੇਸ ਮਾੜੀ ਹੈ, ਔਰ ਉਹ ਉਸ ਤੋਂ ਬਾਅਦ ਇਸ ਕੀ ਹੋਇਆ। ਅੱਛਾ, ਉਹਦੀ ਇੱਕ ਹੋਰ ਕੋਟੇਸ਼ਨ ਹੈ, ਉਹ ਆਦਾ ਜੀ ਕਿ ਸਟਿਲ 10 members of these tribes, ਹੁਣ ਟ੍ਰਾਈਬਸ ਦੇ ਨਾਮ ਵੀ ਹੁੰਦੇ ਨੇ, most prominently Gakhars, Jinjuas, Awans and Rajput Tiwanas, classified broadly by the military authorities as Punjabi Muslims, were regularly recruited for cavalry regiments of the Bengal Army and the Punjab Frontier Force ਜਿਹੜੀ ਖੜੀ ਕੀਤੀ ਉਹਨੇ। ਇਹ ਬੇਸਿਕਲੀ ਲਾਈਨ ਹੈ ਸੰਤ ਯੋਂਗ ਦੀ ਕਿਤਾਬ ਗੈਰੀਜ਼ਨ ਸਟੇਟ ਉਹਦੇ ਵਿੱਚ। तो उस तो बाद उन्होंने ਵਿੱਚੋਂ ਭਰਤੀ ਸ਼ੁਰੂ ਹੋਈ। ਹੁਣ ਪੰਜਾਬੀ ਉਹਨਾਂ ਜਿਹੜੀ ਬ੍ਰਿਟਿਸ਼ ਇੰਡੀਅਨ ਫੌਜ ਹੈ ਉਹ ਖੜੀ ਕਿਉਂ ਕੀਤੀ? ਉਹ ਖੜੀ ਕਰਨ ਦੇ 3 ਰੀਜ਼ਨ ਨੇ। ਪਹਿਲਾ ਉਹਦਾ ਕਿ ਡਿਫੈਂਸ ਆਫ ਨਾਰਥ ਵੈਸਟ ਫਰੰਟੀਅਰ ਆਫ ਇੰਡੀਆ, ਕਿ ਰਸ਼ੀਅਨ ਇਨਵੇਜਨ ਤੋਂ ਬਗੈਰ ਜਿਹੜਾ ਸਾਡਾ ਡਿਫੈਂਸ ਹੈ ਉਸ ਵਾਸਤੇ ਸਾਨੂੰ ਚਾਹੀਦਾ ਰਸ਼ੀਆ ਦੇ ਖਿਲਾਫ ਫੌਜ ਚਾਹੀਦੀ। ਦੂਜੀ ਚਾਹੀਦੀ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਅਗੇਂਸਟ ਥ੍ਰੈਟਸ ਟੂ ਕਲੋਨੀਅਲ ਆਰਡਰ, ਕਿ ਜਿਹੜੇ ਲੋਕਲ ਬੰਦੇ ਨੇ, ਜਿਹੜਾ ਲੋਕਲ ਕਲੋਨੀਅਲ ਆਰਡਰ ਅਗਰ ਡਿਸਟਰਬ ਹੁੰਦਾ ਤੇ ਪੁਲਿਸ ਤੇ ਨਹੀਂ ਹੈ ਉਹਨਾਂ ਦੇ ਕੋਲ, ਉਹ ਬੇਸਿਕਲੀ ਉਹਨਾਂ ਫੌਜ ਦੇ ਕੋਲੋਂ ਕੰਮ ਸ਼ੁਰੂ ਕੀਤਾ। ਉਸ ਵਾਸਤੇ ਸਾਨੂੰ ਚਾਹੀਦੀ ਇੰਟਰਨਲ ਸਿਕਿਉਰਿਟੀ। ਔਰ ਤੀਜੀ ਸਾਨੂੰ ਸਪੋਰਟ ਚਾਹੀਦੀ ਹੈ ਬਾਹਰ, ਅਫਗਾਨਿਸਤਾਨ ਭੇਜੀ ਉਹਨਾਂ ਹੁਣ ਤੱਕ ਭੇਜੀ। ਦੈਨ World War I, World War II ਵਿੱਚ ਤਾਂ ਵੇਖਿਆ ਕਿ ਕਿਤਨੇ ਬੰਦੇ 1.5 ਮਿਲੀਅਨ ਬੰਦਾ ਜਿਹੜਾ ਇੰਡੀਅਨ ਫੌਜ ਦਾ ਬਾਹਰ ਭੇਜਿਆ ਗਿਆ World War I ਵਿੱਚ, ਫਰਾਂਸ ਵਿੱਚ, ਮੈਸੋਪੋਟੇਮੀਆ ਵਿੱਚ, ਔਰ ਦਿੱਲੀ ਪੁਲਿਸ ਲੜਨ ਵਾਸਤੇ। ਸੋ ਇਹ 3 ਬੇਸਿਕ ਰੋਲ ਹੈ ਜਿਸ ਵਾਸਤੇ ਉਹਨਾਂ ਇੱਕ ਆਰਗੇਨਾਈਜ਼ਡ ਮਿਲਟਰੀ ਜਿਹੜੀ ਬ੍ਰਿਟਿਸ਼ ਇੰਡੀਅਨ ਆਰਮੀ ਖੜੀ ਕੀਤੀ। ਅੱਛਾ, ਹੁਣ ਤੁਸੀਂ ਪੰਜਾਬੀਆਂ ਦੀ ਰੇਸ਼ੋ ਵੇਖੋ ਕਿ ਪੰਜਾਬੀ ਫੌਜ ਵਿੱਚ ਰਹੇ ਕਿਤਨੇ। ਇਹ ਹੁਣ ਸਟੈਟਿਸਟੀਕਲ ਨੰਬਰਸ ਹਨ। 1880 ਦੇ ਵਿੱਚ ਟੋਟਲ ਜਿਹੜੀ ਇੰਡੀਅਨ ਆਰਮੀ ਦੀ ਤਾਦਾਦ ਉਹ ਵੀ 1,37,299। 1880 ਦੀ ਗੱਲ, ਉਹਦੇ ਵਿੱਚੋਂ ਪੰਜਾਬੀ 25,810, ਸਿਰਫ 18.8%। ਜਿਹੜੇ ਅਸੀਂ 1890 ਵਿੱਚ ਰਹਿੰਦੇ ਹਾਂ ਤੇ ਨੇਟਿਵ ਫੌਜ ਜਿਹੜੀ ਹੈ ਉਹ ਬਣ ਗਈ 1,47,852। ਪੰਜਾਬੀ ਬਣ ਗਏ 30,548। 1900 ਦੇ ਵਿੱਚ 1,45,000 ਹੋ ਗਈ ਫੌਜ ਇੰਡੀਅਨ ਆਰਮੀ ਤੇ 50,000 ਪੰਜਾਬੀ ਹੋ ਗਏ, 35.3%। 1910 ਦੇ ਵਿੱਚ 1,74,455 ਪੰਜਾਬੀ ਹੋ ਗਏ 39.4%। ਔਰ 1919 ਦੇ ਵਿੱਚ ਜਿਹੜੇ 8 ਮਿਲੀਅਨ ਦੀ ਇੰਡੀਅਨ ਆਰਮੀ ਬਣ ਗਈ, ਉਹਦੇ ਵਿੱਚ 3.623 8,13,607 ਦੇ ਵਿੱਚ 3,62,027 ਸੋ 45%। ਔਰ ਇਹ ਰੇਸ਼ੋ ਹਮੇਸ਼ਾ ਜਿਹਦੇ World War I ਤੋਂ ਬਾਅਦ ਸ਼ੁਰੂ ਹੋਈ ਹੈ ਤੇ ਅਰਾਊਂਡ 50%। ਉਹਦੇ ਵਿੱਚ ਅਗਰ ਫੂਡ ਤੇ ਸਪਲਾਈ ਕਾਰਪਸ ਤੇ ਬਾਕੀ ਵੀ ਪਾ ਗਏ ਨਾਨ ਸਰਵਿਸਿਜ਼ ਜਾਂ ਸਰਵਿਸਿਜ਼ ਜਿਹੜੀਆਂ ਨੇ, ਉਹਦੇ ਵਿੱਚ 50% ਤੱਕ ਪੰਜਾਬੀ ਫੌਜ ਜਿਹੜੇ ਪੰਜਾਬੀ ਨੂੰ ਫੌਜ ਐਸਾ ਹੈ। ਸੋ ਇੱਕ ਸਿਗਨੀਫਿਕੈਂਟ ਹਾਫ ਅਮਾਉਂਟ ਜਿਹੜੀ ਪੰਜਾਬੀ ਕ੍ਰਾਸ ਰੋਡ ਵਿੱਚ ਸ਼ੁਜਾ ਨਵਾਜ਼ ਇੱਕ ਨੰਬਰ ਦਿੱਤਾ, ਜਿਹੜਾ ਅਗਰ ਫਾਸਟ ਫਾਰਵਰਡ ਕਰਕੇ ਅਸੀਂ ਪਾਕਿਸਤਾਨ ਤੇ ਗਿਣਨਾ ਵੀ ਕਿ 1991 ਦੇ ਵਿੱਚ 1990 63.86% ਪੰਜਾਬੀ ਪਾਕਿਸਤਾਨੀ ਫੌਜ ਦੇ ਵਿੱਚ, ਕਿਉਂਕਿ ਮੈਜੋਰਿਟੀ ਆ ਜਿਹੜੀ ਪੰਜਾਬ ਵਿੱਚ। ਜਿਸ ਟਾਈਮ ਸਾਡੇ ਕੋਲ ਇਤਨੀ ਫੌਜ ਦੀ ਗਿਣਤੀ ਹੁੰਦੀ ਤੇ ਉਹਦਾ ਇੱਕ ਇੰਪੈਕਟ ਹੁੰਦਾ, ਕਿਉਂਕਿ ਪ੍ਰੈਕਟੀਕਲੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇੰਡੀਆ ਦੀ ਉਹ ਪੰਜਾਬ ਫੌਜ ਨੇ ਚਲਾਈ ਹੈ। ਜਿਹੜੇ ਫੌਜ ਨੇ ਚਲਾਈ ਹੈ ਉਹਦੇ ਵਿੱਚ ਇੰਨੇ ਬੰਦੇ ਫੌਜੀ ਨੇ ਤੇ ਉਹਦੇ ਵਿੱਚ ਪੰਜਾਬੀਆਂ ਦਾ ਕੀ ਰੋਲ ਰਿਹਾ ਤੇ ਉਹਦਾ ਉਹਨਾਂ ਕੀ ਫਾਇਦਾ। ਲੇਕਿਨ ਇਹ ਫਾਇਦੇ ਤੋਂ ਪਹਿਲੇ ਭਰਤੀ ਕਿਉਂ ਹੁੰਦਾ ਬੰਦਾ ਫੌਜ ਦੇ ਵਿੱਚ? ਹੁਣ ਇੰਡੀਅਨ ਆਰਮੀ ਹੈ, ਕਲੋਨੀਅਲ ਆਰਮੀ ਹੈ, ਬਾਹਰੋਂ ਇੱਕ ਆਇਆ ਇੱਕ ਫੋਰਨ ਇਨਵੇਡਰ ਹੈ, ਉਹਦੀ ਫੌਜ ਵਿੱਚ ਭਰਤੀ ਹੋ ਰਿਹਾ। ਔਰ ਉਹਦੀ ਫੌਜ ਵਿੱਚ ਕੌਣ ਭਰਤੀ ਹੋ ਰਿਹਾ? ਉਹਦੀ ਫੌਜ ਵਿੱਚ ਉਹ ਸਿੱਖ ਵੀ ਭਰਤੀ ਹੋ ਰਿਹਾ, ਜਿਹੜੇ ਸਿੱਖ ਦੇ ਕੋਲੋਂ ਉਹਨਾਂ ਇੱਕ ਤਰ੍ਹਾਂ ਦੀ ਜਿਹੜੀ ਖਾਲਸਾ ਫੌਜ ਹੈ ਉਹਦੇ ਜਿਹੜੇ ਨਸੇ ਹੋਏ ਬੰਦੇ ਜਿਨ੍ਹਾਂ ਕੋਲੋਂ ਹਕੂਮਤ ਗਿੱਦੀ ਕਲੋਨੀਅਲ ਆਰਮੀ, ਉਹ ਵੀ ਭਾਰੀ ਨਸ ਕੇ ਮੰਨ ਕੇ ਭਰਤੀ ਹੋ, ਕਿਉਂਕਿ ਭੁੱਖ ਇੱਕ ਰੀਜ਼ਨ ਹੁੰਦੀ ਹੈ ਬਹੁਤ ਵੱਡੀ। ਤੁਸਾਂ ਇੰਪਲਾਇਮੈਂਟ ਚਾਹੀਦੀ, ਤੁਸਾਂ ਨੌਕਰੀ ਚਾਹੀਦੀ ਹੈ। ਔਰ ਅਸੀਂ ਅਗਰ ਆਪਣੇ ਇਲਾਕਿਆਂ 'ਚ ਵੇਖੀਏ World War I ਵਿੱਚ ਪਧਰਾੜ ਦੇ ਨਾਲ ਇੱਕ ਮੁਨਾਰਾ, ਉੱਥੋਂ ਦੇ ਮੁਹੰਮਦ ਸ਼ਰੀਫ ਦੇ 11 ਪੁੱਤਰ ਹੈ, ਉਸ 1914 ਦੇ ਵਿੱਚ 11 ਭਰਤੀ ਕਰਾ। ਔਰ ਉਸ ਟਾਈਮ ਤੇ ਲੋਕ ਜਿਹੜੀ ਮਿਲਟਰੀ ਏਜ ਹੁੰਦੀ ਹੈ ਰਿਕਰੂਟਮੈਂਟ ਦੀ, ਉਹ ਅਸਾਂ ਸਾਰਿਆਂ ਪਤਾ ਜਿਹੜੇ ਅਸੀਂ ਗ੍ਰਾਮਾਂ ਪਿੰਡਾਂ ਦੇ ਆ ਕਿ ਉਹ ਆਪਣੀ ਉਮਰ ਵਧਾ ਕੇ ਭਰਤੀ ਕਰਾ ਦਿੰਦੇ ਜਲਦੀ, ਛੋੜ ਜਿਹੜਾ ਨੌਕਰੀ ਤੇ ਲੱਗੇ ਪੈਸੇ ਆਉਣੇ ਸ਼ੁਰੂ ਹੋ ਗਏ। ਉੱਥੇ ਇੱਕ ਗਾਣਾ ਬਣਾਇਆ ਗਿਆ
ਜਿਹੜਾ ਕਿ ਵਜਾਇਆ ਪੈਂਦਾ ਹੈ ਗ੍ਰਾਮਾਂ ਤੇ ਪਿੰਡਾਂ ਦੇ ਵਿੱਚ। ਉਹ ਜ਼ਰਾ ਗਾਣਾ ਸੁਣੋ ਤੇ ਤੁਸੀਂ ਪਤਾ ਲੱਗੇ ਕਿ ਉਹ ਕੀ ਹੈ। ਇਹ ਵਰਲਡ ਵਾਰ 1 ਦਾ ਗਾਣਾ ਭਾਈ ਛੈਲਾ ਸਿੰਘ ਪਟਿਆਲੇ ਵਾਲੇ ਦੀ ਆਵਾਜ਼ ਵਿੱਚ ਬਣਾਇਆ ਗਿਆ। ਉਹ ਵੇ ਕਿ ਬਰਥੀ ਹੋ ਜਾਵੇ ਬਾਹਰ ਖੜੇ ਰੰਗਰੂਟ, ਇੱਥੇ ਖਾਵੀਂ ਸੁੱਕੀ ਹੋਈ ਰੋਟੀ ਉੱਥੇ ਖਾਵੀਂ ਫਰੂਟ, ਇੱਥੇ ਪਾਵੀਂ ਪਾਟੇ ਹੋਏ ਲੀੜੇ ਉੱਥੇ ਪਾਵੀਂ ਸੂਟ, ਇੱਥੇ ਪਾਵੀਂ ਟੁੱਟੀ ਹੋਈ ਜੁੱਤੀ ਉੱਥੇ ਪਾਵੀਂ ਬੂਟ, ਬਰਥੀ ਹੋ ਜਾਵੇ ਬਾਹਰ ਖੜੇ ਰੰਗ। ਹੁਣ ਕੋਈ ਮੁਲਕ ਦੇ ਦਿਫਾ ਵਾਸਤੇ ਨਹੀਂ ਬੁਲਾ ਰਿਹਾ ਬੰਦੇ ਨੂੰ, ਜਾਂ ਉਹ ਕੋਈ ਇਹ ਨਹੀਂ ਦੱਸ ਰਿਹਾ ਕਿ ਕਿੰਗ ਐਂਡ ਦ ਕੁਈਨ ਵਾਸਤੇ ਤੂੰ ਜਿਹੜਾ ਜਾ ਕੇ ਲੜਨਾ। ਉਹ ਕਹਿ ਰਹੇ ਨੇ ਕਿ ਭਾਈ ਸਾਹਿਬ ਇਹ ਜਿਹੜੇ ਇੱਥੇ ਹਾਲਾਤ ਹਨ ਨਾ, ਉੱਥੇ ਰੋਟੀ ਛੋਟੀ ਚੰਗੀ ਲੱਭਸੀ, ਮੈਡੀਕਲ ਵੀ ਫ੍ਰੀ ਹੋ ਗਿਆ ਸੀ, ਤੇ ਤੂੰ ਬਰਥੀ ਹੋ ਵੰਜ ਫੌਜ ਦੇ ਵਿੱਚ। ਸੋ ਇਹ ਤੁਸੀਂ ਅੰਦਾਜ਼ਾ ਲਓ ਕਿ ਬੇਸਿਕਲੀ ਔਰ ਸਾਡੇ ਲੋਕ ਬਾਈ ਨਸ ਦੀ ਬਰਥੀ ਰੋਟੀ ਦੇ ਮਸਲੇ। ਉਸ ਤੋਂ ਬਾਅਦ ਉਹ ਉਹਨਾਂ ਪੌਂਫਲੇਟ ਛਾਇਆ ਕੀਤਾ। ਪੌਂਫਲੇਟ ਦਾ ਮਤਲਬ ਉਹਨਾਂ ਰਿਲੀਜੀਅਸ ਬੇਸਿਸ ਤੇ ਛਾਇਆ ਕੀਤਾ। ਗੁਲ ਮੁਹੰਮਦ ਜਾਇਦ ਆਦਮੀ ਕਿ ਉਹਨੂੰ ਗੁਲ ਮੁਹੰਮਦ ਮੁਸਲਮਾਨ ਨਾਲ ਟਾਰਗੇਟ ਕੀਤਾ। ਤੇ ਦੂਜਾ ਇੱਕ ਹੋਰ ਪੰਫਲੇਟ ਉਹਨਾਂ ਨੇ ਛਾਪਿਆ ਕਿ ਤੇਜਾ ਸਿੰਘ ਖਾਲਸਾ ਜੁਆਇਨ ਆਰਮੀ। ਸੋ ਸਿੱਖਾਂ ਨੂੰ ਉਹਨਾਂ ਨੇ ਆਪਣੀ ਕਹਾਣੀ ਦੇ ਵਿੱਚੋਂ ਇੰਸਪੀਰੇਸ਼ਨ ਦਿੱਤੀ ਕਿ ਫੌਜ ਵਿੱਚ ਭਰਤੀ ਹੋਣ ਵਾਸਤੇ, ਔਰ ਮੁਸਲਮਾਨਾਂ ਉਹਨਾਂ ਦੇ ਆਪਣੇ ਰਿਲੀਜੀਅਸ ਕਨੋਟੇਸ਼ਨ ਦੇ ਵਿੱਚ। ਅੱਛਾ, ਓਥ ਜਿਹੜਾ ਉਹ ਵੀ ਬੜਾ ਮਜ਼ੇਦਾਰ ਹੈ। ਜਿਹੜਾ ਕਲੋਨੀਅਲ ਟਾਈਮ ਦੇ ਉੱਤੇ ਜਿਹੜੀ ਕਸਮ ਚੈਂਦੇ ਫੌਜੀ ਜਿਹੜਾ ਓਥ ਕਹਿੰਦੇ ਹੈ ਫੌਜ ਭਰਤੀ ਹੋਣ ਦਾ, ਉਹ ਵੀ ਮਜ਼ਹਬ ਵਾਈਜ਼ ਡਿਵਾਈਡ ਹੋਇਆ ਹੈ। ਉਹ ਲਾਈਨਾਂ ਤੋਂ ਬਾਅਦ ਹੁਣ ਇੱਕ ਓਥ ਮੈਂ ਤੁਹਾਨੂੰ ਸੁਣਾਈ ਕਿ ਉਹ ਕੀ ਹੈ ਕਿ ਹੁਣ ਮੁਸਲਮਾਨ ਛੋਰ ਓਥ ਕੀਤਾ ਪਿਆ। ਮੈਂ ਉਸ ਬਾਅਦ ਨਾ ਹਕ ਤਾਲਾ ਖੁਦਾ ਕੋ ਹਾਜ਼ਰ ਔਰ ਨਾਜ਼ਰ ਜਾਣ ਕੇ। ਇਹ ਹੁਣ ਇਹਦੇ ਉੱਤੇ ਜਿਹੜੇ ਹਿੰਦੂ ਹੁੰਦੇ ਆ ਤਾਂ ਉਹਦੇ ਵਿੱਚ ਇਸ ਲਾਈਨਾਂ ਚੇਂਜ ਕਰ ਦਿੰਦੇ, ਉਹਦੇ ਪਰਮੇਸ਼ਵਰ ਭਗਵਾਨ ਕੋ ਜਾਨ मान के। ਹੁਣ ਅਗਰ ਮੁਸਲਮਾਨ ਹੈ ਤਾਂ ਉਸ ਵਾਸਤੇ ਹੈ ਕਿ ਮੈਂ ਹਕ ਤਾਲਾ ਖੁਦਾ को हाजिर और नाजिर जान के। अगर हिंदू फौजी होंगे है डोगरा तो असां आदे मैं परमेश्वर भगवान को जान मान के ईमान धर्म से इकरार करता हूँ कि मैं शाह आलम बना। देखो मुगल टर्म कि में यूज हो रही है कॉलोनियल मास्टर कि मैं शाह आलम बना और उसके वारसों और जानशीनों का वफादार और सच्चा फर्मा बरदार रहूंगा, और जैसा कि मेरा फर्ज है मैं ईमानदारी और वफादारी से शाह आलम बना की हिंदुस्तानी फौज में नौकरी करूंगा। जहां मुझे हुक्म होगा तरी या खुशकी के रास्ते जाऊंगा, और हर एक अफसर जो कि मेरे ऊपर मुकर्रर होगा उसके तमाम हुक्मों का ख्याल रहूंगा और मानूंगा, खा जान का भी डर हो। तो ਇਹ ਸ਼ਾਹ ਆਲਮ ਬਣਾ ਜਿਹੜਾ ਇਹ ਸਾਡਾ ਕਿੰਗ ਜਿਹੜਾ ਜॉर्ज ਪੰਚਮ, ਇਹ ਉਹ ਹੈ। ਤੁਸੀਂ ਵੇਖੋ ਕਿ ਕਿਵੇਂ ਉਹਨੇ ਮਜ਼ਹਬ ਦਾ ਟਰਮੀਨੋਲੋਜੀਜ਼ ਯੂਜ਼ ਕਰਕੇ ਖੁਦਾ ਹਾਜ਼ਰ ਨਾਜ਼ਰ ਜਾਣ ਕੇ ਵਫਾਦਾਰੀ ਕਿਹਦੀ ਲੈ ਰਹੇ ਨੇ, ਕਿੰਗ ਦੀ ਔਰ ਆਪਣੇ ਅਫਸਰਾਂ ਦੀ। ਔਰ ਸਿੱਖਾਂ ਯਾਦ ਹੈ ਤੋਂ ਯਾਦ ਹੈ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੁਗੰਧ ਪਾਤਾ ਹੂੰ ਕਿ ਮੈਂ, ਔਰ ਉਹਦੇ ਵਿੱਚ ਉਹੀ ਅੱਗੇ ਚੱਲਦਾ ਜਾਂਦਾ ਜਿਹੜਾ ਪਿੱਛੇ ਮੈਂ ਪੜ੍ਹ ਕੇ। ਸੋ ਇਹ ਹੈ ਜੀ ਉਹ ਜਿਸ ਟਾਈਮ ਸਾਡੇ ਮਿਲ ਕੇ ਇਹ ਕਸਮ ਕਹਿੰਦੇ ਹੈ ਵਫਾਦਾਰੀ ਦੀ। ਅੱਛਾ, ਹੁਣ ਮਿਲਟਰੀ ਜਿਹੜੇ ਨੌਕਰੀ ਤੁਸੀਂ ਕਰਦੇ, ਹੁਣ ਅੱਧੀ ਫੌਜ ਅਗਰ ਪੰਜਾਬੀਆਂ ਦੀ ਹੈ ਤੇ ਜਿਹੜਾ ਫੌਜ ਦਾ ਬਜਟ ਹੈ ਉਹਦੇ ਤੋਂ ਅੱਧਾ ਵੀ ਪੰਜਾਬੀਆਂ ਹੀ ਸੀ। ਜ਼ਾਹਿਰ ਮਤਲਬ ਤੁਸੀਂ ਤਨਖਾਹ ਵੀ ਲੱਭਣੀ, ਤੁਸੀਂ ਮੈਡੀਕਲ ਵੀ ਲੱਭਣਾ, ਔਰ ਜਿਹੜੀਆਂ ਬਾਕੀ ਗ੍ਰਾਂਟਾਂ ਉਹਨਾਂ ਦਾ ਜ਼ਿਕਰ ਅੱਗੇ ਅਸੀਂ ਕਰਸਾਂ। ਸੋ ਇਹ ਐਕਸਪੈਂਡੀਚਰਸ ਦੀ ਲਿਸਟ ਹੈ, ਜਿਹੜੀ ਖਰਚਿਆਂ ਦੀ ਲਿਸਟ ਹੈ। ਇਹ ਹੁਣ ਤੁਸੀਂ ਦੇਖੋ ਕਿ 1885 ਦੇ ਵਿੱਚ 52% ਜਿਹੜਾ ਵੇ 52.2% ਐਕਸਕਿਊਜ਼ ਮੀ, ਇਹ ਟੋਟਲ ਐਕਸਪੈਂਡੀਚਰ ਦਾ ਫੌਜੀ ਖਰਚਾ ਹੋ ਰਿਹਾ। ਯਾਨੀ ਜਿਹੜਾ ਟੋਟਲ ਬ੍ਰਿਟਿਸ਼ ਇੰਡੀਆ ਦਾ ਖਰਚਾ ਉਹਦਾ 52.2% ਲੱਗ ਰਿਹਾ ਫੌਜ ਤੇ। 1889 to 90 ਤੱਕ 52.1%, then 46.3%, 1912-13 ਤੱਕ ਕੋਈ 43% ਜਿਹੜਾ ਉਹ ਐਕਸਪੈਂਡੀਚਰ ਫੌਜ ਤੇ ਹੋ ਰਿਹਾ। ਸੋ ਬ੍ਰਿਟਿਸ਼ 1884 ਤੋਂ ਗਿਣ ਕੇ ਔਰ 1900 ਵੱਡੀ ਜੰਗ ਲੱਗਣ ਤੱਕ ਜਿਹੜਾ ਐਕਸਪੈਂਡੀਚਰ ਹੈ ਔਰ ਟੋਟਲ ਐਕਸਪੈਂਡੀਚਰ ਹੈ ਉਹਦੇ ਵਿੱਚ ਫੌਜ ਦਾ ਆਲਮੋਸਟ ਜਿਹੜਾ ਸਿਰਫ ਮਿਲਟਰੀ ਦਾ ਐਕਸਪੈਂਡੀਚਰ ਹੈ ਉਹ ਕਿਤਨਾ ਹਿਊਜ ਰਿਹਾ ਪਰਸੈਂਟੇਜ ਦੇ ਵਿੱਚ। ਅੱਛਾ, ਔਰ ਉਸ ਤੋਂ ਬਾਅਦ ਜ਼ਾਹਿਰ ਜਿਹੜੇ ਐਕਸਪੈਂਡੀਚਰਸ ਹਨ ਉਹਦੇ ਵਿੱਚ ਜਿਹੜੇ ਫਾਈਟਰ ਰਿਕਰੂਟਸ ਨੇ ਉਹਨਾਂ ਦਾ ਆਪਣਾ ਖਰਚਾ, ਲੇਕਿਨ ਜਿਹੜੀ ਸਰਵਿਸਿਜ਼ ਕਾਸਟ ਨੇ, ਫੂਡ ਦੀ ਸਪਲਾਈ ਦੀ ਕਾਸਟ, ਉਹਦੇ ਵਿੱਚ ਵੀ ਬਹੁਤ ਸਾਰੀ ਬਰਤੀ ਹੋਈ ਹੈ ਸਾਡੇ ਬੰਦਿਆਂ ਦੀ, ਉਹਦਾ ਖਰਚਾ ਵੀ ਉਹਦੇ ਵਿੱਚ ਸ਼ਾਮਲ ਹੈ ਤਨਖਾਹਾਂ ਦਾ। ਸੋ ਇਹ ਜਿਹੜਾ ਰਿਲੇਸ਼ਨਸ਼ਿਪ ਰਿਹਾ ਵੇ ਕਿ ਇੱਕ ਤਾਂ ਤੁਸੀਂ ਔਰ ਜਿਹੜੇ ਬਹੁਤ ਸਾਰੇ ਬੰਗਾਲੀ ਰਾਈਟਰਸ ਪ੍ਰਾਇਮਰੀਲੀ ਉਹ ਇਹ ਸਮਝਦੇ ਨੇ
ਸਪੈਸ਼ਲੀ ਰਜਤ ਮਜੂਮਦਾਰ ਜਿਹੜਾ ਕਿ ਇਹ ਭਰਤੀ ਦੀ ਵਜ੍ਹਾ ਤੋਂ ਪੰਜਾਬ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਕਲੋਨੀਅਲ ਪੀਰੀਅਡ ਦਾ। ਔਰ ਉਹ ਫਾਇਦਾ ਕਿਵੇਂ ਹੋਇਆ ਉਹਦੀ ਲਾਈਨ ਮੈਂ ਕੁਝ ਨਹੀਂ ਪੜ੍ਹਦਾ। ਉਹ ਤਾਂ post 1857 independent relationship started between the colonial state and dominant elements within Punjab. Pays and pensions of peasant soldiers enabled the recruited classes to live better than their non-recruited counterparts. Land grants and war awards cemented their relationship further. Punjab was favored with benefits like the creation of vast transport and communication network to protect the northwest frontier, grew into the infrastructure on which Punjab's massive agricultural expansion took place. Important point. The colonial state never fully utilized its repressive machinery in Punjab due to army recruitments. ਕਿ ਫੌਜ ਦੇ ਵਿੱਚ ਉਹਨੇ ਕਦੀ ਸਾਨੂੰ ਉਹਨਾਂ ਡੰਡਾ ਨਹੀਂ ਦਿੱਤਾ ਜਿਹੜਾ ਉਹਨੇ ਕਿ ਬੰਗਾਲੀਆਂ ਨੂੰ ਜਾਂ ਜਿਹੜੇ ਬਾਕੀ UPCP ਦੇ ਵਿੱਚ ਲਾਇਆ ਗੋਰੇ ਨੇ। ਅਪਾਰਟ ਫਰਮ ਜਲਿਆਂਵਾਲਾ ਬਾਗ ਉਹਦੀ ਉਹ ਕੀ ਰੀਜ਼ਨ ਸਨ, ਉਹ ਕੀ ਹੋਇਆ, ਉਹ ਇੱਕ ਹੋਰ ਡਿਸਕਸ਼ਨ ਹੈ। ਲੇਕਿਨ ਓਵਰਆਲ ਇਹ ਜਿਹੜਾ ਬਿਨੋਵਲੈਂਟ ਰਿਲੇਸ਼ਨਸ਼ਿਪ ਹੈ ਪੰਜਾਬ ਨਾਲ ਗੋਰੇ ਦਾ, ਉਹਦੀ ਬੇਸਿਕ ਵਜ੍ਹਾ ਫੌਜੀ ਭਰਤੀ। ਉਸ ਫੌਜੀ ਭਰਤੀ ਦੀ ਵਜ੍ਹਾ ਤੋਂ ਉਹਦੀ ਲਾਈਨ ਅੰਗਰੇਜ਼ੀ ਜ਼ਰਾ ਵੇਖੋ ਕਿ resulting in a paternalistic colonial state and a militarized rural Punjab included in a mutually beneficial alliance. कि mutually beneficial है गोरे वास्ते भी ते पंजाबियों वास्ते भी। colonialism was constrained and nationalism restricted. colonialism उस तरह नहीं आया जिस तरह दा कि बाकी states दे विच आया। पंजाब विच उस तरह डंडा नहीं चलाया गोरे ने, and nationalism restricted और ना, और उसदी वजह तो की होया कि पंजाबी nationalism भी नहीं फैल उठ सके। जिवें बंगाली नेशनलिज्म उठिया या जिवें होर रेवोल्यूशनरी मूवमेंट्स इन नेशनलिस्टिक सेंस खड़ियां होईयां, उस तरह की कोई पंजाबी नेशनलिस्टिक मूवमेंट नहीं आई। बई यार साडी पंजाबी हुकूमत 1849 तक वो गोरे गिन गिदी है, असीं इन्हां नाल वापस लड़ीए ताकि साडी अपनी हुक्मरानी वापस आवे। सो नेशनलिज्म भी रिस्ट्रिक्ट रहा क्योंकि वो बेनोवलेंट रिलेशनशिप जिहड़ा डेवलप होया उसदी वजह तो। ਇਹਦੇ ਵਿੱਚ ਹੁਣ ਦੋ ਟੱਪੇ ਸੁਣੋ ਤੁਸੀਂ। ਹੁਣ ਇਹ ਤਾਂ ਫੋਕਲੋਰ ਕਿਵੇਂ ਆ ਗਈ। ਉਹ ਕਹਿ ਰਿਹਾ ਜੀ ਕਿ ਪੁੱਤ ਜੀਣ ਵੇ ਫਰੰਗੀਆ ਤੇਰੇ ਪਿੰਡ ਵਿੱਚ ਰੇਲ ਆ ਗਈ। ਬਈ ਪੁੱਤ ਜੀਣ ਵੇ ਫਰੰਗੀਆ ਤੇਰੇ ਪਿੰਡ ਵਿੱਚ ਰੇਲ ਆ ਗਈ। ਤੇ ਦੂਜਾ ਬੜਾ ਕਹਿ ਸਮਝਦਾਰ ਹੈ, ਸੋਹਣਾ ਰਾਜ ਅੰਗਰੇਜ਼ੀ ਪਿੰਡ ਪਿੰਡ ਡਾਕੀਆ ਫਿਰੇ। ਔਰ ਅਜੇ ਵੀ ਅਸੀਂ ਜਿਹੜੇ ਗ੍ਰਾਮਾਂ ਦੇ ਬੰਦੇ ਆ, ਅਸਾਂ ਅਜੇ ਵੀ ਜਿਹੜੇ ਵੱਡੇ ਵੱਡ ਕੇ ਅਜੇ ਵੀ ਮਿਸਾਲਾਂ ਦਿੰਦੇ ਆ, ਭਾਇਆ ਗੋਰੇ ਦੇ ਟਾਈਮ ਵਿੱਚ ਇੰਝ ਹੁੰਦਾ ਹੈ, ਉਹ ਗੋਰਾ ਬੜਾ ਆਨੈਸਟ ਹੈ। ਅੱਛਾ ਜੀ, ਹੁਣ ਮਿਲਟਰੀ ਐਡਵਾਂਟੇਜ ਜਿਹੜਾ ਵੇ, ਹੁਣ ਜਿਹੜੀ ਅਸੀਂ ਗੱਲ ਕਰ ਰਹੇ ਸੀ ਕਲੋਨੀਅਲਿਜ਼ਮ ਕੰਸਟ੍ਰੇਂਟ ਰਿਹਾ, ਉਹ ਕੰਸਟ੍ਰੇਂਟ ਕਿਵੇਂ ਰਿਹਾ ਕਿ ਜਿਹੜਾ ਪੰਜਾਬ ਔਰ ਉਹ ਕਿਸ ਲੈਵਲ ਤੱਕ ਰਿਹਾ ਕਿ ਪੰਜਾਬ ਕਲੋਨਾਈਜੇਸ਼ਨ ਬਿੱਲ ਜਿਹੜਾ ਪਾਸ ਹੋਇਆ ਅਮੈਂਡਮੈਂਟ 1906 ਦੀ, ਉਹਨੂੰ ਵਾਪਸ ਕਰਾਉਣ ਜਿਹੜੀ ਪਗੜੀ ਸੰਭਾਲ ਜੱਟਾਂ ਦੀ ਇਤਨੀ ਇੱਕ ਵੱਡੀ ਮੂਵਮੈਂਟ ਹੈ ਜਿਹਦੇ ਵਿੱਚ ਅਜੀਤ ਸਿੰਘ, ਭਗਤ ਸਿੰਘ ਦਾ ਚਾਚਾ ਸ਼ਾਮਿਲ ਹੈ, ਲਾਲਾ ਲਾਜਪਤ ਰਾਏ ਵਗੈਰਾ। ਇਹ ਜਿਹੜਾ ਇਤਨਾ ਪਾਸ ਕੰਸਟੀਟਿਊਟ ਅਸੈਂਬਲੀ ਪੰਜਾਬ ਦੀ ਪਾਸ ਕੀਤੀ ਬੈਠੀ ਹੈ, ਇਸਾਂ ਵਾਪਸ ਕਰਾਉਣ ਦੇ ਵਿੱਚ ਕਿਚਨਰ ਜਿਹੜਾ ਕਿ CNC ਹੈ ਉਸ ਟਾਈਮ ਫੌਜ ਦਾ, ਉਹਦਾ ਮੇਨ ਰੋਲ ਹੈ। ਔਰ ਉਸ ਮਿੰਟੋਂ ਆ ਕਿਹਾ ਕਿ ਭਾਈ ਸਾਹਿਬ ਮੈਨੇ ਜਿਹੜੇ ਫੌਜੀ ਉਹ ਸਾਰੇ ਫਾਰਮਰਸ ਔਰ ਪਿੰਡਾਂ ਗਰਾਵਾਂ ਔਰ ਕਿਸਾਨ ਦੇ ਪੀਜ਼ਨ ਸੋਲਜਰਸ ਨੇ ਸਾਰੇ। ਔਰ ਜਿਹੜਾ ਛੁੱਟੀ ਤੇ ਵਹਿੰਦਾ ਹੈ ਜਿਹੜੇ ਪਗੜੀ ਸੰਭਾਲ ਜੱਟਾਂ ਦੀ ਐਜੀਟੇਸ਼ਨ ਹੁੰਦੀ ਪਈ ਤੇ ਫੌਜੀ ਸ਼ਾਮਲ ਹੋ ਜਾਂਦੇ ਐਜੀਟੇਸ਼ਨ ਦੇ ਵਿੱਚ। ਔਰ ਉਹਨਾਂ ਡਰ ਪੈ ਗਿਆ ਕਿ ਮੂਟਨੀ ਹੋ ਰਹੀ ਸਾਡੀ ਫੌਜ ਦੇ ਵਿੱਚ ਅਗਰ ਇਹ ਬਿੱਲ ਵਾਪਸ ਨਾ ਕੀਤਾ ਤੇ। ਪੰਜਾਬ ਕੰਸਟੀਟਿਊਸ਼ਨ ਅਸੈਂਬਲੀ ਲੈ ਚੁੱਕੀ ਹੈ, ਉਹ ਕਿਚਨਰ ਚੀਫ ਆਫ ਆਰਮੀ ਸਟਾਫ ਜਿਹੜਾ ਉਹ ਵਾਪਸ ਕਰਾਇਆ। ਇਹ ਹੁਣ ਜੋ ਕੁਝ ਇਸ ਪੰਜਾਬ ਵਿੱਚ ਹੋ ਰਿਹਾ ਇਸ ਟਾਈਮ ਤੇ ਫਾਰਮਰ ਪ੍ਰੋਟੈਸਟ, ਸਭ ਤੋਂ ਜ਼ਿਆਦਾ ਇੰਡੀਅਨਸ ਦਾ ਡਰ ਇਹ ਲੱਗਿਆ ਹੋਇਆ ਹੈ ਕਿ ਜਿਹੜੇ ਫੌਜੀ ਜਿਹੜੇ ਕਿ ਜਦ ਤੱਕ ਪ੍ਰਾਇਮਰੀਲੀ ਕਿਸਾਨਾਂ ਦੇ ਔਰ ਪੀਜ਼ਨਟਸ ਦੇ ਉਹ ਅਗਰ ਕਿਤੇ ਨਾਲ ਰਲ ਗਏ ਔਰ ਤੁਸੀਂ ਰੋਕ ਕੇ ਲੱਗ ਬੰਦਾ ਪੂਰਾ ਪੰਜਾਬ ਇਕੱਠਾ ਹੋਇਆ ਹੋਇਆ ਦਿੱਲੀ ਦੇ ਉੱਤੇ, ਉਹ ਡਰ ਉਸ ਟਾਈਮ ਤੇ 1906 ਦੇ ਵਿੱਚ ਵੀ ਕਿਸ਼ਨਰ ਹੈ। ਔਰ ਉਹ ਲਾਈਨ ਤੁਸੀਂ ਵੇਖੋ ਕਿ ਮਿੰਟੋ ਜਦੋਂ ਸੈਕਟਰੀ ਆਫ ਸਟੇਟ ਨਾਲ ਲਿਖਦਾ ਪਿਆ ਕਿ ਮੈਂ ਅਸੀਂ ਵਾਪਸ ਕਿਉਂ ਲੈ ਰਹੇ ਹਾਂ ਕਲੋਨਾਈਜੇਸ਼ਨ ਐਕਟ ਜਿਹੜਾ ਅਮੈਂਡਮੈਂਟ ਬਿੱਲ ਹੈ, ਉਹ ਹੈ ਕਿ the appearance of surrender to agitation was far less dangerous than to insist upon enforcing the unfortunate legislation proposed upon a warlike and loyal section of Indian community। 29 ਮਈ 1907 ਨੂੰ ਮਿੰਟੋ ਮੋਰਲੇ ਨੇ ਲਿਖਿਆ ਕਿ ਭਾਈ ਜੀ ਇਹ ਖੈਰ ਹੈ ਜੀ ਸਾਡੀ ਈਗੋ ਦੀ ਗੱਲ ਨਹੀਂ ਹੁੰਦੀ ਵੀ ਅਸੀਂ ਵਾਪਸ ਗਿਣੀਏ ਇਹ ਬਿੱਲ, ਲੇਕਿਨ ਇਹ ਜਿਹੜੀ ਸਾਡੀ ਜਿਹੜੀ ਕਮਿਊਨਿਟੀ ਹੈ ਜਿਹਦੇ ਵਿੱਚ ਅਸੀਂ ਇੰਨੀ ਭਰਤੀ ਲੈ ਰਹੇ ਹਾਂ ਵਾਰ ਲਾਈਕ ਦੀ, ਉਹਨਾਂ ਅਸੀਂ ਜਿਹੜਾ ਨਾ ਐਂਟਾਗੋਨਾਈਜ਼ ਨਾ ਕਰ ਸਕਦੇ, ਉਹਨਾਂ ਨਾਰਾਜ਼ ਨਾ ਕਰ ਸਕਦੇ। ਸੋ ਇਹ ਜਿਹੜਾ ਰਿਲੇਸ਼ਨਸ਼ਿਪ ਹੈ ਇਹ ਰਿਹਾ ਹਮੇਸ਼ਾ। ਔਰ ਜਿਹੜੀ ਭਰਤੀ ਵਰਲਡ ਵਾਰ 1 ਦੀ ਹੋਈ ਹੈ ਉਹਦੇ ਵਿੱਚ ਜਿਹੜਾ ਸਿਵਲ ਬਿਊਰੋਕ੍ਰੇਸੀ ਦਾ ਔਰ ਮਿਲਟਰੀ ਦਾ ਰਿਲੇਸ਼ਨਸ਼ਿਪ ਬਣਿਆ
ਉਹ ਅੱਜ ਤੱਕ ਚੱਲ ਰਿਹਾ ਸਾਡੇ ਵੈਸਟ ਪੰਜਾਬ ਵਿੱਚ, ਕਿਉਂਕਿ ਜਿਹੜੀ ਭਰਤੀ ਹੋਈ ਉਸ ਟਾਈਮ ਤੇ ਮੈਸਿਵ ਭਰਤੀ ਚਾਹੀਦੀ ਹੈ। ਤੁਸੀਂ ਵੇਖੋ ਨਾ ਕਿ ਅਗਰ 1.486 ਮਿਲੀਅਨ 14-15 ਲੱਖ ਬੰਦਾ ਬਾਹਰ ਭੇਜਣਾ ਹੈ ਗੋਰੇ, ਤਾਂ ਕਿਤਨੀ ਭਰਤੀ ਚਾਹੀਦੀ ਹੈ ਉਹਨਾਂ, ਔਰ ਪੰਜਾਬ ਮੇਨ ਰਿਕਰੂਟਿੰਗ ਗਰਾਊਂਡ ਹੈ, ਐਵੇਂ ਤਾਂ ਨਹੀਂ 100 ਡਾਮ ਰਾਜਸਥਾਨ ਦੇ। ਸੋ ਉਹਦੇ ਵਿੱਚ ਉਹਨਾਂ ਜਿਹੜੇ ਡਿਸਟ੍ਰਿਕਟ ਰਿਕਰੂਟਮੈਂਟ ਬੋਰਡ ਬਣਾਏ, ਪ੍ਰੋਵਿੰਸ਼ੀਅਲ ਰਿਕਰੂਟਮੈਂਟ ਬੋਰਡ ਬਣਾਇਆ, ਔਰ ਮਾਈਕਲ ਅਡਵਾਇਰ ਦੇ ਅੰਡਰ ਉਹਦੇ ਵਿੱਚ ਸਾਰੀ ਇਲੀਟ ਸ਼ਾਮਲ ਹੈ, ਹਰ ਪੰਜਾਬ ਦੇ ਹਰ ਡਿਸਟ੍ਰਿਕਟ ਦੀ, ਹਰ ਡਿਵੀਜ਼ਨ ਦੀ, ਔਰ ਉਹ ਭਰਤੀ ਦਿੰਦੇ ਆ। ਉਹ ਭਰਤੀ ਹੁੰਦੀ ਤਹਿਸੀਲਦਾਰਾਂ ਦੇ, ਪਟਵਾਰੀਆਂ ਦੇ ਥਰੂ, ਜਾਂ ਜੀ ਲੈਂਡ ਲਾਰਡਿਸ਼ ਲੀਗ ਦੇ ਨੰਬਰਦਾਰਾਂ ਦੀ। ਔਰ ਅਸਾਂ ਸਾਰਿਆਂ ਪਤਾ ਜਿਹੜੇ ਅਸੀਂ ਗਰਾਵਾਂ ਦੇ ਆ ਕਿ ਉਹ ਭਰਤੀ ਦਾ ਅਜੇ ਵੀ ਉਹ ਮੈਕੈਨਿਜ਼ਮ ਚੱਲਦਾ ਪਿਆ ਕਿ ਲੋਕਲ ਰਿਕਰੂਟਮੈਂਟ ਬੋਰਡ ਜਿਹੜਾ ਉਹ ਕਿਵੇਂ ਚੱਲਦਾ, ਔਰ ਡਿਸਟ੍ਰਿਕਟ ਰਿਕਰੂਟਮੈਂਟ ਬੋਰਡ ਜਿਹੜਾ ਉਹਦੇ ਵਿੱਚ ਜਿਹੜਾ ਸਿਵਲ ਮਿਲਟਰੀ ਨੈਕਸਸ ਕ੍ਰੀਏਟ ਹੋਇਆ, ਉਹ ਨੈਕਸਸ ਅਜੇ ਤੱਕ ਚੱਲ ਰਿਹਾ ਕਿ ਸਿਵਲ ਬਿਊਰੋਕ੍ਰੇਸੀ ਔਰ ਫੌਜ ਰਲ ਕੇ ਰੂਲ ਕੀਤਾ। ਇਸ ਰੂਲ ਦੀ ਜਿਹੜੀ ਬੇਸਿਸ ਹੈ ਉਹ ਵਰਲਡ ਵਾਰ 1 ਦੀ ਰਿਕਰੂਟਮੈਂਟ ਵਿੱਚ ਪਈ, ਕਿਉਂਕਿ ਉਹਨਾਂ ਜਿਵੇਂ ਉਸ ਆਖਦੇ ਨਾ ਕਿ ਆਫਲੋਡ ਕਰ ਦਿੱਤੀ ਆਪਣੀ ਰਿਸਪੌਂਸਿਬਿਲਿਟੀ ਕਿ ਜਾਓ ਭਾਈ ਜਾ ਕੇ ਤੁਸੀਂ ਭਰਤੀ ਕਰੋ ਥਰੂ ਲੈਂਡ ਲਾਰਡਿਸ਼ ਲੀਡ, ਵੇਖੋ ਨਾ ਉਮਰ ਯਾਰ ਟਿਵਾਣਿਆਂ ਦੀ ਔਰ ਗਜਨ ਸਿੰਘ ਦੀ ਔਰ ਮਹਾਰਾਜਾ ਪਟਿਆਲਾ ਦੀ, ਇਹ ਸਾਰੀ ਪੰਜਾਬ ਦੀ ਇਲੀਟ ਹੈ, ਇਹਦੇ ਥਰੂ ਉਹਨਾਂ ਰਿਕਰੂਟਮੈਂਟ ਕਰਾਈਏ, ਉਹਨਾਂ ਨੂੰ ਪ੍ਰੋਵਿੰਸ਼ੀਅਲ ਰਿਕਰੂਟਮੈਂਟ ਬੋਰਡ ਵਿੱਚ ਪਾਇਆ, ਔਰ ਥੱਲੇ ਡਿਸਟ੍ਰਿਕਟ ਰਿਕਰੂਟਮੈਂਟ ਬੋਰਡ ਵਿੱਚ ਜਿਹੜੇ ਲੋਕਲ ਇਹਨਾਂ ਦੇ ਆਪਣੇ ਸਟੂਡੀਓ ਦੇ ਲੈਂਡ ਲਾਰਡਿਸ਼ ਲੀਡ ਦੇ ਉਹਨਾਂ ਨਾਲ ਯੂਜ਼ ਕਰਕੇ ਤੇ ਉੱਥੋਂ ਭਰਤੀ। ਸੋ ਉਹ ਜਿਹੜਾ ਰਿਲੇਸ਼ਨਸ਼ਿਪ ਡਿਵੈਲਪ ਹੋਇਆ ਉਹ ਅੱਜ ਤੱਕ ਨਹੀਂ ਟੁੱਟ ਸਕਿਆ, ਔਰ ਉਹ ਇੰਟਰਡਿਪੈਂਡੈਂਸ ਹੈ। ਉਹਨਾਂ ਸਿਵਲ ਬਿਊਰੋਕ੍ਰੇਸੀਆਂ ਯੂਜ਼ ਕੀਤਾ, ਸਿਵਲ ਬਿਊਰੋਕ੍ਰੇਸੀ ਉਹਨਾਂ ਯੂਜ਼ ਕੀਤੀ, ਔਰ ਉਹਦੇ ਵਿੱਚ ਜਿਹੜੇ ਵਰਲਡ ਵਾਰ 1 ਵਿੱਚ ਅਵਾਰਡ ਦਿੱਤੇ ਜਾਂਦੇ ਆ, ਜਾਂ ਈਵਨ ਜਿਹੜੀਆਂ ਘੋੜੀਪਾਲ ਜ਼ਮੀਨਾਂ ਹੀ ਆ, ਉਹਦੇ ਵਿੱਚ ਫੌਜੀਆਂ ਪ੍ਰਾਇੋਰਟੀ ਦਿੱਤੀ ਜਾਂਦੀ ਹਰ ਉਹ ਪਹਿਲੇ, ਕਿਉਂਕਿ ਸਾਰੀ ਜਿਹੜੀ ਅਲਾਟਮੈਂਟ ਇੱਕ ਕਿਸਮ ਦੀ ਫੌਜ ਕਰਨ ਦੀ ਵੀ ਹੁੰਦੀ, ਉਹਦੇ ਵਿੱਚੋਂ ਫੌਜੀ ਦੀ ਪ੍ਰਾਇੋਰਟੀ ਹੁੰਦੀ। ਕਈ ਜਗ੍ਹਾ ਤੇ ਇਹ ਜਿਹੀਆਂ ਸ਼ਿਕਾਇਤਾਂ ਵੀ ਆਈਆਂ, ਅਗਰ ਕਿਸੇ ਨਾਨ ਫੌਜੀਆਂ ਜ਼ਮੀਨ ਲੱਭੀ ਤਾਂ ਫੌਜੀ ਗਿਆ ਔਰ ਉਹ ਮਾੜੀ ਜ਼ਮੀਨ ਨਹੀਂ, ਚੰਗੀ ਜ਼ਮੀਨ ਨਹੀਂ ਹੈ, ਤਾਂ ਫੌਜੀ ਗਿਆ ਤੇ ਉਸ ਬਦਲਾ ਕੇ ਉਸ ਬਦਲਾਓ ਆਦੇ ਉਹਦੇ ਮਾਂ ਇਹ ਜ਼ਮੀਨ ਨਹੀਂ ਚਾਹੀਦੀ, ਮਾਂ ਉਹ ਫਲਾਣੇ ਵਾਲੀ ਦੇ ਦੇ ਕਿਸੇ ਨਾਨ ਫੌਜੀਆਂ ਦੇ, ਸੋ ਨਾਨ ਫੌਜੀਆਂ ਮਾੜੀ ਜ਼ਮੀਨ ਲੱਗਦੀ, ਫੌਜੀ ਜਿਹੜਾ ਚੰਗੀ ਜ਼ਮੀਨ ਮਿਲਦੀ ਹੈ। ਸੋ ਉਹ ਜਿਹੜੀ ਇੱਕ ਇੰਟਰੈਂਚ ਰਿਲੇਸ਼ਨਸ਼ਿਪ ਡਿਵੈਲਪ ਹੋਇਆ ਰੂਰਲ ਮਿਲਟਰੀ ਇਲੀਟ ਦਾ, ਉਹ ਅਜੇ ਤੱਕ ਚੱਲ ਰਿਹਾ ਹੈ, ਔਰ ਉਹ ਕਿੰਨਾ ਪਾਵਰਫੁਲ ਹੈ ਉਹ ਅਸਾਂ ਪਤਾ ਕਿ ਜਿਹੜਾ ਫੌਜੀ ਹੈ ਉਹ ਆਪਣਾ ਭਰਾ ਬਤਰੀਆ ਚਾਚ ਫੌਜ ਵਿੱਚ ਭਰਤੀ ਕਰਾਂਦੇ। ਸੋ ਪੂਰਾ ਇੱਕ ਫੈਮਿਲੀ ਕਨੈਕਸ਼ਨ ਚੱਲਦਾ ਹੈ ਕਿ ਅਗਰ ਕਿਸੇ ਗ੍ਰਾਂ ਦਾ, ਔਰ ਅਸਾਂ ਸਾਰੇ ਗ੍ਰਾਵਾਂ ਵਾਲਿਆਂ ਪਤਾ, ਕਿਸੇ ਗ੍ਰਾਂ ਦਾ ਕੋਈ ਇੱਕ ਭਰਤੀ ਹੋਇਆ ਤਾਂ ਉਸ ਤੋਂ ਬਾਅਦ ਉੱਥੇ ਲੈਣ ਲੱਗ ਗਈ ਉਸੇ ਗ੍ਰਾਂ ਦੇ ਵਿੱਚ ਭਰਤੀਆਂ। ਉਹ ਜਿਹੜਾ ਰਿਲੇਸ਼ਨਸ਼ਿਪ ਹੈ, ਔਰ ਉਹ ਜਿਹੜਾ ਕਿ ਸੋਸ਼ਲ ਵੀ ਹੈ, ਜਿਹੜਾ ਫਾਈਨੈਂਸ਼ੀਅਲ ਵੀ ਹੈ, ਇਕਨੋਮਿਕ ਵੀ ਹੈ, ਉਹ ਅਜੇ ਤੱਕ ਚੱਲ ਰਿਹਾ ਹੈ। ਔਰ ਕਿਉਂਕਿ ਵਰਲਡ ਵਾਰ 1 ਨੇ ਜਿਸ ਤਰੀਕੇ ਦੀ ਸੁਪੀਰੀਅਰਿਟੀ ਡਿਵੈਲਪ ਹੋਈ ਹੈ ਫੌਜ ਦੀ ਲੋਕਲ ਬਿਊਰੋਕ੍ਰੇਸੀ ਦੇ ਉੱਤੇ, ਮਤਲਬ ਜਿਹੜਾ ਤਹਿਸੀਲਦਾਰ ਹੈ ਜਾਂ ਪਟਵਾਰੀ ਹੈ ਉਸ ਨਾਲ ਤਾਂ ਆਰਡਰ ਫੌਜੀ ਦਿੰਦਾ ਪਿਆ ਹੁੰਦਾ, ਜਿਹੜਾ ਉਸ ਟਾਈਮ ਦਾ ਇੰਚਾਰਜ ਹੁੰਦਾ, ਮੈਂ ਇਤਨੀ ਭਰਤੀ ਚਾਹੀਦੀ। ਉਹ ਵੇਖ ਲਓ ਤੁਸੀਂ ਕਿ ਅਜੇ ਤੱਕ ਪਾਕਿਸਤਾਨ ਵਿੱਚ ਕੀ ਕੁਝ ਚੱਲਦਾ ਪਿਆ। ਸੋ ਨੰਬਰ ਜੀ, ਮਿਲਟਰੀ ਐਕਸਪੈਂਡੀਚਰ ਰਿਹਾ ਟੋਟਲ 43% ਆਫ ਬ੍ਰਿਟਿਸ਼ ਇੰਡੀਆਜ਼ ਟੋਟਲ ਐਕਸਪੈਂਡੀਚਰ, ਯਾਨੀ 43% ਔਨ ਐਵਰੇਜ ਜਿੰਨਾ ਅਰਸਾ ਗੋਰੇ ਦੀ ਹਕੂਮਤ ਰਹੀ ਹੈ ਉਹ ਬਜਟ ਮਿਲਟਰੀ ਵਾਸਤੇ ਐਲੋਕੇਟਡ ਰਿਹਾ। ਸੋ ਜਿਹੜਾ ਹੁਣ ਅਸੀਂ ਸ਼ਿਕਾਇਤ ਕਰਦੇ ਨਾ ਕਿ ਹੁਣ ਸਾਡਾ ਕਿੰਨਾ ਮਿਲਟਰੀ ਬਜਟ ਐਲੋਕੇਟਡ, ਉਹਦੀਆਂ ਰੀਜ਼ਨਸ ਹਨ। ਉਹ ਇੱਕ ਲੈਗੇਸੀ ਵੀ ਚੱਲੀ ਆ ਰਹੀ ਹੈ, ਔਰ ਦੂਜਾ ਜਿਹੜਾ ਪਾਕਿਸਤਾਨ ਬਣਿਆ ਇਹਦੀ ਜਿਹੜੀ ਆਪਣੀ ਸਿਕਿਉਰਿਟੀ ਸਟੇਟ ਹੈ, ਕਿਹੜੇ ਪਾਸੇ ਕਿੱਥੋਂ ਘਿਰੇ ਹੋਏ ਅਸੀਂ। ਸੋ 43% ਰਿਹਾ। ਪੰਜਾਬੀ ਪਾਪੂਲੇਸ਼ਨ ਬ੍ਰਿਟਿਸ਼ ਇੰਡੀਆ ਦਾ ਸਿਰਫ 10% ਹੈ। ਤੁਸੀਂ ਵੇਖੋ ਨਾ ਕਿ 10% ਪਾਪੂਲੇਸ਼ਨ ਜਿਹੜਾ 43% ਬਜਟ ਐਕਸਪੈਂਡੀਚਰ ਹੈ ਉਹਦੇ ਜਿਹੜੀ ਮਾਲਕ ਇੱਕ ਜਿਹਦੇ ਵਿੱਚ ਤਨਖਾਹਾਂ ਲੱਭਦੀਆਂ ਪਈਆਂ, ਲੈਂਡ ਗ੍ਰਾਂਟਸ ਲੱਭਦੀਆਂ ਪਈਆਂ, ਵਾਰ ਅਵਾਰਡ ਲੱਭਦੇ ਪਏ, ਔਰ ਜਿਹੜਾ ਮੰਥਲੀ ਸ਼ੇਅਰ ਹੈ ਉਹ ਸਾਡਾ ਪੰਜਾਬ ਦਾ ਵੱਧਦਾ ਜਾ ਰਿਹਾ, ਜਿਹਨੂੰ ਕਿ ਮੈਂ ਜਿਹੜਾ ਜ਼ਿਕਰ ਕੀਤਾ ਕਿ ਉਹਨੇ ਬਹੁਤ ਸਾਰੇ ਸਕੋਲਰਸ ਨੇ ਆਖਦੇ ਕਿ ਪੰਜਾਬ ਨੂੰ ਫਾਇਦਾ ਹੋਇਆ ਕਿ ਜਿਹੜਾ ਨੈਟਵਰਕ ਬਣਿਆ, ਨਹਿਰੀ ਜ਼ਮੀਨਾਂ ਬਣੀਆਂ, ਔਰ ਇਹ ਜਿਹੜੀ ਇਤਨੇ ਅਵਾਰਡ ਬਣੇ, ਉਹਦਾ ਫਾਇਦਾ ਹੋਇਆ, ਇਕਨੋਮਿਕ ਬੈਨੀਫਿਟ ਹੋਇਆ। ਅੱਛਾ, ਉਹਦਾ ਜਿਹੜਾ ਇੱਕ ਹੋਰ ਕਾਊਂਟਰ ਪੁਆਇੰਟ ਦਿੱਤਾ ਜਾਂਦਾ ਉਹ ਇਹ ਹੁੰਦਾ ਵੀ ਜੀ ਕਿ ਨਹਿਰੀ ਜ਼ਮੀਨਾਂ ਤੇ ਬਣੀਆਂ, ਲੇਕਿਨ ਉਹਦਾ ਨੁਕਸਾਨ ਵੀ ਹੋਇਆ ਪੰਜਾਬ ਨੂੰ। ਉਹਦਾ ਨੁਕਸਾਨ ਕੀ ਹੋਇਆ ਕਿ ਇੱਕ ਫਿਊਡਲ ਐਲੀਟ, ਇੱਕ ਲੈਂਡ ਲਾਰਡਿਸ਼ ਐਲੀਟ ਕ੍ਰੀਏਟ ਕੀਤੀ ਗਈ, ਜਿਹਦਾ ਕਿ ਇਨ ਅ ਸੈਂਸ ਲੋਕਲ ਗ੍ਰਾਸ ਰੂਟ ਨਾਲ ਕੋਈ ਤਾਲੁਕ ਨਹੀਂ ਹੈ। ਔਰ ਇੱਥੇ ਅਸਾਂ ਖੇਤੀਬਾੜੀ ਤੇ ਲਾਈ ਰੱਖਿਆ ਨਾ, ਇੰਡਸਟਰੀਅਲਾਈਜੇਸ਼ਨ ਨਹੀਂ ਹੋਣ ਦਿੱਤੀ। ਜਿਹੜਾ ਇਮਰਾਨ ਦਾ ਆਪਣਾ ਥੀਸਿਸ ਹੈ ਕਨਾਲ ਕਲੋਨੀਜ਼ ਦੇ ਵਿੱਚ, ਉਹਦਾ ਇਹ ਵੇ ਕਿ ਜੀ ਸਾਰੀ ਇਤਨੀ ਵੱਡੀ ਪਾਪੂਲੇਸ਼ਨ, ਕੋਈ ਵੱਡੀ ਇੰਡਸਟਰੀ ਨਹੀਂ ਲਾਈ ਹੋਈ, ਇੰਡਸਟਰੀਆਂ ਮੁੰਬਈ 'ਚ ਲੱਗਦੀਆਂ ਰਹੀਆਂ ਮੰਨ ਕੇ, ਔਰ ਅਸਾਂ ਉਹਨਾਂ ਨੇ ਖੇਤੀਬਾੜੀ ਤੇ ਲਾਈ ਰੱਖਿਆ। ਸੋ ਜਿਹੜਾ ਐਵੋਲੂਸ਼ਨ ਹੋਣਾ ਚਾਹੀਦਾ ਸੀ ਪੰਜਾਬ ਦਾ ਐਗਰੀ ਬੇਸਡ ਇਕਨੋਮੀ ਤੋਂ ਇੱਕ ਇੰਡਸਟਰੀਅਲਾਈਜ਼ਡ ਇਕਨੋਮੀ ਦਾ, ਉਹ ਨਹੀਂ ਹੋਣ ਦਿੱਤਾ ਮੁਰੇ, ਕਿਉਂਕਿ ਐਗਰੀ ਬੇਸਡ ਹੀ ਸਾਰੀ ਕਿਸਾਨ ਨੇ ਪੀਜ਼ੈਂਟ ਸੋਲਜਰਸ ਹੈ, ਫੌਜੀ ਭਰਤੀ ਚਾਹੀਦੀ ਹੈ, ਔਰ ਉਹਨਾਂ ਬੈਕਵਰਡ ਰੱਖਣਾ ਹੈ। ਉਹਨਾਂ ਇੰਡਸਟਰੀਅਲਾਈਜੇਸ਼ਨ ਹੋ ਗਈ। ਹੁਣ ਵੇਖੋ ਨਾ ਵਰਲਡ ਵਾਰ 1 ਜਿਹੜੀ ਭਰਤੀ ਹੁੰਦੀ ਪਈ ਤੇ ਮੁਲਤਾਨ ਤੇ ਲਾਹੌਰ ਤਾਂ ਭਰਤੀ ਨਹੀਂ ਦਿੰਦੇ, ਹੁਣ ਵੀ ਕੌਣ ਭਰਤੀ ਦਿੰਦਾ? ਭਰਤੀ ਦਿੰਦੇ ਨੇ ਸਾਡੇ ਇਲਾਕੇ ਦੇ ਜਿਹੜੇ ਵਿਚਾਰੇ ਭੁੱਖੇ, ਜਿਨ੍ਹਾਂ ਕੋਲ ਸ਼ਾਇਦ ਕੋਈ ਨਹੀਂ, ਜਿੱਥੇ ਪੜ੍ਹਾਈ ਵੀ ਕੋਈ ਨਹੀਂ, ਜਿਨ੍ਹਾਂ ਕੋਲ ਹੋਰ ਰਿਕਰੂਟਮੈਂਟ ਦੀ ਹੋਰ ਅਪਰਚੁਨਿਟੀਜ਼ ਕੋਈ ਨਹੀਂ, ਉੱਥੇ ਸਭ ਤੋਂ ਪਹਿਲੇ ਫੌਜ ਦੀ ਰਿਕਰੂਟਮੈਂਟ ਹੈ। ਫੌਜ ਸਭ ਤੋਂ ਵੱਡੀ ਰਿਕਰੂਟਰ ਹੈ ਸਾਲਟ ਰੇਂਜ ਦੇ ਵਿੱਚ। ਸਾਡੇ ਕੋਲ ਕਿਹੜੀ ਇੰਡਸਟਰੀ ਲੱਗੀ ਹੋਈ ਹੈ?
ਜਾਂ ਕਿਹੜੇ ਕੋਈ ਸਾਡੇ ਕੋਲ ਕਾਰਪੋਰੇਟ ਨੈਟਵਰਕਸ ਉੱਤੇ ਚੱਲ ਰਹੇ ਨੇ ਜਿਹਦੇ ਵਿੱਚ ਉਹਨਾਂ ਨੌਕਰੀ ਲੱਭਸੀ ਕੁਛ ਹੋਰ ਹੁੰਦਾ ਤਾਂ ਬੋਸ ਕੀ ਪੈਂਦਾ ਤਾਂ ਉਸ ਤੋਂ ਬਾਅਦ ਆਉਂਦਾ ਮੈਂ ਚਾਚਾ ਮੈਂ ਫੌਜ ਭਰਤੀ ਕਰਾ ਚੋ ਇਹ ਉਹਦੀ ਵਜ੍ਹਾ ਇਕਨੋਮਿਕ ਹੈ ਪ੍ਰਾਇਮਰੀਲੀ। ਅੱਛਾ ਉਸ ਤੋਂ ਬਾਅਦ ਜਿਹੜੀ ਵਰਲਡ ਵਾਰ 1 ਦੀ ਰਿਕਰੂਟਮੈਂਟ ਹੋਈ ਉਹਦੇ ਵਿੱਚ ਕੁਝ ਰੈਜ਼ਿਸਟੈਂਸ ਵੀ ਹੋਈ ਹੈ ਕਿ ਕੁਝ ਇਲਾਕਿਆਂ ਦੇ ਵਿੱਚ ਜਿਵੇਂ ਬਾਲਕਾ ਲੱਕ ਜਿਹੜਾ ਮਿਡ ਰਾਂਝੇ ਦੇ ਵਿੱਚ ਉੱਥੇ ਉਹਨਾਂ ਇੱਕ ਸੈਯਦ ਨੂਰ ਹੁਸੈਨ ਤਹਿਸੀਲਦਾਰ ਹੈ ਉਹ ਭਰਤੀ ਗਿਣਨ ਆਇਆ ਤੇ ਉਸਾਂ ਜਵਾਨਾਂ ਨੱਪ ਕੇ ਤੋਂ ਕੁੱਟ ਛੱਡਿਆ ਯਾਨੀ ਉਹਦੇ ਉਹ ਲਿਖਿਆ ਉਹਨੇ MS ਲੀ ਨੇ ਪੰਜਾਬ ਐਂਡ ਦੀ ਵਾਰ ਕਿ ਉਹਨਾਂ ਉਸ ਤੇ ਪੀਸ ਕਰਕੇ ਤੇ ਉਸਾਂ ਸੱਟ ਦਿੱਤੇ ਖੇਤਾਂ 'ਚ ਫੈਲਾ ਦਿੱਤੇ ਉਹਦੇ ਸੈਯਦ ਨੂਰ ਦੇ ਤੇ ਉਸ ਤੋਂ ਬਾਅਦ ਜ਼ਾਹਿਰ ਜਿਹੜੀ ਮਿਡ ਰਾਂਝੇ ਵਾਲਿਆਂ ਨਾਲ ਹੋਈ ਉਹ ਵੀ ਉਹਦੀ ਕਹਾਣੀ ਵੀ ਕਰਨੀ ਮੁਨਾਸਬ ਨਹੀਂ ਜਿਹੜੇ ਬਾਅਦ ਫੌਜ ਆ ਗਈ ਜਾਂ ਮਰਦਵਾਲਾਂ ਸੂਨ ਵਿੱਚ ਉਹਨਾਂ ਵੀ ਰਿਕਰੂਟਮੈਂਟ ਜਿਹੜੀ ਹੈ ਉਹਨੂੰ ਰੈਜ਼ਿਸਟ ਕੀਤਾ ਤੇ ਉਹਨਾਂ ਵੀ ਫੌਜ ਸੱਦੀ ਗਈ ਉੱਤੇ ਔਰ ਰੈਜ਼ਿਸਟੈਂਸ ਨੂੰ ਉਹਨੇ ਕੁਚਲਿਆ ਵੀ ਗਿਆ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਰੈਜ਼ਿਸਟੈਂਸ ਨਹੀਂ ਦਿੱਤੀ। ਬਾਅਦ ਜਿਹੜੀ ਗਦਰ ਮੂਵਮੈਂਟ ਆਈ ਉਹਦੇ ਵਿੱਚ ਮੂਵਮੈਂਟ ਦੇ ਵਿੱਚ ਜਿਹੜੀ ਪ੍ਰਾਇਮਰੀਲੀ ਸਿੱਖ ਮੁਸਲਮਾਨਾਂ ਰਲ ਕੇ ਜਿਹੜੀ ਰੈਜ਼ਿਸਟੈਂਸ ਦਿੱਤੀ ਹੈ ਰਿਕਰੂਟਮੈਂਟ ਦੇ ਖਿਲਾਫ ਉਹ ਵੀ ਨੋਨ ਹੈ ਔਰ ਉਹ ਚਲਦੀ ਰਹੀ ਹੈ ਉਹ ਫੇਜ਼ਸ ਦੇ ਵਿੱਚ ਚਲਦੀ ਰਹੀ ਹੈ ਉਹ ਕੁਝ ਉਹਨਾਂ ਦਾ ਵਿਗਾੜ ਨਹੀਂ ਸਕੀ ਲੇਕਿਨ ਉਹਨੇ ਜਿਹੜਾ ਇੱਕ ਪੈਸ਼ਨ ਹੈ ਸੀ ਰੈਜ਼ਿਸਟੈਂਸ ਦਾ ਉਸ ਪੈਸ਼ਨ ਦਾ ਇਨਕੈਪਸੂਲੇਟ ਜ਼ਰੂਰ ਕੀਤਾ ਜਿਹੜੀ ਖਦਰ ਮੂਵਮੈਂਟ ਉਹਦਾ ਪ੍ਰੈਕਟੀਕਲ ਇੰਪੈਕਟ ਇਤਨਾ ਕੋਈ ਨਹੀਂ ਹੋਇਆ ਸਾਰੇ ਬੰਦੇ ਨੱਪੇ ਗਏ ਕੋਈ ਉਸ ਲੈਵਲ ਦੀ ਕੈਚਅਪ ਨਹੀਂ ਹੋ ਸਕਿਆ ਕਲੋਨੀਅਲਿਜ਼ਮ ਡੈਂਟ ਨਹੀਂ ਪਾ ਸਕੀ ਉਹ ਮੂਵਮੈਂਟ ਲੇਕਿਨ ਉਹਨੇ ਇੱਕ ਰੈਜ਼ਿਸਟੈਂਸ ਦੇ ਜਿਹੜੀ ਕਲੈਕਟਿਵ ਪੰਜਾਬੀ ਰੈਜ਼ਿਸਟੈਂਸ ਦੀ ਸਾਈਕੀ ਹੈ ਉਹਨੂੰ ਜ਼ਰੂਰ ਐਮਪਾਵਰ ਕੀਤਾ ਉਹਦੇ ਵਿੱਚ ਕੁਝ ਲਾਈਨਾਂ ਹੀ ਆ ਉਹ ਇੱਕ ਦੋ ਲਾਈਨਾਂ ਉਸ ਕਦਰ ਪੋਇਟਰੀ ਦੀ ਵੀ ਪੂਰੀ ਕਿਤਾਬ ਜਿਹੜੀ ਕਦਰ ਸ਼ਾਇਰੀ ਹੋਈ ਹੈ ਤੇ ਉਹਦੇ ਵਿੱਚ ਇੱਕ ਲਾਈਨ ਹੈ ਕਿ ਇਹ ਕਾਗਜ਼ ਨਹੀਂ ਇਹ ਲੜਾਈ ਦਾ ਝੰਡਾ ਹੈ ਜਿਹੜੇ ਅਸੀਂ ਲੈਟਰ ਲਿਖ ਰਹੇ ਹਾਂ ਕਦਰ ਰਸਾਲਾ ਵੀ ਉਹਨਾਂ ਸ਼ੁਰੂ ਕੀਤਾ ਅਖਬਾਰ ਸ਼ੁਰੂ ਕੀਤੀ ਕਿ ਇਹ ਨਹੀਂ ਔਰ ਇੱਕ ਹੋਰ ਲਾਈਨ ਹੈ ਉਹ ਇੰਟਰਸਟਿੰਗ ਜਿਹੀ ਹੈ ਉਹ ਆਖਦੇ ਕਿ ਜ਼ਾਲਮ ਫਰੰਗੀਆਂ ਦੀਆਂ ਚਿਤੜਾਂ ਤੇ ਲਾਉਣ ਵਾਸਤੇ ਕਰੇ ਸਿੱਖਾਂ ਲਾਲ ਕਹੋ ਉਮਰੇ ਲੋਹਾਰ ਨੂੰ ਬਈ ਸਿੱਖਾਂ ਲਾਲ ਕਰਿਆ ਸੰਗਰੇ ਬਣਾਣੀ ਨੇ ਜਿਹੜੇ ਹਥਿਆਰ ਬਣਾ ਰਹੇ ਨੇ ਉਹ ਕਰੋ ਕਰੇ ਸਿੱਖਾਂ ਲਾਲ ਕਹੋ ਉਮਰੇ ਲੋਹਾਰ ਨੂੰ। ਸੋ ਐਨੀਵੇ ਗਦਰ ਮੂਵਮੈਂਟ ਦਾ ਇੱਕ ਰੋਲ ਰਿਹਾ ਲੇਕਿਨ ਮੈਂ ਜਿਵੇਂ ਕਿਹਾ ਕਿ ਉਹ ਇੰਪੈਕਟ ਨਹੀਂ ਕਰ ਸਕੀ ਕਲੋਨੀਅਲ ਪਾਵਰ ਨੂੰ ਲੇਕਿਨ ਜ਼ਾਹਿਰ ਸਾਡੀ ਉਹਨੇ ਜਿਹੜਾ ਪੰਜਾਬੀ ਰੈਜ਼ਿਸਟੈਂਸ ਹੈ ਅਸੀਂ ਐਵੇਂ ਸਾਨੂੰ ਤੇ ਆਪਣੇ ਤੋਂ ਜਿਹੜਾ ਮਤਲਬ ਅਸਾਂ ਉਂਝ ਹੀ ਕੌੜ ਚੜੀ ਰਹਿੰਦੇ ਜਿਹੜਾ ਸਾਡੇ ਤੋਂ ਉਤਲਾ ਹੁੰਦਾ ਥਲਵੇ ਨਾਲ ਸਾਡਾ ਪਿਆਰ ਹੁੰਦਾ ਤਾਂ ਪਾਵਰ ਜਿਹੜੀ ਹੈ ਨਾ ਜੀ ਉਹਦੇ ਵਿੱਚ ਸਾਡਾ ਆਪਣਾ ਇੱਕ ਡਾਇਨਾਮਿਕਸ ਇਹ ਨਿੱਕਾ ਪੁੱਤਰ ਹੈ ਮੇਰਾ ਤੇ ਇਸ ਤੋਂ ਬਚਣਾ ਵੀ ਇੰਝ ਹੀ ਹੈ ਜਿਵੇਂ ਕਿਸੇ ਕਲੋਨੀਅਲ ਪਾਵਰ ਤੋਂ ਬਚਣਾ। ਵਰਲਡ ਵਾਰ 1 ਦੇ ਵਿੱਚ ਟੋਟਲ ਜਿਹੜਾ ਕੰਬੈਟ ਰਿਕਰੂਟ ਹੈ ਅਸੀਂ ਵਰਲਡ ਵਾਰ 1 ਤੇ ਵਾਪਸ ਆ ਰਹੇ ਉਹਦੇ ਵਿੱਚ 3,70,609 ਪੰਜਾਬੀ ਹੈ ਔਰ ਟੋਟਲ ਕੰਬੈਟ ਰਿਕਰੂਟ ਹੈ 8,77,068 ਜਿਹੜਾ ਲੜਾਕਾ ਹੈ ਸੋ 43% ਲੜਾਕਾ ਜਿਹੜਾ ਉਹ ਪੰਜਾਬ ਚ ਹੋ ਗਿਆ। ਟੋਟਲ ਡੈਥ ਜਿਹੜੀ ਹੈ ਵਰਲਡ ਵਾਰ 1 ਦੀ ਉਹ ਤਕਰੀਬਨ 68,000 ਦੇ 67,771 ਇੱਕ ਨੰਬਰ ਦੇ ਵਿੱਚ 61,041 ਡੈਡ ਔਰ ਵੂਨਡਡ 67,771 ਉਹਦੇ ਵਿੱਚ ਜਿਹੜੇ ਪੰਜਾਬੀ 61,000 ਦੇ ਵਿੱਚੋਂ ਪੰਜਾਬੀ 40,000 ਹੋਏ। ਸੋ ਤੁਸੀਂ ਵੇਖੋ ਕਿ ਪੰਜਾਬ ਨੇ ਵਰਲਡ ਵਾਰ 1 ਵਿੱਚ ਜਿਹੜੀ ਨਾ ਪੰਜਾਬ ਦੀ ਜੰਗ ਗਈ ਨਾ ਹਿੰਦੁਸਤਾਨ ਦੀ ਜੰਗ ਗਈ ਇਹ ਤਾਂ ਯੂਰਪ ਦੀ ਜੰਗ ਯੂਰਪ ਵਿੱਚ ਹੁੰਦੀ ਪਈ ਉਹਦੇ ਵਿੱਚੋਂ ਇੱਕ ਅਨਪ੍ਰੀਪੇਅਰਡ ਫੌਜੀਆਂ ਲੋਕ ਵਿਚਾਰੇ ਯਾਨੀ ਜਿਹੜਾ ਵਰਲਡ ਵਾਰ 1 ਹੀ ਜ਼ੁਲਮ ਹੋਇਆ ਨਾ ਪੰਜਾਬੀਆਂ ਦਾ ਉਹਨਾਂ ਹੁਣ ਗੋਰੇ ਰਿਵਾਰਡ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਇਹ ਸਾਰੇ ਜਿਹੜੇ ਸਾਡੇ ਮੁਰੱਬੇ ਇਕੱਠੇ ਲੱਭੇ ਨੇ ਸਾਡੇ ਜਵਾਨਾਂ ਜਿਹੜੇ ਬਾਹਰੋਂ ਵਰਲਡ ਵਾਰ 1 ਦੇ ਵੈਟਰਨਸ ਹੈ ਉਹਦੇ ਵਿੱਚ ਉਹਨਾਂ ਰਿਵਾਰਡ ਜ਼ਰੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਜਿਹੜੀ ਕਤਲੇਆਮ ਹੋਇਆ ਪੰਜਾਬੀਆਂ ਦਾ ਉਹ ਵੀ ਰੱਜ ਕੇ ਹੋਇਆ। ਜਿਹੜੀ ਪਹਿਲੀ ਇੰਡੀਅਨ ਲਾਹੌਰ ਰੈਜੀਮੈਂਟ ਗਈ ਹੈ ਉਹ ਟ੍ਰੈਂਚਸ ਦੇ ਵਿੱਚ ਗਈ ਹੈ ਔਰ ਟ੍ਰੈਂਚ ਵਾਰਫੇਅਰ ਵਰਲਡ ਵਾਰ 1 ਦੀ ਮਸ਼ਹੂਰ ਹੈ ਔਰ ਕਿੰਨਾ ਕਤਲੇਆਮ ਹੋਇਆ ਉਹਦੇ ਵਿੱਚ ਇੱਕ ਕਿਤਾਬ ਹੈ ਡੇਵਿਡ ਓਮੇਸੀ ਦੀ ਜਿਹਨੇ ਉਹ ਜਿਹੜੇ ਫਰਾਂਸ ਚੋਂ ਖਤ ਆਏ ਨੇ ਵਾਪਸ ਪੰਜਾਬ ਵਿੱਚ ਉਹ ਖਤ ਉਹਨੇ ਇਕੱਠੇ ਕੀਤੇ ਨੇ ਅੰਗਰੇਜ਼ੀ ਟ੍ਰਾਂਸਲੇਟ ਕਰਕੇ ਉਹਦੀ ਬੜੀ ਹੋਰਿਫਿਕ ਸਟੋਰੀ ਲੋਕ ਜਿਵੇਂ ਕਹਿ ਰਹੇ ਇੰਝ ਮਰ ਰਹੇ ਨੇ ਜਿਵੇਂ ਪੱਤੇ ਝੜਦੇ ਨੇ ਖਜ਼ਾਨ ਦੇ ਵਿੱਚ ਦਰਖਤਾਂ ਦੇ ਉੱਤੋਂ ਇੰਝ ਮਰ ਰਹੇ ਨੇ ਸਾਡੇ ਬੰਦੇ ਔਰ ਦੂਜੇ ਉੱਤੋਂ ਖਤ ਲਿਖ ਕੇ ਉਹ ਕਹਿ ਰਹੇ ਨੇ ਕਿ ਭਾਈ ਬੰਦਿਆਂ ਨੂੰ ਕੌਣ ਭਰਤੀ ਨਾ ਦੇਣ ਬੜਾ ਕਤਲੇਆਮ ਹੋ ਰਿਹਾ ਹੈ ਤੇ ਮੇਰੇ ਭਰਾ ਨੂੰ ਕਹਿਣਾ ਭਰਤੀ ਵਾਸਤੇ ਜਾਣ ਦੀ ਕੋਈ ਲੋੜ ਨਹੀਂ ਔਰ 61,000 ਦੇ ਵਿੱਚ 40,000 ਅਰਾਊਂਡ 40,000 ਪੰਜਾਬੀ ਹੋਇਆ ਵਰਲਡ ਵਾਰ 1 ਦੇ ਵਿੱਚ ਔਰ ਟੋਟਲ ਰਿਕਰੂਟਮੈਂਟ ਜਿਹੜੀ ਸਿਰਫ ਕੰਬੈਟ ਰਿਕਰੂਟਸ ਦੀ ਲੜਾਕੇ ਦੀ ਜਿਹੜਾ ਸਭ ਤੋਂ ਜ਼ਿਆਦਾ ਮਰਨਾ ਵੀ ਹੈ ਉਹ 43% ਸੋ ਬਹੁਤ ਮੈਸਿਵ ਕਤਲੇਆਮ ਹੋਇਆ ਔਰ ਜਿਹੜਾ ਮੈਸੋਪੋਟੇਮੀਆ ਦੇ ਵਿੱਚ ਹੋਇਆ ਉਹ ਜਿਹੜਾ ਹੁਣ ਏਰੀਆ ਇਰਾਕ ਦਾ ਸੀਰੀਆ ਦਾ ਲਬਨਾਨ ਦਾ ਜਿਹੜਾ ਏਰੀਆ ਸਾਰਾ ਇਸਾ ਮੈਸੋਪੋਟੇਮੀਆ ਆਦੇ ਉਹਦੇ ਵਿੱਚ ਉਹ ਡੈਥ ਮਾਰਚ ਆਫ ਮੈਸੋਪੋਟੇਮੀਆ ਕਿ ਉਹ ਦੇ ਵਿੱਚ ਜਿਹੜੇ ਉਹ ਇੱਕ ਲੰਬੀ ਇੱਕ ਹੋਰ ਕਹਾਣੀ ਹੈ ਕਿ ਟਰਕਿਸ਼ ਫੌਜਾਂ ਨੇ
ਜਿਹੜਾ ਜਿਹੜਾ ਕੂਤਲਾ ਮਾਰਾ ਦਾ ਸੀਜ ਹੈ ਉਹਦੇ ਵਿੱਚ ਜਿਵੇਂ ਭੁੱਖੇ ਮਰ ਗਏ ਪੰਜਾਬੀ ਸਾਰੇ, ਉਹਨਾਂ ਨੇ 4 ਮਹੀਨੇ ਦਾ, ਮੇਰੇ ਖਿਆਲ 3 ਤੋਂ 4 ਮਹੀਨੇ ਦਾ ਉਹ ਸੀਜ ਰਿਹਾ। ਔਰ ਉਸ ਤੋਂ ਬਾਅਦ ਜਦੋਂ ਉਹਨਾਂ ਕਾਬੂ ਕਰਕੇ ਦੇਣ ਤਾਂ ਗੋਰੇ ਜਿਹੜੇ ਆਫੀਸਰਸ ਹੈ ਉਹਨਾਂ ਮਤਲਬ ਜੇ ਲੋਕਲ ਨੇਟਿਵ ਆਰਮੀ ਉਹਨਾਂ ਇਲਜ਼ਾਮ ਦੇਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਦੀ ਵਜ੍ਹਾ ਤੋਂ ਅਸੀਂ ਹਾਰ ਗਏ ਹਾਂ। ਉਹ ਜਿਹੜਾ ਇੱਕ ਰੇਸਿਜ਼ਮ ਹੈ ਸੀ ਜਿਹੜਾ ਕਿ ਕਿਸੇ ਨਾ ਕਿਸੇ ਤਰ੍ਹਾਂ ਤੇ ਕੈਮੋਫਲਾਜ ਰਿਹਾ, ਜਦੋਂ ਡਿਫੀਟ ਹੁੰਦੀ ਹੈ ਤਾਂ ਫਿਰ ਸਾਰਾ ਕੁਝ ਸਾਹਮਣੇ ਆ ਜਾਂਦਾ। ਉਹਦੇ ਨਾਲ ਟਰਾ ਕੇ ਗਏ। ਸੋ ਜਿਹੜੀ ਸਾਡੀ ਫੋਕਲੋਰ ਹੈ ਉਹਨਾਂ ਟੁਰਾ ਕੇ ਉਹਨਾਂ ਖੜਿਆ ਬਾਰਡਰਸ ਤੱਕ, ਕਿੱਥੋਂ ਉਹਨਾਂ ਚੁੱਕਿਆ ਕੂਤਲ ਮਾਰਾ ਤੋਂ ਟੁਰਾ ਕੇ ਉਹ ਸੀਰੀਆ ਤੱਕ ਉਹਨਾਂ ਗਿਣ ਕੇ ਗਏ। ਔਰ ਉਹਦੇ ਵਿੱਚ ਬਹੁਤ ਬੰਦਾ ਮੋਇਆ ਰਾਹ ਦੇ ਵਿੱਚ, ਜਿਨ੍ਹਾਂ ਦੀਆਂ ਹੱਡੀਆਂ ਹੀ ਉੱਥੇ ਸਹਿਰਾਜ, ਇਤਨੀ ਗਰਮੀ ਹੈ ਉਹਦੇ ਵਿੱਚ ਹੀ ਰਹਿ ਗਈਆਂ ਉੱਥੇ। ਔਰ ਜਿਹੜੇ ਤਰਕਸ਼ ਫੌਜੀ ਆਏ ਤਾਂ ਉਹਨਾਂ ਬੂਟ ਵੀ ਉਹਨਾਂ ਦੇ ਗਿਣ ਕੇ ਦਿੱਤੇ, ਇਹਨਾਂ ਦੇ ਬੂਟ ਚੰਗੇ ਤੋਂ ਉਹਨਾਂ ਅੱਗੇ ਬੂਟ ਲਾ ਕੇ ਆਸਾਨ ਦੇ ਦਿੱਤੇ। ਤੇ ਉਹ ਡੈਥ ਮਾਰਚ ਮੈਸੋਪੋਟੇਮੀਆ ਆਸਾਨ ਦੇ ਉਹਦੇ ਵਿੱਚ ਬਹੁਤ ਕਤਲ ਹੋਇਆ। ਸੋ ਜਿਹੜਾ ਨੇਟਿਵ ਫੌਜੀ ਹੈ ਔਰ ਪੰਜਾਬੀ ਹੈ, ਇਸ ਵਜ੍ਹਾ ਤੋਂ ਇਹ ਤੁਸੀਂ ਇਹ ਵੇਖੋ ਕਿ ਜਿਹੜੀ ਸਾਡੀ ਫੋਕਲੋਰ ਹੈ ਉਹਦੇ ਵਿੱਚ ਬਸਰੇ ਦਾ ਬੜਾ ਜ਼ਿਕਰ ਹੈ, ਕਿਉਂਕਿ ਮੈਸੋਪੋਟੇਮੀਆ ਦੇ ਵਿੱਚ ਔਰ ਸਪੈਸ਼ਲੀ ਇਹ ਜਿਹੜਾ ਇੱਕ ਇਵੈਂਟ ਹੈ ਇਹਦੇ ਵਿੱਚ ਬਹੁਤ ਪੰਜਾਬੀ ਹੋਇਆ। ਸੋ ਜਿੱਥੇ ਵੀ ਤੁਸੀਂ ਵੈਣਾਂ ਦੀ ਗੱਲ ਹੁੰਦੀ ਹੈ ਸਾਡੀ ਔਰ ਲਿਮੈਂਟ ਦੀ ਗੱਲ ਹੁੰਦੀ ਹੈ ਉਹਦੇ ਵਿੱਚ ਬਸਰਾ ਜ਼ਰੂਰ ਆਉਂਦਾ। ਸੋ ਇਹਦੇ ਵਿੱਚ ਵਰਡ ਵਰਮਾਨੀ ਚਾਹੀਦਾ ਦੱਸਣਾ ਬੜਾ ਜ਼ਰੂਰੀ ਹੈ ਕਿ ਗਾਂਧੀ ਜਿਹੜਾ ਉਹ ਪਹਿਲੇ 2-3 ਸਾਲ ਰਿਕਰੂਟਮੈਂਟ ਕਰਾਂਦਾ ਰਿਹਾ ਫੌਜੀਆਂ ਵਾਸਤੇ। ਜਿਹੜਾ ਸਾਡਾ ਹੀਰੋ ਹੈ ਇੰਡੀਅਨਸ ਦਾ ਸਪੈਸ਼ਲੀ ਆਜ਼ਾਦੀ ਦਾ, ਉਹ ਬੇਸਿਕਲੀ ਉਹਨਾਂ ਦਾ ਏਜੰਟ ਰਿਹਾ ਰਿਕਰੂਟਿੰਗ। ਉਹਦਾ ਇੱਕ ਖਤ ਹੈ Gandhi in his 27th April 1918 letter to J.L. Maffrey, ICS, private secretary ਹੈ ਵਾਇਸਰਾਏ ਚੈਮਸਫੋਰਡ ਦਾ, ਉਸ ਨਾਲ ਲਿਖਦਾ ਜੀ ਪੇਜ 374 ਦੇ ਕਲੈਕਟਿਵ ਵਰਕਸ ਦੇ ਵਿੱਚੋਂ, he promised to raise 500,000 Indian troops. In letter to Viceroy on 29th April, he promised ungrudging and unequivocal support to the empire. On 9 vehicles, page 382. If I became your recruiting agent in chief, I may rain men on you. ਮੈਂ ਅਗਰ ਤੇਰਾ ਰਿਕਰੂਟਿੰਗ ਏਜੰਟ ਬਣ ਗਿਆ ਤੇ ਮੈਂ ਤੇਰੇ ਉੱਤੇ ਬਾਰਿਸ਼ ਕਰ ਦਾਂਗਾ ਰਿਕਰੂਟਰਸ ਦੀ। ਔਰ ਇਹ ਜਿਸ ਟਾਈਮ ਵੈਂਦਾ ਇਤਨੀ ਮੈਸਿਵ ਰਿਕਰੂਟਮੈਂਟ ਕੀਤੀ, 4 ਮਹੀਨੇ ਕੰਪੇਨ ਕੀਤੀ ਕਿ ਬਿਮਾਰ ਹੋ ਗਿਆ ਗਾਂਧੀ। ਔਰ ਇਹਦੇ ਵਿੱਚ ਇਹ ਉਹਨਾਂ ਬੜੇ ਅਜੀਬੋ ਗਰੀਬ ਲਾਲਚ ਦਿੰਦਾ ਰਿਹਾ ਰਿਕਰੂਟਮੈਂਟ ਵਾਸਤੇ ਕਿ ਇੱਕ ਬੜੀ ਮਜ਼ੇਦਾਰ ਸਪੀਚ ਹੈ ਰਾਸ ਦੇ ਉੱਤੇ 26 ਜੂਨ 1918 ਦੀ। ਉਹ ਕਹਿੰਦਾ ਵੋਲੰਟਰੀ ਰਿਕਰੂਟਮੈਂਟ ਇਜ਼ ਕੀ ਟੂ ਸਵਰਾਜ, ਵੀ ਸੈਲਫ ਰੂਲ ਵਾਸਤੇ, ਐਂਡ ਵਿਲ ਗਿਵ honor and manhood. So manhood ਹੈ ਉਹਨੂੰ ਪਲੇ ਕਰ ਰਿਹਾ। The honor of woman is bound with it. ਨਾਲ ਔਰਤਾਂ ਨੂੰ ਕਹਿ ਰਿਹਾ ਕਿ ਤੁਹਾਡੀ ਇੱਜ਼ਤ ਤੇ ਮਰਦਾਂ ਦੀ ਇੱਜ਼ਤ ਨਾਲ ਜੁੜੀ ਹੋਈ ਹੈ। ਕੈਸਾ ਇੱਕ ਐਂਟੀ ਫੈਮਿਨਿਜ਼ਮ ਥੀਸਿਸ ਹੈ। We should have 20 per 1000 recruits per village. What are 2 in 100? How many do cholera and other diseases kill? ਪਰ ਜੇਕਰ 2-4 ਮਰ ਵੀ ਗਏ ਤੇ ਕਿਵੇਂ ਵੇਖੋ ਹੈਜ਼ੇ ਨਾਲ ਕਿੰਨੇ ਬੰਦੇ ਮਰ ਪੈਂਦੇ। ਤੇ ਅਗਰ ਜਿੱਥੇ ਮਰ ਗਏ ਵਰਲਡ ਵਾਰ 1 ਤਾਂ ਕੀ ਹੋਇਆ? ਤੁਸੀਂ ਦੇਖੋ ਨਾ ਕੈਸਾ ਐਂਟੀ ਪੀਪਲ ਥੀਸਿਸ ਉਹਨਾਂ ਪੀਜ਼ਨਟਸ ਵਾਸਤੇ, ਉਹਨਾਂ ਗ੍ਰਾਸ ਰੂਟ ਦੇ ਵਿਚਾਰੇ ਲੋਕਾਂ ਕੈਸੇ ਐਲੋਰ ਕੀਤਾ ਜਾ ਰਿਹਾ। ਬੁੱਕ ਤੇ ਹੋਰ ਰੀਜ਼ਨ ਹੈ, ਬੁੱਕ ਵਾਸਤੇ ਤੇ ਤੁਸੀਂ ਲੋਕਾਂ ਐਲੋਰ ਕਰਨ ਦੀ ਲੋੜ ਨਹੀਂ ਕਿ ਭਾਈ ਵਰਤੀ ਹੋ। ਮੈਂ ਅਗਰ ਬੁੱਕ ਹਾਂ ਤੇ ਮੈਂ ਜਿਹੜੀ ਨੌਕਰੀ ਲੱਭਦੀ ਪਈ ਮੈਂ ਕਰਨੀ, ਲੇਕਿਨ ਵੰਜ ਕੇ ਪ੍ਰੋਪੇਗੈਂਡਾ ਕਰਨਾ, ਉਹਨਾਂ ਦੱਸਣਾ ਮਤਲਬ 2-4 ਬੰਦੇ ਮਰ ਗਏ ਤੇ ਕੀ ਹੈਜ਼ੇ ਨਾਲ ਕਿੰਨੇ ਬੰਦੇ ਮਰ ਪੈਂਦੇ। If the scriptures are right, ਅਗਰ ਸਾਡੀਆਂ ਮਜ਼ਹਬੀ ਕਿਤਾਬਾਂ ਠੀਕ ਹਨ, they become a source of joy and pride to those left behind. ਸ਼ਹਾਦਤ ਦੇ ਗੇਮ ਖੇਡ ਰਿਹਾ ਉਹ ਜਿਹੜੇ ਮਰ ਗਏ ਗੋਰੇ ਵਾਸਤੇ, ਇਹਨਾਂ ਤੁਸੀਂ ਸਹੀ ਸਮਝੋ। ਸਾਡੀ ਸਕ੍ਰਿਪਚਰਸ ਕਿਤਨੀਆਂ ਬਿਕਮ ਅ ਸੋਰਸ ਆਫ ਜॉय ਐਂਡ ਪ੍ਰਾਈਡ ਟੂ ਦੋਜ਼ ਲੈਫਟ ਬਿਹਾਈਂਡ, ਜਿਹੜੇ ਪਿੱਛੇ ਰਹਿ ਜਾਣਗੇ ਉਹਨਾਂ ਵਾਸਤੇ ਕਿੰਨੇ ਉਹ ਪ੍ਰਾਈਡ ਦੀ ਗੱਲ ਹੈ। ਸਿਸਟਰਸ ਹੁਣ ਔਰਤਾਂ ਨੂੰ ਕਹਿ ਰਹੇ, ਯੂ ਸ਼ੁਡ ਇਨਕਰੇਜ ਯੂਰ ਹਸਬੈਂਡਸ ਐਂਡ ਬ੍ਰਦਰਸ ਐਂਡ ਸਨਸ ਐਂਡ ਨਾਟ ਵਰੀ them with your objections. ਉਹਨਾਂ ਡੱਕਣ ਦੀ ਲੋੜ ਨਹੀਂ, ਨਾ ਬੱਚੀ ਹੋਣ ਦਿਓ। if you want them to be true men, ਦੇਖੋ ਨਾ ਕਿਹਦਾ ਮੈਨ ਚਲਾ ਰਿਹਾ ਗਾਂਧੀ, if you want them to be true men, send them to the army with your blessings. Your piety will watch over them there. If they fall, agar mar mur gaye, console yourself with the thoughts that they have fallen in the discharge of their duty and they will be yours in your next generation. But ਨਵਾਂ ਹੀ ਅਵਤਾਰ ਹੈ, ਤੁਹਾਡੇ ਹੀ ਰਹਿਣਗੇ ਇਨਸ਼ਾਅੱਲਾ, ਫਿਕਰ ਨਾ ਕਰੋ। ਇੱਕ ਵਾਰ ਮਰਨ ਦੇ ਉਹਨਾਂ ਨੂੰ ਜਾਣ ਦਿਓ ਜ਼ਰਾ ਗੋਰੇ ਦੀ। ਔਰ ਦੂਜਾ ਫਿਰ ਕਸ਼ਤੀ ਐਂਡ ਕੇ ਦੇਖੋ ਮਸਲਾ ਹੈ ਕਿ ਕਿਵੇਂ Gandhi is like Lord Krishna. 1920 ਕੀ ਕਹਿ ਰਿਹਾ, I am one of the greatest ਖਸ਼ਤੀਰਾਜ਼ of India. ਖਸ਼ਤਰੀ ਜਿਹੜੇ ਨੇ, ਜਿਹੜੇ ਕਿ ਲੜਾਕੇ ਨੇ, ਮੈਂ ਭਾਈ greatest earlier he was so ਇਹ ਡੁਪਲੀਸਿਟੀ ਗਾਂਧੀ ਦੀ ਵੀ ਹੈ ਵਰਲਡ ਵਾਰ ਰਿਕਰੂਟਮੈਂਟ ਦੇ ਵਿੱਚ, ਜਿਹੜਾ ਕਾਸਟਿਜ਼ਮ ਹੈ ਔਰ ਜਿਵੇਂ ਪਲੇ ਆਊਟ ਕੀਤਾ ਜਾ ਰਿਹਾ ਸ਼ਹਾਦਤ ਨੂੰ, ਉਹ ਵੀ ਵੇਖਣ ਵਾਲਾ। ਵੇਖੋ ਨਾ ਜਿਹੜਾ ਪ੍ਰੋਪੇਗੈਂਡਾ ਔਰ ਜਿਹੜੀ ਮਾਰਕੀਟਿੰਗ ਕੈਂਪੇਨ ਹੈ ਗਾਂਧੀ ਦੀ, ਉਹ ਵਰਲਡ ਵਾਰ 1 ਦੇ ਤੁਸੀਂ ਲੈਟਰਸ ਪੜ੍ਹੋ ਨਾ ਜਿਹੜੇ ਉਹਨੇ ਗੋਰਿਆਂ ਨੂੰ ਲਿਖੇ ਨੇ, ਉਹ देयर आई ओपनिंग। और वो कलेक्टिव वर्क्स ਜਿਹੜੇ ਗਾਂਧੀ ਦੇ ਹੈ ਉਹਦੇ ਵਿੱਚ ਉਹ ਲਾਜ਼ਮੀ ਪੜ੍ਹਨੇ ਚਾਹੀਦੇ ਨੇ, ਉਹ ਜਿਹੜੇ ਆਨਲਾਈਨ ਵੀ ਅਵੇਲੇਬਲ ਨੇ। ਸੋ
ਅੱਛਾ ਉਹ ਕਾਊਂਟ ਕਰਕੇ ਵੀ ਦੇ ਰਿਹਾ। ਔਰ ਇੱਕ ਖੇੜਾ ਵਿਲੇਜ ਗਿਆ ਉਹ ਕਹਿ ਰਿਹਾ ਤੁਹਾਡੇ ਇੰਨੇ ਬੰਦੇ ਨੇ 12,000 ਤੇ ਅਗਰ ਇੱਕ ਸ਼ਾਇਦ 7% ਜਾਂ 8% ਤੁਸੀਂ ਰਿਕਰੂਟ ਕਰ ਵੀ ਦਿਓਗੇ ਤੇ ਕੀ ਫਰਕ ਪੈਂਦਾ, ਤੇ ਦੂਜੋ ਅਗਰ ਕੁਝ ਮਰ ਵੀ ਗਏ ਤੇ ਤਾਂ ਕੀ ਹੈ। ਸੋ ਮੈਂ ਜਦੋਂ ਪੜ੍ਹੇ ਨੇ ਵੈਰੀ ਆਈ ਓਪਨ। ਸੋ ਐਨੀਵੇ ਜਿਹੜਾ ਰਿਕਰੂਟਰ ਚੀਫ ਹੈ ਗੋਰੇ ਦਾ ਉਹ ਗਾਂਧੀ ਵੀ ਹੈ, ਲੇਕਿਨ ਬਾਅਦ ਚ ਉਹ ਮੁੱਕਰ ਗਏ। ਦੇਖੋ ਨਾ, ਜਦੋਂ ਰਿਕਰੂਟਮੈਂਟ ਹੋਈ ਔਰ ਬੰਦੇ ਬਣਨੇ ਸ਼ੁਰੂ ਹੋ ਗਏ, ਉਹਨੂੰ ਪਤਾ ਕਿ ਸੈਲਫ ਰੂਲ ਇਤਨੀ ਸੌਖਾ ਨਹੀਂ ਲੱਭਣ ਲੱਗਾ, ਤੇ ਗਾਂਧੀ ਮੁੱਕਰ ਗਿਆ। ਉਸ ਤੋਂ ਬਾਅਦ ਉਸ ਆਖਿਆ ਕਿ ਇਹ ਭੁੱਖਾਂ ਵਾਸਤੇ ਤੇ ਨੌਕਰੀ ਵਾਸਤੇ ਰਹਿੰਦੇ ਨੇ ਜਿਹੜੇ ਸਾਰੇ ਰਿਕਰੂਟਰ, ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ। ਠੀਕ ਹੈ, ਇਹ ਸ਼ਹੀਦ ਕਿੱਥੋਂ ਦੇ ਨੇ, ਇਹ ਜਿਹੜੀ ਹੈ ਨਾ ਜੀ ਅਨਜਸਟ ਮੌਤ ਮੋਏ ਹੋਏ। ਐਨੀਵੇ ਅੱਛਾ, ਇੰਜ ਯਾਰ ਵਰਲਡ ਵਾਰ 2 ਦੇ ਵੀ ਕੁਝ ਨੰਬਰ ਨੇ, ਲੇਕਿਨ ਮੈਂ ਟਾਈਮ ਜ਼ਿਆਦਾ ਹੋ ਗਿਆ। ਅੱਛਾ, ਉਸ ਬਾਅਦ MS ਲੀ ਦੀ ਕਿਤਾਬ ਹੈ ਪੰਜਾਬ ਐਂਡ ਦੀ ਵਾਰ, ਅਗਰ ਕਿਸੇ ਇੰਟਰਸਟ ਹੈ, ਉਹ ਜਿਹੜੇ ਰੋਲ ਆਫ ਆਨਰਸ ਦਿੱਤੇ ਗਏ ਨੇ, ਉਹ ਜਿਹੜੀਆਂ ਅਵਾਰਡਾਂ ਦਿੱਤੀਆਂ ਗਈਆਂ, ਉਹਨੇ ਉਹ ਸਾਰੀਆਂ ਡਾਕੂਮੈਂਟ ਕੀਤੀਆਂ। ਮਤਲਬ ਮੈਂ ਪਧਰਾੜ ਦਾ ਤੇ ਪਹਿਲ ਦੇ 2 ਜਿਹੜੇ ਪੀਰ ਹਨ, ਉਹਨਾਂ ਵੀ ਕੋਈ 4-4 6-6 ਮੁਰੱਬੇ ਗਿਣ ਕੇ ਦੇਣ ਗੋਰੇ ਦੇ ਕੋਲੋਂ ਭਰਤੀ ਕਰਾਉਣ ਵਾਸਤੇ। ਔਰ ਭਰਤੀ ਸਾਡੇ ਆਵਾਨ ਹੁੰਦੇ ਰਹੇ ਤੇ ਮੁਰੱਬੇ ਜਿਹੜੇ ਨੂੰ ਪੀਰਾਂ ਲੱਭ ਗਏ ਬਈ ਨਾ ਅਸਾਂ ਭਰਤੀ ਦਿੱਤੀ। ਉਦੋਂ 2 ਬੜੇ ਇੰਟਰਸਟਿੰਗ ਨਾਂ ਹੈ ਜੀ, ਮੈਂ ਅਗਰ ਇੱਥੋਂ ਮੈਂ ਲੱਭ ਗਿਆ। ਹੁਣ ਸਰਗੋਧੇ ਦੇ ਸਾਲੇ ਮੁਹੰਮਦ ਦੇ ਸਰਗੋਧੇ ਦਾ ਫੈਸਲਾ ਬੁੱਖੀ ਦਾ, ਸਰਦਾਰਪੁਰ ਦਾ, ਹਡਾਲੀ ਦਾ, ਕੋਟ ਹਕੀਮ ਖਾਨ ਦਾ, ਚੱਕ ਨੰਬਰ 115 ਦਾ, ਜੋ ਕੋਈ ਇੱਥੇ ਬੈਠਾ ਕੁੰਡ ਦਾ, ਜਾਨੀਆਂ ਦਾ। ਸੋ ਇਹ ਵਹੀਰ ਦਾ, ਜ਼ਮਾਨ ਖਾਨ, ਸਰਦਾਰ ਜ਼ਮਾਨ ਖਾਨ ਵਹੀਰ, ਉਹਨੇ ਸਾਰਾ ਰਿਕਾਰਡ ਕੀਤਾ ਵੀ ਕਿਹਨੂੰ ਅਸਾਂ ਟਾਈਟਲ ਦਿੱਤਾ, ਕਿਹਨੂੰ ਅਸਾਂ ਜਗੀਰ ਦਿੱਤੀ ਹੈ, ਔਰ ਕਿੰਨੇ ਮੁਰੱਬੇ ਦਿੱਤੇ ਨੇ, ਔਰ ਕਿਹਨੂੰ ਅਸਾਂ ਮੈਚ। ਸੋ ਉਹਨਾਂ ਨੇ ਛੋੜਿਆ ਕੋਈ ਨਹੀਂ। ਉਹਦੇ ਵਿੱਚ ਤੁਸੀਂ ਅਗਰ ਆਪਣੇ ਇਲਾਕੇ ਦਾ ਜਵਾਨ ਵੇਖਣਾ, ਹੁਣ ਅੰਗੇ ਦਾ ਵੇ ਇੱਕ ਮੁਹੰਮਦ ਲਤੀਫ, ਸਰਦਾਰ ਮੁਹੰਮਦ ਲਤੀਫ, ਇਸਾਂ ਲੱਭਿਆ ਜੀ 1 ਮੁਰੱਬਾ, ਹੁਣ ਕੀ ਲੱਭੇ 5 ਮੁਰੱਬੇ ਮੁਹੰਮਦ ਖਾਨ। ਤੇ ਖੁਸ਼ਾਬ ਵਿੱਚ ਸਰਦਾਰ ਬਹਾਦਰ ਖਾਨ, ਉਸਾਂ 250 ਲੱਭੇ, ਉਹ ਸ਼ਾਹ ਨਹੀਂ ਗਿਆ। ਜਗੀਰ ਲੱਭੀ 250 ਦੀ, ਮੇਰੇ ਖਿਆਲ ਵਿਗਿਆ ਚਾਹੁੰਦੇ। और राजबी लाल और बुलंद खान सगोदेदार कुफरीदार सुरखिया पहल चंदन पीर ਜਿਹੜਾ ਉਹ 6 ਮੁਰੱਬੇ ਗਿਣਦਾ, 6 ਮੁਰੱਬੇ ਦੀ ਚੰਦਨ ਪੀਰ ਰਿਕਰੂਟਮੈਂਟ ਦੇਣ ਵਾਸਤੇ ਸਾਡੇ ਨਾਲ ਦੇ ਗ੍ਰਾਂਡ। ਪਰ ਐਨੀਵੇ, ਸੋ ਉਹ ਨੰਬਰ ਉੱਥੇ ਉਹ ਸਾਰੇ ਲਿਖੇ ਮੈਂਸ਼ਨ ਕੀਤੇ। ਹੁਣ ਅਸੀਂ ਆਈਏ ਜੀ ਜਿਹੜੀ ਸਾਡਾ ਡਿਟੇਲ ਹੀ ਨਹੀਂ ਬੰਦਾ, ਜਿਹੜੀ ਫੋਕਲੋਰ ਲਿਖੀ ਗਈ। ਮੈਂ ਜਿਵੇਂ ਦੱਸਿਆ ਕਿ ਹਰ ਘਰ ਦੇ ਵਿੱਚੋਂ ਬੰਦੇ ਮੋਏ, ਯਾਨੀ ਇਸੇ ਵਿੱਚ ਔਰ ਉਹਨਾਂ ਵਾਰ ਸਰਵਿਸਿਜ਼ ਪਬਲਿਸ਼ ਕੀਤੀਆਂ। ਸ਼ਾਹਪੁਰ ਡਿਸਟ੍ਰਿਕਟ ਮੈਂ ਦੱਸਿਆ, ਮੇਰਾ ਪੜਦਾਦਾ ਗਿਆ ਸ਼ਾਹਪੁਰ ਡਿਸਟ੍ਰਿਕਟ ਦੀਆਂ ਵਾਰ ਸਰਵਿਸਿਜ਼ ਦੇ ਵਿੱਚ ਜ਼ਿਕਰ ਹੈ ਕਿਸ ਗ੍ਰਾਂ ਚ ਕਿੰਨੇ ਬੰਦੇ ਰਿਕਰੂਟ ਹੋਏ। ਪਧਰਾੜੋ 289 299 ਬੰਦਾ ਭਰਤੀ ਹੋਇਆ, ਜਿਹਦੇ ਵਿੱਚੋਂ 13 ਮੋਏ। ਉਹ ਵੀ ਮੈਂ ਰਜਿਸਟਰ ਕੀਤਾ, ਇਸ ਗ੍ਰਾਂ ਦੇ ਵਿੱਚੋਂ ਇਤਨੀ ਰਿਕਰੂਟਮੈਂਟ ਆਈ ਹੈ ਔਰ ਇਤਨੇ ਬੰਦੇ ਮੋਏ ਨੇ ਉਹਦੇ ਵਿੱਚ, ਔਰ ਉਹ ਸਾਰੇ ਉਹਨਾਂ ਰਜਿਸਟਰ ਕੀਤੇ ਨਾਲ। ਕਿਸਾਂ ਇੰਡੀਅਨ ਆਰਡਰ ਆਫ ਮੈਰਿਟ ਮਿਲਿਆ, ਗੈਲੈਂਟਰੀ ਅਵਾਰਡਸ ਮਿਲੇ, ਕਿਸਾਂ ਅਸਾਂ ਮੁਰੱਬੇ ਦਿੱਤੇ ਨੇ, ਕਿਸਾਂ ਨਹੀਂ ਦਿੱਤੇ। ਉਹ ਰਿਕਾਰਡਿੰਗ ਪੂਰੀ ਉਹਨਾਂ ਕੀਤੀ ਹੈ ਆਪਣੀ, ਉਹ ਇਹਨਾਂ MS ਲੀ ਦੀ ਕਿਤਾਬ ਦੀ ਵਾਰ ਸਰਵਿਸਿਜ਼ ਜਿਹੜੀਆਂ ਸ਼ਾਹਪੁਰ ਡਿਸਟ੍ਰਿਕਟ ਦੀਆਂ ਉਹਦੇ ਵਿੱਚੋਂ ਵੀ ਮਿਲਦਾ। ਲੇਕਿਨ ਉਹ ਜਿਹੜੀ ਫੋਕਲੋਰ ਨੇ ਜਿਵੇਂ ਯਾਦ ਕੀਤਾ ਸੀ, ਸਾਰੀ ਡੈਵਸਟੇਸ਼ਨ ਹੈ, ਸਾਰੀ ਡੈਥ ਹੈ, ਕਿ ਕੋਈ ਗ੍ਰਾਂ ਨਹੀਂ ਜਿੱਥੇ ਬੰਦੇ ਮੋਏ ਨਹੀਂ। ਉਸਾਂ ਉਹਦੇ ਵਿੱਚ ਕੁਝ ਫੋਕਲੋਰ ਮੈਂ ਸੁਣਾਉਂਦਾ ਕਿ ਸੁੱਤਾ ਉੱਠਿਆ ਮਕਈ ਕੋਲੋਂ, ਰੱਬ ਕਰੇ ਲਾਮ ਤਰੁੱਟੇ ਮੁੜ ਆਵੇ ਬੰਬਈ ਕੋਲ। ਉਹ ਮਕਈ ਕੋਲੋਂ ਸੁੱਤਾ ਪਿਆ ਤੇ ਭਰਤੀ ਕਰਕੇ ਲੈ ਗਏ ਨੋ, ਔਰ ਰੱਬ ਕਰੇ ਲਾਮ, ਵੱਡੀ ਲਾਮ ਦਾ ਪਤਾ, ਲਾਮ ਦਾ ਮਤਲਬ ਕਹਿੰਦੇ ਨੇ ਕਿ ਲਾਮ ਫ੍ਰੈਂਚ ਵਰਡ ਹੈ ਜਿਹਦਾ ਮਤਲਬ ਵਾਰ ਹੈ, ਕਿ ਪਹਿਲੀ ਜੰਗ ਬਈ ਸੁੱਤਾ ਉੱਠਿਆ ਮਕਈ ਕੋਲੋਂ, ਰੱਬ ਕਰੇ ਲਾਮ ਤਰੁੱਟੇ ਮੁੜ ਆਵੇ ਬੰਬਈ ਕੋਲੋਂ। ਛੱਲਾ ਰੂਣਾ ਗੋੜਾ, ਡਾਡਾ ਪਿਆ ਰੋੜਾ, ਛੱਲੀ ਸਾਵੀ ਜੰਗੀਏ, ਹਾਕਮ ਅੱਜ ਫਰੰਗੀਏ, ਡਾਡੀ ਹੱਥ ਦੀ ਤੰਗੀਏ, ਕਿਹੜੇ ਪਾਸੇ ਜਾਵਾਂ ਪੌੜੀ ਪਈ ਖਾਵਾਂ। ਗੱਡੀ ਸਰਕਾਰੀ ਪੁਲਾਂ ਤੋਂ ਲੰਘਣੀਆਂ ਛਮ ਕਰਕੇ, ਬਚੜੇ ਮਾਵਾਂ ਨੇ ਗਿੱਦੀ ਰਹਿੰਦੀਆਂ ਕਰਕੇ। ਨੀਰ ਅੱਖੀਆਂ ਦੀ ਸੁੱਕ ਗਈ ਏ, ਗੱਡੀ ਤੇਰੀ ਚੰਨ ਢੋਲਾ, ਜਾ ਬਸਰੇ ਰੁਕ ਗਈ ਏ। ਬੂਟਾ ਪੱਕਿਆ ਅੰਬੀਆਂ ਦਾ, ਤੁਰ ਗਿਆ ਲਾਮ ਤੇ ਚਨਾ, ਡਾਡਾ ਰਾਜ ਫੰਡੀਆਂ। ਚਿੱਠੀਆਂ ਬੇਰੰਗ ਭੇਜਦਾ, ਕਿਹੜੀ ਛੋਣੀ ਲਵਾ ਲਿਆ ਨਾਵਾਂ। ਵੇਖਾਂ 4 ਚਫੇਰੇ, ਜਾਨੀ ਨਜ਼ਰ ਨਾ ਆਵੇ, ਸਾਡਾ ਸਬਰ ਫਰੰਗੀ ਨੂੰ ਮਾਰੇ। ਬਾਗੇ ਵਿੱਚ ਕਈ ਹੋਸੀ, ਤਰੁੱਟੀਆਂ ਲਾਵਾਂ, ਰੰਡੀ ਸੁਹਾਗਣ ਸਹੀ ਹੋਸੀ। ਖੰਭ ਖੁੱਸ ਗਏ ਕਾਵਾਂ ਦੇ, ਬਸ ਕਰ ਜਰਮਨਾ, ਬੱਚੇ ਖੁੱਸ ਗਏ ਮਾਵਾਂ ਦੇ। ਮੈਂਡੇ ਤਨ ਤੇ ਪਾਟੀ ਲੀਰ, ਖੈਰੀ ਆਮਣ ਮੈਂਡੇ ਵੀਰ, ਦੇਵਰ ਜੇਠ ਘਰ ਵਾਲਾ, ਲਾਮ ਗਏ ਤਿੰਨੋਂ ਗੱਭਰੂ। ਜਿਵੇਂ ਅਸੀਂ ਆਖਦੇ ਪਏ ਸੀ, ਇੱਕ ਇੱਕ ਗ੍ਰਾਂ ਵਿੱਚੋਂ 4 ਭਰਾ ਹੈ, ਤਾਂ ਸਾਰੇ ਭਰਤੀ ਹੋ ਕੇ ਲੱਗ ਗਏ। ਔਰ ਉਹਦੀ ਵਜ੍ਹਾ ਭੁੱਖ ਹੈ। ਇਹ ਸਮਝਣਾ ਬੜਾ ਜ਼ਰੂਰੀ ਹੈ, ਜਿਹੜੀ ਤੁਹਾਡੀ ਸੋਸ਼ੋ ਇਕਨੋਮਿਕਸ ਹੈ ਉਹ ਡਰਾਈਵ ਕਰਦੀ ਹੈ। ਕੋਈ ਨਾ ਨਹੀਂ ਹੁੰਦਾ। ਉਸ ਤੋਂ ਬਾਅਦ ਹਰ ਇੱਕ ਹੋਰ ਤਰ੍ਹਾਂ ਦਾ ਫੌਜੀ ਭਰਤੀ ਦੇ ਵਿੱਚ ਤੁਹਾਡੀ ਲਾਇਲਟੀ ਕ੍ਰੀਏਟ ਕੀਤੀ ਜਾਂਦੀ ਨਾ। ਉਹ ਜੇ
ਸ਼ੋਅ ਰਹੇ 14 15 ਸਾਲਾਂ ਦੇ, ਉਹਨਾਂ ਜਿਹੜੇ ਪਾਸੇ ਮਰਜ਼ੀ ਲਾ ਦੇਣ। ਇਹ ਲਾਈਨ ਜਿਹੜੀ ਹੈ ਬੜੀ ਗ੍ਰੀਵੀਅਸ ਲਾਈਨ ਹੈ ਬਸਰੇ ਦੀ ਗੱਲ ਕਹਿੰਦੇ, ਸੜਕਾਂ ਵਿੱਚ ਟੋਏ ਨਹੀਂ ਬਛੜੇ ਗਰੀਬਾਂ ਦੇ ਬਸਰੇ ਵਿੱਚ ਮੋਏ। ਇਹ ਜਿਹੜੇ ਬਛੜੇ ਗਰੀਬਾਂ ਦੇ ਹਨ ਜੀ, ਇਹ ਮੋਏ ਇਹਨਾਂ ਰਿਕਰੂਟਮੈਂਟ ਦਿੱਤੀ ਹੈ। ਵਰਨਾ ਜਿਹੜੇ ਸਾਰੇ ਉਮਰ ਜਾਂ ਟਿਵਾਣੇ ਹੋ ਰਹੀ ਹੈ, ਜਿਹੜੇ ਮਹਾਰਾਜਾ ਭੁਪਿੰਦਰ ਪਟਿਆਲੇ ਵਾਲਾ ਤੇ ਇਹਨਾਂ ਗਜਨ ਸਿੰਘ ਲੁਧਿਆਣੇ ਵਾਲਾ, ਇਹਨਾਂ ਇਹਦੇ ਤਾਂ ਮੌਜ ਮਸਤੀ ਕਹਿੰਦੇ ਰਹੇ ਨਾ, ਅੱਜ ਵੀ ਜਗੀਰਾਂ ਚ ਅੱਜ ਵੀ ਹੁਕਮਰਾਨੀਆਂ ਕਾਇਮ। ਚੱਲਾ ਜ਼ੇਰਾਂ ਜ਼ਬਰਾਂ ਮੋਇਆ ਮਿਲੀਆਂ ਖਬਰਾਂ ਨਗਲੀ ਪੁਰਿਆ ਭੋਲਾ ਲੰਮੇ ਪੁਰਿਆ। ਅੱਛਾ, ਜਦੋਂ ਨੱਪ ਕਿਤੇ ਇਹਨਾਂ ਜੀ ਇਹਨਾਂ ਫੌਜੀ ਔਰ ਜਿਹੜੇ ਪ੍ਰਿਜ਼ਨਰ ਆਫ ਵਾਰ ਹੈ, ਉਹਦੇ ਵਿੱਚ ਇੱਕ ਪੰਜਾਬੀ ਛੋਰ ਹੈ ਮਲ ਸਿੰਘ, ਇਹਦਾ ਪ੍ਰਿਜ਼ਨਰ ਨੰਬਰ ਹੈ PK619। ਇਹ ਸਾਂ ਨਾ ਉੱਥੇ ਜਰਮਨਾਂ ਰਿਕਾਰਡ ਕੀਤੇ, ਬਸ ਹੁਣ ਅਸੀਂ ਖਤਮ ਹੋਣ ਤੇ ਆ ਗਏ ਆ। ਆਖਰੀ ਰਿਕਾਰਡਿੰਗ ਮੈਂ ਤੁਹਾਨੂੰ ਸੁਣਾਉਣੀ ਜ਼ਰੂਰੀ ਹੈ। ਇਹ ਮੈਂ ਪਹਿਲੇ ਉਸ ਪੜ੍ਹ ਕੇ ਸੁਣਾਣਾ, ਉਸ ਤੋਂ ਬਾਅਦ ਮੈਂ ਥੋੜੀ ਉੱਚੀ ਕਰੇ ਸਾਂ ਵੀ ਲੈਪਟਾਪ ਦਾ ਸਵਾਲ ਆਵੇ। ਇਹ ਬੜਾ ਜ਼ਰੂਰੀ ਹੈ ਕਿ ਉਹ ਉਹਨਾਂ ਦੇ ਨਾਲ ਕੀ ਹੋਇਆ। ਇਹ ਉਹਦੀ ਲਾਈਨ ਤੁਸੀਂ ਸੁਣੋ ਜ਼ਰਾ, ਪ੍ਰਿਜ਼ਨਰ ਆਫ ਵਾਰ ਹੈ। ਔਰ ਇਹ ਵੰਸਡorf ਜਿਹੜਾ ਬਰਲਿਨ ਦੇ ਬਾਹਰ ਇੱਕ ਪ੍ਰਿਜ਼ਨਰ ਆਫ ਵਾਰ ਕੈਂਪ ਉੱਥੇ ਰਿਕਾਰਡ ਕੀਤੀ ਗਈ। ਟੋਟਲ 2677 ਆਡੀਓ ਰਿਕਾਰਡਿੰਗਾਂ ਜਿਹੜੀਆਂ ਉਹਨਾਂ ਕੀਤੀਆਂ ਪ੍ਰਿਜ਼ਨਰ ਆਫ ਵਾਰ ਦੀਆਂ। ਔਰ ਰਾਇਲ ਪ੍ਰੂਸ਼ੀਅਨ ਫੋਨੋਗ੍ਰਾਫਿਕ ਕਮਿਸ਼ਨ ਜਿਹੜਾ ਉਹਨਾਂ ਬਣਾਇਆ, ਫੋਨੋਗ੍ਰਾਫਿਕ ਆਵਾਜ਼ ਤੋਂ ਨਿਕਲਿਆ ਫੋਨੋਗ੍ਰਾਫਿਕ ਕਮਿਸ਼ਨ ਬਣਾਇਆ ਉਹਨਾਂ। ਔਰ 23 ਦਸੰਬਰ 1915 ਤੋਂ ਗਿਣ ਕੇ 19 ਦਸੰਬਰ 1918 ਤੱਕ ਉਹਨਾਂ ਇਹ ਫੋਨੋਗ੍ਰਾਫਿਕ ਮਸ਼ੀਨਾਂ ਦੇ ਥਰੂ ਰਿਕਾਰਡਿੰਗ ਕੀਤੀਆਂ। ਉਹ ਕਹਿੰਦੇ ਕਿ ਉਹ ਆਦੇ ਪ੍ਰਿਜ਼ਨਰ ਆਫ ਵਾਰ ਆ ਭਾਈ ਜੀ ਉੱਠੋ, ਦੱਸ ਤੂੰ ਕੋਈ ਗੱਲ ਕਰ, ਆਪਣੀ ਨੇਟਿਵ ਲੈਂਗੁਏਜ ਗੱਲ ਕਰ। ਉਹ ਰੇਸ਼ਲ ਪ੍ਰੋਫਾਈਲਿੰਗ ਵੀ ਹੈ, ਉਹ ਲਿੰਗੁਅਲ ਪ੍ਰੋਫਾਈਲਿੰਗ ਵੀ ਹੈ, ਉਹਦੇ ਤੇ ਉਹਨਾਂ ਉੱਥੇ ਰਿਕਾਰਡਿੰਗ ਇਕੱਠੀਆਂ ਕੀਤੀਆਂ। ਇੱਕ ਰਿਕਾਰਡਿੰਗ ਨਿਕਲੀ ਔਰ ਮੈਂ ਸਾਡਾ ਯਾਰ ਲਮਜ਼ ਦਾ ਬਲਕਿ ਕਿਤਾਬ ਛਪੀ, ਕਿਤਾਬ ਵੀ ਬੜੀ ਕਮਾਲ ਹੈ, ਉਹਦੇ ਵਿੱਚ ਇੱਕ DVD ਲਾਈ ਉਹਨਾਂ, ਉਹਦੇ ਵਿੱਚ ਰਿਕਾਰਡਿੰਗ ਸ਼ਾਮਿਲ ਹੈ। ਔਰ ਸ਼ਾਂਤਨੂ ਦਾਸ ਹੈ ਸਾਡਾ ਬੇਲੀ, ਇੱਕ ਉਹ ਵੀ ਉੱਥੇ ਪੋਸਟ ਡਾਕ ਕਰਦਾ ਰਿਹਾ। ਔਰ ਅਲੀ ਰਜ਼ਾ ਲਮਜ਼ ਦਾ ਪ੍ਰੋਫੈਸਰ ਹਿਸਟਰੀ ਦਾ, ਉਹ ਵੀ ਪੋਸਟ ਡਾਕ ਕਰਦਾ ਰਿਹਾ। ਉੱਥੋਂ ਇਹ ਲੱਭੀਆਂ। ਇਹਦੀ ਆਡੀਓ ਫਾਈਲ ਮੇਰੇ ਕੋਲ, ਉਹ ਮੈਂ ਆਡੀਓ ਚ ਲਿਆ ਸੀ। ਮੈਂ ਉਸ ਪਹਿਲੇ ਦੱਸਾਂ ਕੀ ਹੋਇਆ ਕਿ ਵੇਖੋ ਨਾ, ਜਿਹੜੇ ਇਹ ਵਿਚਾਰੇ ਮਸਕੀਨ 17-18 ਸਾਲ ਦੇ ਚੋਰ ਉੱਥੇ ਮਾਰੇ ਗਏ ਔਰ ਫਿਰ ਪ੍ਰਿਜ਼ਨਰ ਆਫ ਵਾਰ ਹੋ ਗਏ, ਉਹ ਆਪਣੀ ਜ਼ਬਾਨ ਵਿੱਚ ਕਿਵੇਂ ਆਦਾ ਪਿਆ। ਮੈਂ ਪਹਿਲੇ ਲਾਈਨ ਪੜ੍ਹਦਾ, ਉਸ ਤੋਂ ਬਾਅਦ ਅਸੀਂ ਇਹਦੀ ਆਡੀਓ ਚੱਲ ਸੀਗੇ ਤੇ ਉੱਥੇ ਅਸੀਂ ਗੱਲ ਖਤਮ ਕਰ ਦਿੱਸਾਂ। ਬਸ ਅਸੀਂ ਕੋਈ ਸਵਾਲ ਜਵਾਬ ਹੋਏ ਤਾਂ ਗਿਣ ਗਸਾਂ, ਬਲਕਿ ਮੈਂ ਸੁਗੋ ਦੇ ਨਾਲ ਗੱਲ ਕਹਿੰਦਾ ਮੋੜ ਵੱਧ ਜਿਹੜੇ ਮੋੜ ਕੋਈ ਸਵਾਲ ਜਵਾਬ ਹੋਏ ਤਾਂ ਗਿਣ ਗਸਾਂ। ਅੱਛਾ ਹੁਣ ਲਾਈਨ ਸੁਣੋ ਜੀ। ਇੱਕ ਆਦਮੀ ਸੀ, ਢੇਰ ਮੱਖਣ ਖਾਂਦਾ ਸੀ ਹਿੰਦੁਸਤਾਨ में, 2 सेर ਦੁੱਧ ਪੀਂਦਾ ਸੀ। ਇੱਕ ਆਦਮੀ ਸੀ ਨਾ, ਉਹ ਆਪਣੇ ਆਪ ਨੂੰ ਵੀ ਇੱਕ ਮੈਟਾਫੋਰ ਦੇ ਤੌਰ ਤੇ ਇੱਕ ਆਦਮੀ ਲੈ ਰਿਹਾ ਹੈ ਜੀ। ਇੱਕ ਆਦਮੀ ਮਤਲਬ ਆਪਣੀ ਗੱਲ ਹੀ ਨਹੀਂ, ਉਹ ਕਹ ਰਿਹਾ ਇੱਕ ਆਦਮੀ ਸੀ, ਮਤਲਬ ਉਹ ਨਾਂ ਹੀ ਭੁੱਲ ਗਿਆ, ਉਹਦੀ ਆਇਡੈਂਟੀਟੀ ਖਤਮ ਹੋ ਗਈ ਹੈ। ਉਹ ਪ੍ਰਿਜ਼ਨਰ ਆਫ ਵਾਰ ਇੱਕ ਆਦਮੀ ਸੀ, ਢੇਰ ਮੱਖਣ ਖਾਂਦਾ ਸੀ हिंदुस्तान में, 2 सेर दूध पींदा सी एक आदमी। इससे आदमी उसने अंग्रेजा की नौकरी की। वो आदमी यूरोप की लड़ाई में आ गया। उस आदमी नू जर्मनी ने कैद कर लिया। वो इंडिया जाना चाहता है। मतलब गल बड़ी ग्रीवियस है, सारे रुक के एक बार सुनने वाली गल, क्योंकि असां सारे पंजाबी असां गरीबां मस्कीनां दी गल है। जेड़ा अपनी रोटी कमाने मारिया गया, रोटी कमाउण गया, ਇਹਨੂੰ ਕੋਈ ਜਾਰਜ ਪੰਚਮ ਜਾਂ ਕੋਈ ਜਿਹੜਾ ਨਾ ਬ੍ਰਿਟਿਸ਼ ਰਾਇਲਟੀ ਨਾਲ ਜਾਂ ਯੂਰਪ ਦੀ ਵਾਰ ਆਫ ਸਿਵਲਾਈਜੇਸ਼ਨ ਨਾਲ ਕੋਈ ਤਾਲੁਕ ਨਹੀਂ ਹੈ, ਰੋਟੀ ਕਮਾਉਣ ਗਿਆ। ਇੱਕ ਆਦਮੀ ਸੀ, ਢੇਰ ਮੱਖਣ ਖਾਂਦਾ ਸੀ हिंदुस्तान में, 2 सेर दूध पींदा सी एक आदमी। इससे आदमी उसने अंग्रेजा की नौकरी की। वो आदमी यूरोप की लड़ाई में आ गया। उस आदमी नू जर्मनी ने कैद कर लिया। वो इंडिया जाना चाहता है। वो हिंदुस्तान जाऊगा, उसको वह खाना मिलेगा, वो आदमी। और अभी 3 बरस हो गए हैं, खबर नहीं कब सुलह होएगी। 3 साल तो मैं कैदी, 3 साल तो जंग चल रही। वो आदमी 3 बरस हो गए हैं, खबर नहीं कब सुलह होएगा। ये हिंदुस्तान में वो आदमी जाएगा, उसको खाना वो मिलेगा। ये 2 साल वो आदमी इतने हो रह गया तो वो आदमी मर जाऊगा। बस जरा चेक करो, तुसी लाइन चेक करो। वो कह रहा जे 2 साल वो आदमी इतने होर रह गया तो वो आदमी मर जाऊगा। महाराज कृपा करे तो ये छेती सुलह कर लैन, ये छेती सुलह कर लैन, जे असी जान छुटे साडी इत्थों असी कित्थे फस गए। एडी ग्रीवियस है ना जी ये लाइन। ए हुण लाइनां तुसां नोट करनियां ते मैं इहदी आडियो च लैना। ये हुण वेखो 1916 दसंबर 11 1916 दी असी दसंबर च दी रिकॉर्डिंग है। और आवाज शायद इतनी नहीं हो सी, लेकिन तुसें लाइन मैं पढ़ के सुना दी है। इस हुण सुनो। और ये बड़ी ये जरूर ये अज दी भी गल है,
ਦੇਖੋ ਨਾ, ਇਹ ਜਿਹੜੇ ਅੱਜ ਸਾਡੇ ਇਸ ਪੰਜਾਬ ਵਿੱਚ ਫਾਰਮਰ ਬੈਠੇ ਨੇ, ਔਰ ਜਿਹੜੀ ਸਾਡੇ ਆਪਣੇ ਇੱਥੇ ਬਿਜ਼ਨਸ ਦੀ ਕਿਸਾਨਾਂ ਦਾ ਹਾਲ, ਇਹ ਅਸਾਂ ਸਾਰਿਆਂ ਦੀ ਗੱਲ ਹੈ, ਅਸੀਂ ਗਰੀਬਾਂ ਦੀ, ਮਾੜਿਆਂ ਦੀ, ਲਿੱਸਿਆਂ ਦੀ। ਵੇਖੋ ਨਾ, ਇਹ ਅਸਾਂ ਵਰਤੀ ਹੋਏ ਨੇ, ਅਸੀਂ ਭਾਵੇਂ ਪੱਟੀ ਜਿੱਤੀ ਹੋਈ ਹੋ। ਇਹ ਲੰਗਵਾੜੀ ਸ਼ਰੀਰ ਦੀ ਗੱਲ ਨਹੀਂ, ਟਵਾਰਿਆਂ ਦੀ ਗੱਲ ਨਹੀਂ ਹੈ, ਆਮ ਬੰਦੇ ਦੀ, ਲੋਕਲ ਬੰਦੇ ਦੀ ਗੱਲ ਹੈ, ਇੱਕ ਮਸਕੀਨ ਦੀ ਗੱਲ ਹੈ, ਇਹ ਲਿੱਸਿਆਂ ਦੀ ਗੱਲ ਹੈ। ਸੋ ਇਹਨੂੰ ਸੁਣੋ, ਮੈਂ ਪੜ੍ਹ ਕੇ ਸੁਣਾ ਦਿੱਤਾ ਤੇ ਇੱਥੇ ਅਸੀਂ ਗੱਲ ਖਤਮ ਕਰ ਸਕਦੇ। ਉਸ ਤੋਂ ਬਾਅਦ ਸਾਡੀ ਇੱਕ ਸੈਕਿੰਡ, ਮੈਂ ਆਵਾਜ਼ ਉੱਚੀ ਕਰ ਕੇ ایک سیکنڈ دے دو. سر آواز نہیں آ رہی, کوئی آڈیو پلے نہیں ہو رہی؟ بالکل نہیں آواز آ رہی. ہاں بالکل, میرا خیال مینوں تو نہیں آ رہی آواز. اچھا بس پھر میں اس تو چلاؤن کی کوشش کرنا اگر اتوں اس لیپ ٹاپ چلتی ہے. لیکن وہ سننے والی ہے, وہ میں ویسے چلو فیس بک سے پا دیا گا, لنک دے دیا گا. وہ گل میرا دل ہے سی کہ اتنا گھنٹہ جڑے رہے ہیں, تو ایک بار وہ گل اسی سنی ہے ضرور. میں ویکھدا کہ اگر اس تو چلتی ہے, تسی میرے کمنٹ ویکھو, اگر اتوں چل گئی تو چنگی گل ہے اس لیپ ٹاپ تو. کیونکہ وہ گل میں بڑی سنی ہے, اور میں لٹرلی میں رونا اس گل سن کے. وہ جڑی آواز ہے نا, وہ سننی ضروری ہے. وہ اگر نہ چلی اس سے کوئی گل نہیں, اسی اساں بعد جو وکساں کہ وہ میں کدے اپلوڈ کر دے سا. میں نہیں خیال کہ اس کو چلن والی ہے. تسی سوال چکو تو میں نہیں دے رہے چاہیے میل کرنا دوئیے تھے, اگر اتنے چل گئی اس تے اس کو چلا دیں. سوال بھی ہے تو دسو اپنا گجر صاحب. سوال تو سر کوئی ایسا نہیں ہے, بس یہ یہی ہے کہ ایک تو بہت شکریہ, بڑی شاندار گفتگو, اور میں سمجھتا کہ یہ چیزاں نے جنہوں کا سانوں پتہ ہونا چاہیے. فوک جڑا وہ کریشن کے پیچھے, وہ تخلیق کے پیچھے ہمیشہ بہت سارا کرب چھپیا ہوتا ہے جڑا اسی, اور وہ حسن ہی یہ ہے کہ اس کرب نو بڑے احسن طریقے, بڑے شاندار طریقے تسی انجوائے کرتے ہو, تسی سنتے ہو, تسی سناتے ہو. لیکن جی تسی آخری جڑا ہے تسی گل کی بظاہر بڑی معمولی جی, بڑی سادہ بات ہے کہ وہ اپنا دیسی فوڈ وہ کھانا جنہوں مس کر رہے, لیکن یہ پیچھے بنیادی طور پہ پوری زندگی ہے کہ وہ پورا جڑا ایتھے وہ زندگی دا پیٹرن ہے وہ مسنگ ہے, اور یہی مطلب وہ کمال ہے. سر تسی شیئر سکرین کر کے دیکھو, اگر شیئر سکرین دی آپشن کدھر ہے تو ادھر شاید پھر آڈیو جڑی میرا خیال اسی شاید سن سکاں. شیئر سکرین دے تھلے آئیکن آ رہا ہے, ذرا اینوں تسی دیکھو, اگر اس تو تہاڈی یہی لیپ ٹاپ والی سکرین جڑی شیئر ہو جائے گی, جس سے میں جس سے گل کر ایک سیکنڈ مینوں تسی دسنا جی آواز آ رہی بس میں چلانا جی. ایک سیکنڈ ہن تسی سنو جی. نہیں ہے آواز تسی پلے کیتا ہے؟ میں پلے کیتا لیکن میں پھر میں شیئر سکرین شیئر کراں. ہاں چلو وائس ادھر یہ کہ کامنٹ وچ پا دو, بعد وچ اسی دیکھ سکاں گے, میرا خیال ہے شاید سن سکاں گے. ایسی لوگ دیکھ لیں, بالکل ٹھیک, کوئی مسئلہ نہیں.
ਜੀ ਅੱਛਾ, ਇਹ ਬੁਨਿਆਦੀ ਤੌਰ ਤੇ ਅਸੀਂ ਗੱਲ ਕਰ ਰਹੇ ਸੀ ਕਿ ਉਹ ਕਰਬ ਹੈ ਜਿਹੜਾ ਬੜੇ ਹਰ ਬੰਦੇ ਦੇ ਅੰਦਰ, ਔਰ ਪੰਜਾਬ ਖਾਸ ਤੌਰ ਤੇ ਜਿਵੇਂ ਤੁਸੀਂ ਪੁਆਇੰਟ ਆਊਟ ਕੀਤਾ ਕਿ ਇੱਕ ਬੜਾ ਮੇਜਰ ਸ਼ੇਅਰ ਜਿਹੜਾ ਪੰਜਾਬ ਦਾ ਉਹ ਰਿਹਾ ਹੈ ਮਿਲਟਰੀ ਵਿੱਚ, ਔਰ ਜਿਹੜਾ ਮੌਜੂਦਾ ਤੁਸੀਂ ਉਹਦੇ ਨਾਲ ਵੀ ਉਹਨੂੰ ਜੋੜਿਆ, ਜਿਹੜੀ ਮੂਵਮੈਂਟ ਚੱਲ ਰਹੀ ਹੈ ਚੜ੍ਹਦੇ ਪੰਜਾਬ ਵਿੱਚ ਕਿਸਾਨਾਂ ਦੀ ਬੜੀ ਭਰਪੂਰ ਮੂਵਮੈਂਟ ਹੈ, ਉਹ ਕਿਉਂਕਿ ਮੌਕਾ ਹੈ, ਮੈਂ ਚਾਹਾਂਗਾ ਉਹਦੇ ਉੱਤੇ ਤੁਹਾਡਾ ਜਿਹੜਾ ਕਮੈਂਟ ਹੈ, ਕਿਉਂਕਿ ਉਹਦੇ 'ਚ ਹੁਣ ਅਸੀਂ ਦੇਖਦੇ ਹਾਂ ਜਿਹੜਾ ਜਿੰਨੇ ਵੀ ਪ੍ਰੋਮੀਨੈਂਟ ਫਿਗਰਸ ਨੇ ਪੰਜਾਬ ਦੇ, ਖਾਓ ਹੈ ਨੇ, ਆਰਟ ਤੋਂ ਨੇ ਜਾਂ ਲਿਟਰੇਚਰ ਤੋਂ ਨੇ, ਉਹ ਆ ਕੇ ਉਹਨਾਂ ਦੇ ਨਾਲ ਜੁੜ ਰਹੇ ਨੇ, ਬੈਠ ਰਹੇ ਨੇ, ਦਾ ਮਤਲਬ ਕਿ ਦੁਬਾਰਾ ਉਹ ਇੱਕ ਨੈਸ਼ਨਲਿਜ਼ਮ ਦੀ ਜਿਹੜੀ ਫੀਲਿੰਗ ਹੈ ਜਾਂ ਨੈਸ਼ਨਲਿਜ਼ਮ ਦਾ ਜਿਹੜਾ ਤਸਵਰ ਹੈ, ਉਹ ਜਿਹੜਾ ਸਾਡੇ ਵਾਲੇ ਪੰਜਾਬ ਵਿੱਚ ਹਲੇ ਜ਼ਰਾ ਸਲੋ ਹੈ ਜਾਂ ਮਿਸਿੰਗ ਹੈ, ਉਧਰ ਅਸੀਂ ਬੜਾ ਭਰਪੂਰ ਹੈ। ਤੇ ਉਹ ਤੁਸੀਂ ਕੀ ਸਮਝਦੇ ਹੋ? ਤੁਸੀਂ ਆਪਣੀ ਗੱਲਬਾਤ ਵਿੱਚ ਉਹਦੇ ਵੱਲ ਇਸ਼ਾਰਾ ਵੀ ਕੀਤਾ ਕਿ ਪੰਜਾਬੀ ਨੈਸ਼ਨਲਿਜ਼ਮ ਜਿਹੜਾ ਉਹਦੇ ਬਹੁਤ ਜ਼ਿਆਦਾ, ਅਗਰ ਅਸੀਂ ਉਹਨੂੰ ਮੁਵਾਜ਼ਨਾ ਕਰੀਏ ਸਿੰਧੀ ਨੈਸ਼ਨਲਿਜ਼ਮ ਜਾਂ ਜਿਹੜਾ ਸਾਡੇ ਕੋਲ ਪਖਤੂਨ ਨੈਸ਼ਨਲਿਜ਼ਮ ਹੈ, ਉਹਦੇ ਹਵਾਲੇ ਨਾਲ ਅਸੀਂ ਦੇਖਦੇ ਕਿ ਅਸੀਂ ਇਸ ਵੱਲੋਂ ਪਿੱਛੇ ਹਾਂ। ਉਹਦੇ ਨਾਲ ਤੁਸੀਂ ਕਿਵੇਂ ਉਹਨੂੰ ਮੌਜੂਦਾ ਤਨਾਜ਼ਰ ਵਿੱਚ ਦੇਖਦੇ ਹੋ? ਕਿਆ ਅਸੀਂ ਵੀ ਉਸ ਪਾਸੇ ਜਾ ਰਹੇ ਹਾਂ ਜਿਸ ਪਾਸੇ ਜਿਹੜਾ ਉਹ ਇੰਡੀਅਨ ਪੰਜਾਬ ਵਿੱਚ ਅਸੀਂ ਉਹਦੀ ਬੜਾ ਭਰਪੂਰ ਉਹਦਾ ਇੱਕ ਡੈਮੋ ਅਸੀਂ ਦੇਖ ਰਹੇ ਹਾਂ? ਜੀ ਇਹ ਬਿਲਕੁਲ ਠੀਕ ਗੱਲ ਹੈ ਜੀ। ਇਹਦੇ ਵਿੱਚ ਦੋ ਰੀਜ਼ਨ ਨੇ ਮੇਰੇ ਖਿਆਲ। ਇੱਕ ਜਿਹੜੀ ਰਿਲੀਜੀਅਸ ਪਾਰਟੀਸ਼ਨ ਹੋਈ ਹੈ ਨਾ ਜੀ ਪੰਜਾਬ ਦੀ, ਉਹਦਾ ਬੜਾ ਵੱਡਾ ਰੋਲ ਹੈ, ਔਰ ਇਹ ਸਿਰਫ ਗੋਰੇ ਨੇ ਨਹੀਂ ਕੀਤੀ, ਮੇਰਾ ਨਹੀਂ ਖਿਆਲ ਕਿ ਇਹ ਵੇਖੋ ਨਾ, ਅੱਜ ਵੀ ਜਿਹੜੇ ਸਾਡੇ ਕਈ ਸਾਡੇ ਲੋਕ ਨੇ, ਔਰ ਉਹਦੇ ਵਿੱਚ ਉਹ ਗੱਲ ਕਰਨੀ ਔਖੀ ਵੀ ਹੈ ਤੇ ਸੌਖੀ ਵੀ ਹੈ। ਮੈਂ ਹੁਣੇ ਰਿਵਿਊ ਕੀਤਾ ਪਿੱਛੇ ਰਾਇਲਸ ਐਂਡ ਰੈਬਲਸ, ਇੱਕ ਕਿਤਾਬ ਆਈ ਹੈ ਉਹਦਾ ਰਣਜੀਤ ਸਿੰਘ ਦੇ ਟਾਈਮ ਦਾ। ਉਸ ਤੋਂ ਬਾਅਦ ਦੇਖੋ ਨਾ, ਰਣਜੀਤ ਸਿੰਘ ਹੁਕੂਮਤ ਔਰ ਸਿੱਖ ਅੰਪਾਇਰ ਆਖਰ ਜਾਂ ਉਹ ਖਾਲਸਾ ਅੰਪਾਇਰ ਹੈ, ਔਰ ਉਹਦੇ ਉੱਤੇ ਮੇਰਾ ਇੱਕ 2-3 ਪੈਰਾਗ੍ਰਾਫ ਹੈ ਨੇ ਕਿ ਉਹ ਕੀ ਹੈ। ਜਿਹੜੀ ਇਹ ਰਿਲੀਜੀਅਸ ਪਾਰਟੀਸ਼ਨ ਹੋਈ ਹੈ ਨਾ ਪੰਜਾਬੀ, ਉਹ ਪਾਰਟੀਸ਼ਨ ਤੋਂ ਪਹਿਲੇ ਦੀ ਵੀ ਐਗਜ਼ਿਸਟ ਕਰਨ ਲੱਗ ਪਈ ਪੰਜਾਬ ਦੇ ਵਿੱਚ। ਉਸ ਨੈਸ਼ਨਲਿਜ਼ਮ ਮਾਰਿਆ ਬੇਸਿਕ। ਵੇਖੋ ਨਾ, ਅਗਰ ਇੱਕ ਹੁਣ ਅਸੀਂ ਤਾਂ ਮੁਗਲ ਨਾਲ ਇਸਲਾਮਿਕ ਅੰਪਾਇਰ ਨਾ ਆਦੇ, ਅਸਾਂ ਤਾਂ ਕਦੀ, ਮੈਂ ਤਾਂ ਕਦੀ ਨਹੀਂ ਆਕੇ, ਜਾਂ ਬਹੁਤ ਸਾਰੇ ਜਿਹੜੇ ਹਿਸਟੋਰੀਅਨ ਪੰਜਾਬ ਦੇ ਮੁਸਲਮਾਨ ਹਿਸਟੋਰੀਅਨ ਨੇ, ਅਸਾਂ ਤਾਂ ਮੁਗਲ ਅੰਪਾਇਰ ਹੈ, ਇਸਲਾਮਿਕ ਅੰਪਾਇਰ ਕਦੀ ਨਹੀਂ ਆਦੇ। ਉਹ ਇੱਕ ਡਾਇਨੈਸਟੀ ਹੈ, ਇੱਕ ਟ੍ਰਾਈਬ ਦੀ, ਇੱਕ ਫੈਮਿਲੀ ਦੀ ਡਾਇਨੈਸਟੀ ਹੈ, ਉਹ ਫੈਮਿਲੀ ਦੇ ਵਿੱਚ ਚੱਲੀ ਆ ਮੁਗਲ ਅੰਪਾਇਰ। ਲੇਕਿਨ ਇੱਥੇ ਉਹ ਹੁਣ ਰਣਜੀਤ ਸਿੰਘ ਦੀ ਹਕੂਮਤ ਜਿਹੜੀ ਉਹ ਸਿੱਖ ਅੰਪਾਇਰ ਬਣ ਜਾਂਦੀ, ਪੰਜਾਬੀ ਅੰਪਾਇਰ ਨਹੀਂ ਰਹਿੰਦੀ। ਔਰ ਮੁਗਲਾਂ ਨਾਲ ਸਾਡਾ ਤੇ ਕੋਈ ਤਾਲੁਕ ਨਹੀਂ ਸੀ। ਅਸੀਂ ਪੰਜਾਬ ਵਾਲੇ ਹਾਂ, ਕਿਤਨੀ ਫੋਕਲੋਰ ਹੈ ਸਾਡੀ ਮੁਗਲਾਂ ਦੇ ਬਾਰੇ ਜਾਂ ਉਹਨਾਂ ਦੇ ਹੱਕ। ਸਾਡੀ ਤਾਂ ਉਹਦੇ ਅਗੇਂਸਟ ਮੁਗਲ ਫੋਕਲੋਰ ਹੈ। ਦੇਖੋ ਨਾ, ਜ਼ਫਰ ਖਾਨੀ ਮਾਰ ਚੁਗਤਾ ਸੂਰ ਆਇਆ, ਮੁਗਲ ਸਾਡੀ ਫੋਕਲੋਰ ਦਾ ਦਿੱਤੀ, ਜ਼ਫਰ ਖਾਨੀ ਮਾਰ ਕਾਨੀ ਚੁਗਤਾ ਸੂਰ ਆਇਆ, ਜਾਂ ਅਬਦਾਲੀ ਦੇ ਉੱਤੇ ਜਿਵੇਂ ਹੈ ਕਿ ਖਾਦਾ ਪੀਤਾ ਲਾਏ ਦਾ ਤੇ ਬਾਕੀ ਅਹਿਮਦ ਸ਼ਾਇਦ। ਸੋ ਅਸੀਂ ਤਾਂ ਉਹਨਾਂ ਨੂੰ ਮੁਸਲਮਾਨ ਐਮਪਰਰ ਸਮਝਦੇ ਜਾਂ ਕੋਈ ਮੁਸਲਿਮ ਰੂਲਰ ਸਮਝਦੇ, ਜਾਂ ਉਹ ਡਾਇਨੈਸਟੀ ਐਂਡ ਫੈਮਿਲੀ ਦੀਆਂ ਲੁੱਟਣ ਆਇਆ, ਉਹ ਡਾਇਨੈਸਟਿਕ ਫੈਮਿਲੀਜ਼। ਅੱਛਾ, ਲੇਕਿਨ ਹੁਣ ਰਣਜੀਤ ਸਿੰਘ ਦੇ ਬਾਰੇ ਕਿਵੇਂ ਸਿੱਖ ਅੰਪਾਇਰ ਹੋ, ਜਦੋਂ ਪੰਜਾਬੀ ਅੰਪਾਇਰ ਜਾਂ ਖਾਲਸਾ ਸਿੱਖਾਂ ਦੇ ਵਿੱਚੋਂ ਵੀ ਖਾਲਸਾ ਅੰਪਾਇਰ ਹੋ। ਸੋ ਇਹ ਸਾਰਿਆਂ ਪੰਜਾਬੀਆਂ ਸਮਝਣ ਦੀ ਲੋੜ ਹੈ ਕਿ ਤੁਸੀਂ ਨੈਸ਼ਨਲਿਜ਼ਮ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਆਪਣੀ ਕਾਮਨੈਲਿਟੀਜ਼ ਦੇ ਉੱਤੇ ਖੜੋ, ਤੁਹਾਡੀ ਕਾਮਨੈਲਿਟੀਜ਼। ਅਜੇ ਵੀ ਮਤਲਬ ਜਿਹੜੇ ਈਵਨ ਬੜੇ ਰਾਈਟ ਵਿੰਗ ਰਾਈਟਰਸ ਨੇ ਇੰਡੀਆ ਦੇ, ਉਹ ਵੀ ਇਹ ਆਖਦੇ ਨੇ ਬਈ ਅਗਰ ਇੰਡੀਆ ਪਾਕਿਸਤਾਨ ਵਿੱਚ ਕੋਈ ਕਮਿਊਨਿਟੀ ਡਾਇਰੈਕਟਲੀ ਕਨੈਕਟ ਹੋ ਜਾਂਦੀ ਮਿਲਦਿਆਂ ਨਾਲ ਹੀ, ਤਾਂ ਪੰਜਾਬੀਆਂ ਦੀ ਹੈ। ਸੋ ਪੰਜਾਬੀ ਸਾਈਕੀ ਸਮਝਣ ਵਾਸਤੇ ਤੁਹਾਨੂੰ ਸਮਝਣਾ ਪੈਂਦਾ ਕਿ ਇਸ ਸਾਰੇ ਡਿਫਰੈਂਸ ਦੇ ਬਾਵਜੂਦ ਜਿਹੜੀ ਪੰਜਾਬੀਆਂ ਨਾਲ ਕਨੈਕਟੀਵਿਟੀ ਡਿਵੈਲਪ ਹੁੰਦੀ ਈਸਟ ਵੈਸਟ ਪੰਜਾਬ ਦੀ, ਉਹ ਹੋਰ ਕਮਿਊਨਿਟੀਆਂ ਦੀ ਨਹੀਂ ਹੁੰਦੀ। ਸੋ ਤੇ ਨੈਸ਼ਨਲਿਜ਼ਮ ਨਾ ਹੋਣ ਦੀ ਵਜ੍ਹਾ ਰਿਲੀਜੀਅਸ ਬਾਈਫਿਕੇਸ਼ਨ ਹੈ, ਰਿਲੀਜੀਅਸ ਪਾਰਟੀਸ਼ਨਲਿਜ਼ਮ ਹੈ, ਜਿਹੜਾ ਕਿ ਗੋਰੇ ਨੇ ਉਹਨੂੰ ਵਧਾ ਦਿੱਤਾ ਜ਼ਾਹਿਰ ਹੈ, ਕਿਉਂਕਿ ਉਹਦਾ ਕੰਮ ਚੱਲਦਾ ਹੈ ਨਾ। ਅਗਰ ਸਾਰੇ ਮਸਲ ਮੈਂ ਤੁਹਾਨੂੰ ਦੱਸਿਆ ਰਿਕਰੂਟਮੈਂਟ ਦੇ ਵਿੱਚ ਕਿ 1857 ਤੋਂ ਬਾਅਦ ਉਸ ਪੰਜਾਬੀ ਰੈਜੀਮੈਂਟ ਖੜੀ ਇਸ ਤੋਂ ਕੀਤੀ ਕਿ ਉਹ ਯੂਪੀ ਸੀਪੀ ਤੇ ਬੰਗਾਲੀ ਮਦਰਾਸੀ ਰੈਜੀਮੈਂਟ ਦੇ ਖਿਲਾਫ ਕਾਊਂਟਰਵੇਟ ਕਰੇ ਫੌਜ ਵਿੱਚ, ਸਾਰੇ ਸਿੰਗਲ ਪੁਆਇੰਟ ਆਫ ਡਿਪੈਂਡੈਂਸ ਨਾ ਹੋਵੇ। ਤੇ ਜਿਹੜੇ ਪੰਜਾਬ ਵਿੱਚ ਵੀ ਰੂਲ ਕਰਨਾ ਹੈ ਤਾਂ ਉਹਨੇ ਜ਼ਾਹਿਰ ਕਮਿਊਨਿਟੀਆਂ ਆਪਸ ਵਿੱਚ ਸਪਲਿਟ ਵੀ ਕਰਨਾ ਹੈ। ਜਿਵੇਂ ਲੈਂਗੁਏਜ ਸਪਲਿਟ ਹੋਈ, ਮੁਸਲਮਾਨਾਂ ਦੀ ਜ਼ਬਾਨ ਉਰਦੂ ਬਣਾ ਦਿਓ ਔਰ ਸਿੱਖਾਂ ਦੀ ਜ਼ਬਾਨ ਪੰਜਾਬੀ ਬਣ ਗਈ, ਔਰ ਤੁਸੀਂ ਦੇਖ ਲਓ ਕਿ ਕਿਵੇਂ ਕਿਸ ਤਰੀਕੇ ਨਾਲ ਉਹ ਫਿਰ ਮੈਨੀਫੈਸਟੇਸ਼ਨ ਹੋਈ, ਔਰ ਉਹ ਐਕਸੈਪਟ ਕਰ ਲਈ ਲੋਕਾਂ ਨੇ, ਉਸੇ ਤਰ੍ਹਾਂ ਸਾਡੀ ਲੀਗ ਨੇ ਵੀ ਐਕਸੈਪਟ ਕਰ ਲਈ। ਸੋ ਉਹ ਜਿਹੜਾ ਨੈਸ਼ਨਲਿਜ਼ਮ ਹੈ, ਉਹ ਮੇਰਾ ਨਹੀਂ ਖਿਆਲ ਉਸ ਫਾਰਮ ਵਿੱਚ ਐਗਜ਼ਿਸਟ ਕੀਤਾ ਕਦੀ, ਕਿ ਅਨਫੋਰਚੂਨੇਟਲੀ ਲੇਕਿਨ ਉਸ ਤਰ੍ਹਾਂ ਮੈਨੀਫੈਸਟ ਨਹੀਂ ਹੋ ਸਕਿਆ। ਮੇਰਾ ਖਿਆਲ ਹੈ ਕਿ ਸਾਨੂੰ ਜਿਹੜਾ ਨਾ, ਮੈਂ ਉਸ ਹੁਣ ਲਫ਼ਜ਼ ਯੂਜ਼ ਕਰਦਾ ਕਲਚਰਲ ਨੈਸ਼ਨਲਿਜ਼ਮ, ਕਿ ਸਾਨੂੰ ਨਾ ਪੰਜਾਬ ਦੇ ਵਿੱਚ ਕਲਚਰਲ ਨੈਸ਼ਨਲਿਜ਼ਮ ਹੈ, ਕਿਉਂਕਿ ਰਿਲੀਜਨ ਹੁਣ ਇਤਨੇ ਅੱਗੇ ਵੱਧ ਗਏ ਨਾ, ਮਜ਼ਹਬ ਸਾਡੇ ਵਾਲੇ ਪਾਸੇ ਵੀ ਤੇ ਈਸਟ ਪੰਜਾਬ ਵਾਲੇ ਪਾਸੇ
ਮਜ਼ਹਬੀ ਜਿਹੜੀ ਇਨਵੋਲਵਮੈਂਟ ਇਤਨੀ ਅੱਗੇ ਵੱਧ ਗਈ ਹੈ ਕਿ ਉਹ ਹੁਣ ਉਹਦੇ ਉੱਤੇ ਡਿਬੇਟ ਔਖੀ ਹੈ। ਹੁਣ ਕਲਚਰਲ ਨੈਸ਼ਨਲਿਜ਼ਮ ਜਾਂ ਕਲਚਰਲ ਕੋਆਰਡੀਨੇਸ਼ਨ ਤੇ ਕਲਚਰਲ ਕਨੈਕਟੀਵਿਟੀ ਤੇ ਕਲਚਰਲ ਕਾਮਨੈਲਿਟੀ ਤੇ ਗੱਲ ਹੋ ਸਕਦੀ ਕਿ ਬਈ ਸਾਡੀ ਰੋਟੀ ਪਾਣੀ ਸਾਡੇ ਈਵਨ ਸਾਡਾ ਇਮੋਸ਼ਨਲ ਰਿਸਪੌਂਸ ਜਿਹੜਾ ਚੀਜ਼ਾਂ ਦਾ ਪੰਜਾਬੀਆਂ ਦਾ ਇੱਕੋ ਜਿਹਾ, ਭਾਵੇਂ ਉਹ ਸਿੱਖ ਪੰਜਾਬੀ ਹੈ ਤੇ ਭਾਵੇਂ ਹਿੰਦੂ ਪੰਜਾਬੀ ਹੈ ਤੇ ਭਾਵੇਂ ਮੁਸਲਮਾਨ ਪੰਜਾਬੀ, ਸਾਨੂੰ ਐਵੇਂ ਹੀ ਕਵਰ ਤਿਰਖੀ ਚੜਦੀ ਹੈ। ਔਰ ਅਸੀਂ ਇੰਟੈਲੈਕਚੁਅਲੀ ਬਾਅਦ ਚੋਂ ਐਨਾਲਾਈਜ਼ ਕਰਦੇ ਹਾਂ, ਪਹਿਲੇ ਅਸੀਂ ਇਮੋਸ਼ਨਲੀ ਐਨਾਲਾਈਜ਼ ਕਰਦੇ ਹੈ ਵੀ ਬੰਦਾ ਚੰਗਾ, ਪਹਿਲੇ ਬੰਦਾ ਚੰਗਾ ਹੋਣਾ ਚਾਹੀਦਾ, ਬਾਕੀ ਉਹਦੇ ਵਿੱਚ ਕੁਆਲਿਟੀ ਕੀ ਹੈ ਜਾਂ ਨਹੀਂ ਹੈ, ਜਾਂ ਸਾਨੂੰ ਜਿਹੜਾ ਮਿਲਦਾ ਚੰਗੇ ਤਰੀਕੇ ਨਾਲ, ਯਾਰ ਮੈਂ ਗਿਆ ਤੁਹਾਨੂੰ ਰੋਟੀ ਖਾਈ ਜਾਂ ਮੈਨੂੰ ਅੰਦਰ ਬਿਠਾਇਆ ਜਾਂ ਮੈਨੂੰ ਬੂਹੇ ਤੱਕ ਤੋੜਨ ਆਇਆ। ਤੇ ਜਿਹੜਾ ਬੰਦਾ ਉਹ ਜਿਹੜੀ ਈਗੋਇਜ਼ਮ ਹੈ ਨਾ, ਉਹ ਅਸੀਂ ਈਗੋ ਵਾਲਾ ਬੰਦਾ ਨਹੀਂ ਸਾਨੂੰ ਜੱਚਦਾ ਪੰਜਾਬੀ ਆ, ਜਿਹੜਾ ਸਾਡੇ ਨਾਲ ਕਵਰ ਕਰੇ ਅਸੀਂ ਉਸ ਤੋਂ ਵੱਡੇ ਲੈਂਦੇ ਅਸੀਂ ਆਉਂਦੇ ਹਾਂ। ਸੋ ਸਵਾਲ ਬੜਾ ਅਹਿਮ ਸਵਾਲ ਹੈ ਇਹ ਆਪਣੇ, ਸੌਰੀ ਤੁਸੀਂ ਗੱਲ ਕਰ ਰਹੇ ਹੋ ਮੇਰੇ ਖਿਆਲ ਥੋੜੀ ਨਹੀਂ, ਮੈਂ ਇਹੀ ਗੱਲ ਕਰਦੇ ਪਏ ਸੀ ਕਿ ਅਸਾਂ ਕਲਚਰਲ ਨੈਸ਼ਨਲਿਜ਼ਮ ਚਾਹੀਦਾ ਕਿ ਅਸੀਂ ਕਲਚਰਲੀ ਇਕੱਠੇ ਆ ਔਰ ਉਹਦੇ ਤੇ ਕੋਆਰਡੀਨੇਸ਼ਨ ਹੋਣੀ ਚਾਹੀਦੀ। ਮੇਰਾ ਖਿਆਲ ਮਜ਼ਹਬੀ ਤੌਰ ਤੇ ਇਹ ਪੰਜਾਬ ਬਹੁਤ ਮੁਸਲਮਾਨ ਹੋ ਚੁੱਕਿਆ ਸ਼ਦੀਦ, ਔਰ ਉਹ ਪੰਜਾਬ ਜਿਹੜਾ ਉਹ ਸ਼ਦੀਦ ਸਿੱਖ ਹੋ ਚੁੱਕਿਆ। ਸੋ ਮੇਰਾ ਨਹੀਂ ਖਿਆਲ ਉਹਦੇ ਵਿੱਚ ਪ੍ਰੋਬਲਮ ਹੈ, ਕਲਚਰ ਦੀ ਗੱਲ ਹੋ ਸਕਦੀ। ਅੱਛਾ ਜੀ, ਇਹ ਗੁਰਦਾਸ ਢਡਵਾਲ ਸਾਹਿਬ ਨੇ ਇਹਨਾਂ ਦਾ ਸਵਾਲ ਹੈ, ਬੜਾ ਦਿਲਚਸਪ ਸਵਾਲ ਵੀ ਹੈ ਕਿ ਉਹਨਾਂ ਨੇ ਪੁੱਛਿਆ ਹੈ ਕਿ ਜੀ ਇਜ਼ ਦਾ ਪੰਜਾਬੀ ਕੰਟਰੀਬਿਊਸ਼ਨ ਟੂ ਵਰਲਡ ਵਾਰ 1 ਟਾਟ ਇਨ ਸਕੂਲਸ, ਕਿ ਕਿਆ ਸਕੂਲਾਂ 'ਚ ਪੜ੍ਹਾਇਆ ਜਾਂਦਾ? ਵੈਸੇ ਤੇ ਇਹਦਾ ਮੁਖਤਸਰ ਜਵਾਬ ਤੇ ਵੈਸੇ ਇਹੀ ਹੈ ਕਿ ਨੋ, ਲੇਕਿਨ ਮੈਂ ਚਾਹਾਂਗਾ ਕਿ ਇਹਦੇ ਤੇ ਤੁਸੀਂ ਕਰੋ ਕਿ ਜੀ ਕਿਉਂ ਨਹੀਂ ਕੁਝ ਵੀ ਨਹੀਂ, ਉਹ ਕੁਝ ਵੀ ਨਹੀਂ ਪੜਾਇਆ ਜਾਂਦਾ ਜੀ। ਅਸਾਂ ਆਪਣੀ ਤਾਰੀਖ ਕਿਤਨੀ ਯਾਦ ਕੀ ਰੱਖੀ ਹੋਈ ਹੈ, ਦੇਖੋ ਨਾ, ਅਸਾਂ ਕਿਤੇ ਘਰਾਂ ਯਾਦ ਬੰਦੇ ਵਰਲਡ ਵਾਰ ਮਾਨੇ ਨਾ, ਸਿਰਫ ਸਾਡੇ ਪੰਜਾਬੀਆਂ ਉਹਲੇ ਯਾਦ ਆਇਆ ਜਿਹਨੇ ਕੋਈ ਮਲਕ ਐਲਿਜ਼ਬeth ਕੋਈ ਪੈਸੇ ਦਿੰਦੀ ਪਈ ਹੈ ਵਰਲਡ ਵਾਰ 2 ਦੇ। ਮੈਂ ਅਜੇ ਤੱਕ ਯਾਦ ਹੈ ਕਿ ਜਿਹੜੇ ਵਰਲਡ ਵਾਰ ਵਿੱਚ ਰਿਕਰੂਟ ਹੋ ਕੇ ਗਏ ਉਹਨਾਂ ਨੂੰ ਲੱਖ 1.5 ਲੱਖ ਰੁਪਏ ਲੱਭਦਾ ਹੈ, ਯਾਨੀ ਪਾਉਂਡਾਂ 'ਚ ਕੁਝ ਪਾਉਂਡ, 1000 ਪਾਉਂਡ। ਤੇ ਉਸ ਟਾਈਮ ਤੇ ਬਜਦੇ ਨਸਦੇ ਰਹਿੰਦੇ, ਮੈਂ ਪਧਰਾੜ ਵਾਲੇ ਨਿਕਾ ਜੇ ਉਸमें ਉਹਲੇ ਪਧਰਾੜ ਲੋਕ ਨਸਦੇ ਰਹਿੰਦੇ ਆ, ਇਹ ਬੰਦਾ ਗਿਆ ਜੀ ਆਏ ਜਦਾ ਤੇ ਸੁਦਾ ਤੇ ਵਰਲਡ ਵਾਰ ਦੀ ਐਪਲੀਕੇਸ਼ਨ ਖਬਰ ਮੇਰੇ ਸਾਥ ਹੈ, ਇੰਦੀ ਜ਼ਰਾ ਦਰਖਾਸਤ ਫਿਲ ਕਰ ਦਿਓ ਸਮਝਣੀ ਤੇ ਕੁਝ ਪੈਸੇ ਉਹਲੇ ਉਹਨਾਂ ਯਾਦ ਆਇਆ, ਬਸ ਰਿਕਰੂਟਮੈਂਟ ਕੀਤੀ ਹੋਈ, ਜਿਹੜੇ ਪੈਸੇ ਗਿਣਨੇ ਹੈ ਉਹ ਫੰਡ ਬਣਾਇਆ ਮੇਰਾ ਖਿਆਲ ਵੈਟਰਨ ਫੰਡ, ਉਸ 'ਚ ਪੈਸੇ। ਸੋ ਇਹਨਾਂ ਨਹੀਂ ਯਾਦ ਹੁੰਦਾ ਜੀ, ਇਹ ਸਾਡੇ ਆਪਣੇ ਬੰਦਿਆਂ ਕੋਈ ਯਾਦ ਪਾ ਸਾਡੇ ਨਾਲ ਕੀ ਹੋਈ ਤੇ ਹਿਸਟਰੀ ਜਿਹੜੀ ਪੰਜਾਬੀਆਂ ਆਪਣੀ ਤਾਰੀਖ ਨਾਲ ਜੋ ਅਸ਼ਰ ਕੀਤਾ ਉਹ ਹੀ ਉਹਨਾਂ ਕੀਤਾ ਜਿਹੜਾ ਉਹਨਾਂ ਆਪਣੀ ਜ਼ਬਾਨ ਦੇ ਨਾਲ ਕੀਤਾ। ਨਾ ਅਸਾਂ ਜ਼ਬਾਨ ਪਿਆਰੀ ਹੈ, ਨਾ ਅਸਾਂ ਉਹਦੀ ਓਨਰਸ਼ਿਪ ਹੈ। ਔਰ ਉਹ ਜਿਹੜਾ ਬੜੀ ਕਮਾਲ ਉਸ ਗੱਲ ਕੀਤੀ, ਸਾਡਾ ਇੱਕ ਮਾਰਕਸਿਸਟ ਥੀਏਟਰ ਆਰਟਿਸਟ ਹੈ ਬੰਗਾਲ ਦਾ, ਉਹਦਾ ਨਾਮ ਯਾਦ ਆ ਰਿਹਾ, ਇਹ ਕਿਤਾਬ ਮੈਂ ਪੜ੍ਹਦਾ ਪਿਆ ਉਸ ਤੋਂ ਯਾਦ ਹੈ ਕਿ peasant is not conscious custodian of culture, conscious custodian नहीं, because he loses it at the first impact of industrialization, ਕਿ ਜਦੋਂ ਉਹਨੂੰ ਇੰਡਸਟਰੀਲਾਈਜੇਸ਼ਨ ਪੈਂਦੀ ਹੈ ਨਾ, ਸਾਡੇ ਕਿਸਾਨ ਆ ਵਾਈਵਾਨ ਆ, ਉਸੇ ਟਾਈਮ ਤੇ ਹਰ ਸ਼ੈ ਭੁੱਲ ਪੈਂਦਾ। ਇਹਨੂੰ ਨਾ ਸਾਡੇ ਸਾਰੇ ਜਿਹੜੇ ਗਰਾਵਾਂ 'ਚ ਉੱਠ ਕੇ ਸ਼ਹਿਰਾਂ 'ਚ ਆਏ ਨੇ, ਸਾਰੇ ਅਵਾਨ ਤੇ ਗੋਂਦਲ ਤੇ ਵੜੈਚ ਤੇ ਚੱਠੇ ਤੇ, ਉਹ ਸਾਰੇ ਤੁਸੀਂ ਵੇਖ ਲਓ ਉਰਦੂ ਮਾਰਕਾ ਬਣ ਗਏ ਨੇ। ਸਾਡੀ ਜਿਹੜੀ ਸਾਰੀ ਇਲੀਟ ਹੈ, ਸਾਡੀ ਗਰਾਵਾਂ ਵਾਲੀ ਪਿੰਡ ਵਾਲੀ ਜਿਹੜੀ ਇਲੀਟ ਬਾਹਰ ਆਈ ਹੈ, ਉਹਦੀ ਜਨਰੇਸ਼ਨ 'ਚ ਭਾਈ ਉਹ ਤੇ ਉਰਦੂ ਤੇ ਅੰਗਰੇਜ਼ੀ ਉਹਨਾਂ ਪਤਾ ਹੀ ਕੋਈ ਨਹੀਂ ਪੰਜਾਬੀ ਕੀ ਹੁੰਦੀ, ਉਹ ਗੱਲ ਤਾਂ ਉਹਨਾਂ ਨਾਲ ਕਰੋ ਜੀ ਤੋਂ ਸ਼ੁਰੂ ਕਰੇ ਨੇ। ਸੋ ਉਹ ਕੌਨਸ਼ੀਅਸ ਗਾਰਡੀਅਨ ਨਹੀਂ ਹੈ ਸਾਡਾ ਪੀਸ, ਉਹ ਬਾਈ ਇਨਹੈਰੀਟੈਂਸ ਉਸਦਾ ਕਲਚਰ ਲੱਭਿਆ, ਇਨਹੈਰੀਟੈਂਸ ਦੇ ਤੌਰ ਤੇ ਉਸਦੇ ਕੋਲ ਆ ਗਿਆ, ਲੇਕਿਨ ਉਹ ਕੌਨਸ਼ੀਅਸ ਕਸਟੋਡੀਅਨ ਨਹੀਂ ਹੈ। ਜਦੋਂ ਤੱਕ ਅਸੀਂ ਕੌਨਸ਼ੀਅਸ ਕਸਟੋਡੀਅਨ ਨਹੀਂ ਹੋਵਾਂਗੇ ਆਪਣੀ ਹਿਸਟਰੀ ਦੇ, ਆਪਣੇ ਕਲਚਰ ਦੇ, ਆਪਣੇ ਲਿਟਰੇਚਰ ਦੇ, ਤੇ ਉਹਦੇ ਵਿੱਚ ਜ਼ਬਾਨ ਦਾ ਬਹੁਤ ਵੱਡਾ ਰੋਲ ਹੈ। ਉਸ ਤੋਂ ਬਾਅਦ ਜੋ ਮਰਜ਼ੀ ਅਸਾਂ ਕੋਈ ਦੱਸੇ ਸੀ, ਅਸੀਂ ਚੁੱਪ ਕਰਕੇ ਸੁਮਨ ਬੁੱਕ ਮੁੰਨੇ ਅਸੀਂ ਮੰਨ ਕੇ ਸਮਝੀ, ਉਹਦੀ ਇਹ ਵਜ੍ਹਾ ਕੋਈ ਨਹੀਂ ਪੜਾਈ ਜਾ ਰਹੀ। ਬਿਲਕੁਲ ਠੀਕ, ਬੜਾ ਅੱਛਾ। ਵੈਸੇ ਤੁਸੀਂ ਜਿਹੜਾ ਇਸ ਤੋਂ ਪਿਛਲੇ ਸਵਾਲ ਦੇ ਜਵਾਬ ਵਿੱਚ ਬੜੀ ਅੱਛੀ ਗੁਫ਼ਤਗੂ ਕੀਤੀ ਕਿ ਸਾਨੂੰ ਜਿਹੜੀ ਆਇਡੈਂਟੀਟੀ ਹੈ, ਸ਼ਨਾਖਤ ਹੈ, ਉਹਦੇ ਹਵਾਲੇ ਨਾਲ ਅਗਰ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਇਹਦੇ ਚੋਂ ਬਾਹਰ ਕਰ ਲਈਏ, ਮਜ਼ਹਬ ਜਿਹੜਾ ਉਹਨੂੰ ਮਜ਼ਹਬੀ ਆਇਡੈਂਟੀਟੀ ਨਾਲ ਨਾ ਜੋੜੀਏ, ਇਹਨੂੰ ਅਸੀਂ ਆਪਣੀ ਦੂਸਰਾ ਕਲਚਰਲ ਜਿਹੜਾ ਨੈਸ਼ਨਲਿਜ਼ਮ ਉਹਦੇ ਵੱਲ ਜਾਈਏ, ਮੇਰਾ ਖਿਆਲ ਗੱਲ ਆਸਾਨ ਵੀ ਹੋ ਜਾਏ ਔਰ ਸਾਨੂੰ ਜਿਹੜਾ ਕਾਫੀ ਬਿਹਤਰੀ ਵੀ ਹੋਵੇ, ਕਿਉਂਕਿ ਉਹਦੇ ਤੇ ਕੋਈ ਇਖਤਲਾਫ ਨਹੀਂ, ਉਹਦੇ ਤੇ ਨਾ ਕੋਈ ਮਜ਼ਹਬ ਉੱਤੇ ਤੇ ਹੱਲਾ ਹੈ, ਨਾ ਉਹਦੇ ਤੇ ਕੋਈ ਦੁਨੀਆ ਦੀ ਕੋਈ ਤਾਕਤ ਐਸੀ ਹੈ ਜਿਹੜੀ ਉਹਨੂੰ ਨਾਜਾਇਜ਼ ਕਹਿੰਦੀ। ਪੂਰੀ ਦੁਨੀਆ 'ਚ ਇਹ ਜਿਹੜਾ ਕਲਚਰਲ ਨੈਸ਼ਨਲਿਜ਼ਮ ਹੈ ਉਹ ਮੌਜੂਦ ਹੈ। ਮਤਲਬ ਅਸੀਂ ਦੇਖਦੇ ਕਿ ਪੂਰੀ ਦੁਨੀਆ 'ਚ ਜਿਹੜੇ ਬੰਦੇ ਨੇ ਆਪਣੀ ਕਲਚਰ ਦਾ ਉਸੇ ਤਰ੍ਹਾਂ ਪ੍ਰਾਈਡ ਦੇ ਵਿੱਚ ਵੀ ਇਹ ਗੱਲ ਨਿਕਲ ਆਈ ਕਿ ਅਸੀਂ ਜਦੋਂ ਇਹ ਜਿਹੜਾ ਪੰਜਾਬ ਦੇ ਵਿੱਚ ਖਾਸ ਤੌਰ ਤੇ, ਉਹ ਸਾਡੇ ਪੰਜਾਬ ਵਿੱਚ ਜਿਹੜਾ ਪਿੰਡਾਂ ਤੋਂ ਸ਼ਹਿਰਾਂ ਵੱਲ ਜਿਹੜਾ ਮਾਈਗ੍ਰੇਸ਼ਨ ਦਾ ਮਤਲਬ, ਉਹਨੇ ਵੀ ਵੈਸੇ ਸਾਨੂੰ ਬਾਕੀ ਬੜਾ
ਰਗੜਾ ਲਾਇਆ ਹੈ ਕਿ ਸਕੂਲਾਂ ਸਾਡੇ ਵੀ ਹੁਣ ਇਹ ਹੁੰਦਾ ਹੈ ਕਿ ਜਿਹੜਾ 10 ਪੜ੍ਹ ਜਾਂਦਾ ਹੈ ਉਹਦੀ ਕੋਸ਼ਿਸ਼ ਇਹ ਹੁੰਦੀ ਕਿ ਮੈਂ ਸਭ ਤੋਂ ਪਹਿਲੇ ਕਿਸੇ ਤਰ੍ਹਾਂ ਇਹ ਕਰਾਂ, ਸਾਬਤ ਕਰਾਂ ਕਿ ਮੇਰੀ ਮਾਦਰੀ ਜ਼ੁਬਾਨ ਪੰਜਾਬੀ ਨਹੀਂ ਹੈ। ਉਹਦਾ ਅਸੀਂ ਬੜਾ ਵੱਡਾ ਮੁਜ਼ਾਹਰਾ ਜਿਹੜਾ ਦੇਖਿਆ ਆਖਰੀ ਜਿਹੜੀ ਸਾਡੇ ਕੋਲ ਮਰਦਮਸ਼ੁਮਾਰੀ ਹੋਈ ਹੈ ਕਿ ਮਾਦਰੀ ਜ਼ੁਬਾਨ ਦੇ ਖਾਨੇ 'ਚ ਲੋਕ ਪੰਜਾਬ ਦੇ ਵਿੱਚ ਲੋਕਾਂ ਨੇ ਮਾਦਰੀ ਜ਼ੁਬਾਨ, ਲੇਕਿਨ ਉਹਦੇ ਤੇ ਤੁਹਾਡਾ ਅਗਰ ਕਮੈਂਟ ਹੈ ਤੇ ਇਸ ਤੋਂ ਬਾਅਦ ਮੇਰਾ ਖਿਆਲ ਵਾਈਂਡ ਅਪ ਕਰਦੇ ਜੀ। ਨਹੀਂ ਇਹ ਵੇਖੋ ਇਹ ਜਿਹੜੇ ਕੰਮ ਨੇ ਇਹਦੇ ਵਾਸਤੇ ਜਿਹੜਾ ਡਾਕਟਰ ਸਾਹਿਬ ਇਹ ਤੁਹਾਡਾ ਯੂਨੀਵਰਸਿਟੀ ਆਫ ਸਰਗੋਦਾ ਦਾ ਜਿਹੜਾ ਇਨੀਸ਼ੀਏਟਿਵ ਹੈ ਪੰਜਾਬ ਸਟੱਡੀਜ਼ ਦਾ, ਔਰ ਕਿਉਂਕਿ ਮੇਰਾ ਬਿਲੀਫ ਹੈ ਕਿ ਪੰਜਾਬ ਸਟੱਡੀਜ਼ ਜਿਹੜੀਆਂ ਨੇ ਉਹ ਪੰਜਾਬੀ ਲੈਂਗੁਏਜ ਤੋਂ ਬਗੈਰ ਨਹੀਂ ਹੋ ਸਕਦੀ, ਕਿਉਂਕਿ ਤੁਸੀਂ ਗੱਲ ਭਾਵੇਂ ਅੰਗਰੇਜ਼ੀ 'ਚ ਵੀ ਕਰਨੀ ਹੈ ਤੇ ਤੁਹਾਨੂੰ ਜਿਹੜਾ ਲਿਟਰੇਚਰ ਮਿਲਣਾ ਉਹ ਤੁਹਾਨੂੰ ਪੰਜਾਬੀ ਲੈਂਗੁਏਜ ਤੋਂ ਲੱਭਣਾ। ਅਗਰ ਤੁਸੀਂ ਲੋਕਾਂ ਦੀ ਗੱਲ ਕਰਨੀ ਹੈ ਉਹਨੂੰ ਤੁਸੀਂ ਭਾਵੇਂ ਅੰਗਰੇਜ਼ੀ 'ਚ ਐਕਸਪਲੇਨ ਕਰੋ। ਜਿਵੇਂ ਵੇਖੋ ਨਾ ਜਿਹੜੀ ਪੰਜਾਬ ਦੀ ਹਿਸਟਰੀ ਹੈ, ਚਾਰ ਬਾਗ ਹੈ ਪੰਜਾਬ ਦੀ, ਉਹ ਪਰਸ਼ੀਅਨ ਲਿਟਰੇਚਰ ਤੋਂ ਹੈ, ਕਿਉਂਕਿ ਜਿਹੜੀ ਲਿਖਤ ਉਸ ਟਾਈਮ ਅਜੀਤ ਸਿੰਘ ਦੇ ਦੀ ਜ਼ਬਾਨ ਪਰਸ਼ੀਅਨ ਸੀ, ਰਿਟਨ ਜਿਹੜੀ ਲੈਂਗੁਏਜ ਹੈ, ਭਾਵੇਂ ਗੱਲਾਂ ਉਹ ਪੰਜਾਬੀ 'ਚ ਹੀ ਕਰਦਾ ਸੀ, ਉਹਨੂੰ ਆਉਂਦੀ ਸੀ ਪਰਸ਼ੀਅਨ ਜਾਂ ਨਹੀਂ, ਲੇਕਿਨ ਜਿਹੜੀ ਲੈਟਰਸ ਇਸ਼ੂ ਹੁੰਦੇ ਔਰ ਜਿਹੜੇ ਡਿਕਟੈਟਸ ਇਸ਼ੂ ਹੁੰਦੇ ਉਹ ਤਾਂ ਪਰਸ਼ੀਅਨ 'ਚ ਹੁੰਦੇ। ਜਿਹੜਾ ਤੁਹਾਨੂੰ ਸਾਰਾ ਲਿਟਰੇਚਰ ਹੈ ਪੰਜਾਬ ਮੁਸਲਿਮ ਵਾਸਤੇ ਪਰਸ਼ੀਅਨ ਤੋਂ, ਤੇ ਜਿਹੜਾ ਪੰਜਾਬ ਸਟੱਡੀਜ਼ ਤੋਂ ਅਗਲਾ ਡਿਊਰੇਸ਼ਨ ਆਏਗਾ ਉਹ ਤੁਹਾਨੂੰ ਜਿਹੜੀ ਸਾਰੀ ਫੋਕਲੋਰ ਤੇ ਕਲਾਸਿਕ ਲਿਟਰੇਚਰ ਹੈ ਉਹ ਤੁਹਾਨੂੰ ਪੰਜਾਬੀ ਲੈਂਗੁਏਜ ਤੋਂ ਮਿਲੇਗੀ। ਸੋ ਇਹ ਜਿਹੜੇ ਇਨੀਸ਼ੀਏਟਿਵਸ ਹੈ ਜਿਹੜੀ ਅੰਡਰਸਟੈਂਡਿੰਗ ਦੇਣੀ ਹੈ, ਔਰ ਇੰਸਟੀਟਿਊਸ਼ਨ ਜਿਹੜੇ ਨੇ ਉਹ ਸਭ ਤੋਂ ਕੀ ਰੋਲ ਪਲੇ ਕਰਦੇ। ਦੇਖੋ ਨਾ ਸਕੂਲਾਂ ਤੱਕ ਤਾਂ ਅਸੀਂ ਪਤਾ ਨਹੀਂ ਕਦੋਂ ਪੜ੍ਹਸਾਂ, ਲੇਕਿਨ ਇਹ ਜਿਹੜਾ ਤੁਸੀਂ ਇਨੀਸ਼ੀਏਟਿਵ ਗਿੱਧਾ ਐਟਲੀਸਟ ਉਹਦੇ ਥਰੂ ਹੋਈ ਐ, ਹੁਣ ਪੰਜਾਬੀ ਦੀ ਗੱਲ ਕਰਦੇ ਪਏ, ਅਸੀਂ ਕੋਰਸ ਸਾਰੇ ਅੰਗਰੇਜ਼ੀ ਇਹ ਗੱਲ ਅਸੀਂ ਪੰਜਾਬੀ ਕਰਦੇ ਪਏ, ਔਰ ਨਾਲ ਅਸੀਂ ਜੁੜਦੇ ਪਏ ਆਪਣੀ ਫੋਕਲੋਰ। ਔਰ ਇਹੀ ਤਰੀਕਾ ਗੱਲ ਕਰਨ ਦਾ ਕਿ ਤੁਸੀਂ ਰਿਸੋਰਸਿਸ ਭਾਵੇਂ ਜਿੱਥੋਂ ਵੀ ਲੈ ਕੇ ਆਓ, ਉਹਦੀ ਜਿਹੜੀ ਆਰਟੀਕੂਲੇਸ਼ਨ ਹੈ, ਕਮਿਊਨੀਕੇਸ਼ਨ ਜਿਹੜੀ ਗੱਲ ਹੈ ਸਮਝਣ ਸਮਝਾਉਣ ਦੀ, ਉਹ ਆਪਣੀ ਜ਼ਬਾਨ ਵਿੱਚ ਹੋਏਗੀ ਤੇ ਸਮਝ ਵੀ ਆਏਗੀ ਔਰ ਗੱਲ ਅੱਗੇ ਵੀ ਤੁਰੇਗੀ। ਸੋ ਉਹ ਮੇਰਾ ਖਿਆਲ ਸਮਝਾਉਣ ਦੀ ਲੋੜ ਹੈ ਲੋਕਾਂ। ਹੁਣ ਉਹਦੇ ਵਿੱਚ ਕਲਾਸ ਪ੍ਰੋਬਲਮ ਇਹ ਹੋ ਗਈ ਹੈ ਕਿ ਲੈਂਗੁਏਜ ਇੱਕ ਕਲਾਸ ਨਾਲ ਐਸੋਸੀਏਟ ਹੋ ਗਈ ਹੈ। ਪੰਜਾਬੀ ਜਿਹੜਾ ਉਹ ਜੱਟ ਹੈ, ਜਾਹਿਲ ਹੈ, ਜੰਗਲੀ ਹੈ, ਉਰਦੂ ਵਾਲਾ ਥੋੜਾ ਜਿਹਾ ਸੋਫਿਸਟੀਕੇਟਡ, ਅੰਗਰੇਜ਼ੀ ਵਾਲਾ ਖਾਸ ਹੈ, ਉਹ ਤਾਂ ਸਾਹਬ ਹੈ। ਦੇਖੋ ਨਾ ਉੱਤੇ ਲੈਂਗੁਏਜ ਪ੍ਰੋਬਲਮ ਹੈ, ਲੈਂਗੁਏਜ ਕਲਾਸ ਨਾਲ ਐਸੋਸੀਏਟ ਹੋ ਗਈ, ਉਹ ਸਾਨੂੰ ਰਿਵਰਸ ਕਰਨੀ ਪਏਗੀ, ਜਾਂ ਉਹ ਰਿਵਰਸ ਹੋਏਗੀ ਜਾਂ ਸਾਡੀ ਲੀਡ ਪੰਜਾਬੀ ਬੋਲਣਾ ਸ਼ੁਰੂ ਕਰ ਦੇਗੀ, ਜਿਹੜੇ ਉਹਨਾਂ ਨਾਲ ਲਿੰਕਡ ਹੈ ਨੇ ਸਾਰੇ ਉਹ ਵੀ ਪੰਜਾਬੀ ਬੋਲਣ ਲੱਗਦਾ ਨੇ, ਫਿਰ ਪੰਜਾਬੀ ਇੱਕ ਇਲੀਟ ਕਲਾਸ ਦੀ ਜ਼ਬਾਨ ਬਣ। ਇਹ ਬੜਾ ਔਖਾ ਕੁਐਸਚਨ ਹੈ, ਜਦੋਂ ਕਲਾਸ ਨਾਲੋਂ ਤੋੜਾਂਗੇ ਤੇ ਤਾਂ ਗੱਲ ਕਰਾਂਗੇ। ਮੈਂ ਇਹ ਹਕੀਕਤ ਇਹੀ ਹੈ ਕਿ ਅਸੀਂ ਵੀ ਜਿਸ ਟਾਈਮ ਸਾਡੇ ਆਪਣੇ ਘਰਾਂ ਦੇ ਵਿੱਚ ਹੁਣ ਉਰਦੂ ਪੜ੍ਹਦੇ ਨੇ, ਕੀ ਕਰੇ ਬੰਦਾ, ਉਹ ਆਖਦੇ ਜੀ ਸਾਡੇ ਜੰਗਲੀ, ਅਸਾਂ ਦੁਕਾਨਾਂ ਵੀ ਜੰਗਲੀ, ਅਸਾਂ ਆਖਦੇ ਬਸ ਉਹ ਤੁਹਾਡੀ ਕਲਾਸ ਸਾਡੇ ਯਾਰ ਇੱਕ ਇਲਾਕੇ ਮੈਂ मैंने बराज जरा सूट शूट पा के मैंने दोस्तों डॉक्टर चंगी दवाई लिख के देंगे तो मां जी छोटी मोटी सस्ती दवाई लिख के देंगे उसे बीमारी वास्ते, पर ये पंजाबी उड़दा मैं ਉਹਦੇ ਨਾਲ ਵੈਂਦੇ ਮੈਂ ਉਹਦੇ ਨਾਲ ਪੰਜਾਬੀ ਚ ਗੱਲ ਕਰਿੰਦੇ ਤੇ ਮਾਂ ਉਹ ਦਵਾਈ ਜਿਹੜੀ ਉਹ ਲੋ ਪੋਟੈਂਸੀ ਦੀ ਲੋ ਕੁਆਲਿਟੀ ਦੀ ਲਿਖ ਕੇ ਦਿੰਦਾ ਜੈਨਰਿਕ, ਤੇ ਉਹ ਸਾਂ ਜਿਹੜਾ ਚੰਗੀ ਦਵਾਈ ਲਿਖ ਕੇ ਦਿੰਦਾ ਬਾਜ਼ਾਰ ਇਹ ਅਫੋਰਡ ਹੀ ਨਹੀਂ ਕਰ ਸਕਣੀ। ਸੋ ਇਹ ਸਾਂ ਮਹਿੰਗੀ ਦਵਾਈ ਲਿਖ ਕੇ ਦੇਣ ਦਾ ਫਾਇਦਾ ਕੀ। ਸੋ ਵੇਖੋ ਨਾ ਕਿ ਕਿਸ ਲੈਵਲ ਤੱਕ ਉਹ ਇਹ ਪੈਨੀਟ੍ਰੇਟ ਕਰ ਗਿਆ ਹੈ ਥੀਸਿਸ ਕਲਾਸ ਵਾਲਾ। ਸੋ ਉਹ ਜਦੋਂ ਤੱਕ ਨਹੀਂ ਟੁੱਟੇਗਾ और ਜਦੋਂ ਸਾਡੀ ਜਨਰੇਸ਼ਨ ਜਿਹੜੀ ਯੂਨੀਵਰਸਿਟੀ ਪੜ੍ਹਦੀ ਪਈ ਹੈ ਇਹ ਕੌਨਸ਼ੀਅਸਲੀ ਓਨ ਕਰੇਗੀ ਆਪਣੀ ਲੈਂਗੁਏਜ। ਅੰਗਰੇਜ਼ੀ ਸਿੱਖੋ, ਸਿੱਖਣੀ ਜ਼ਰੂਰੀ ਹੈ, ਉਰਦੂ ਸਿੱਖੋ, ਸਿੱਖਣੀ ਜ਼ਰੂਰੀ ਹੈ, ਉਹ ਸਾਨੂੰ ਐਵੇਂ ਹੀ ਆ ਜਾਣੀ ਹੈ ਉਰਦੂ, ਅੰਗਰੇਜ਼ੀ ਮਜਬੂਰੀ ਹੈ। ਪੰਜਾਬੀ ਤੁਹਾਨੂੰ ਹੁਣ ਕੌਨਸ਼ੀਅਸਲੀ ਸਿੱਖਣੀ ਪਏਗੀ ਜੇ ਅਗਰ ਤੁਸੀਂ ਆਪਣੇ ਆਪ ਰੂਟਡ ਹੋ ਕੇ ਜੋੜਨਾ ਉਸ ਜ਼ਮੀਨ ਨਾਲ ਜਿਹਨੇ ਪਾਲਿਆ ਪੋਸਿਆ। ਬਹੁਤ ਸ਼ੁਕਰੀਆ ਜਨਾਬ, ਬਹੁਤ ਮਿਹਰਬਾਨੀ, ਤੁਸੀਂ इतना कीमती टाइम था, और मैं उम्मीद रखूंगा कि आइंदा भी ਅਸੀਂ जुड़े रहिए और किसी भी मौजूद के हवाले ਨਾਲ दोबारा मिलते हैं। मैं ਅੱਜ ਕਿਉਂਕਿ ਟਾਈਮ ਸਾਨੂੰ ਜ਼ਿਆਦਾ ਹੋ ਗਿਆ, ਵਰਨਾ ਮੇਰੀ ਖੁਆਇਸ਼ ਸੀ ਕਿ ਤੁਹਾਡੇ ਕੋਲ ਕੋਈ ਇੱਕ ਅੱਧੀ ਨਜ਼ਮ ਅਸੀਂ ਸੁਣੀਏ, ਲੇਕਿਨ ਮੇਰਾ ਖਿਆਲ ਉਹਦੇ ਲਈ ਅਸੀਂ ਸ਼ਾਇਰੀ ਦੇ ਉੱਤੇ ਕੋਈ ਅਲੱਗ ਜਿਹੜਾ ਉਹ ਰੱਖ ਲੈਂਦੇ ਹਾਂ। ਤੇ ਅੱਜ ਵਾਸਤੇ ਬਹੁਤ ਸ਼ੁਕਰੀਆ, ਜਿਹਦੇ ਵਾਸਤੇ ਰੋ ਜੀ, ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਓਕੇ।